वाहिगुरू जी का खालसा वाहिगुरू जी की फतेह। अस्सलाम वालेकुम आदाब बरजमा ਤੁਹਾਡੀ ਹੋਸਟ ਨਿੰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब आज 7 अक्तूबर 2021 23 असू नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ ਅਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸ਼ਨ ਕੇਬਲ ਬੈਲਫੈਲ ਕੇਬਲ ਇਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬ੍ਰੈਂਪਟਨ ਤੋਂ ਡਾਕਟਰ ਆਟੋ ਰਿਪੇਅਰ ਸਰਵਿਸ ਵੱਲੋਂ। ਸੋ ਇਹਨਾਂ ਵੱਲੋਂ ਗੱਡੀਆਂ ਦੀ ਮੇਨਟੇਨੈਂਸ ਅਤੇ ਰਿਪੇਅਰ ਦਾ ਸਾਰਾ ਜਿਹੜਾ ਕੰਮ ਹੈ ਪ੍ਰੋਫੈਸ਼ਨਲ ਤਰੀਕੇ ਨਾਲ ਕੀਤਾ ਜਾਂਦਾ ਹੈ। ਸੋ ਪਿਛਲੇ 14 ਸਾਲਾਂ ਤੋਂ ਡਾਕਟਰ ਆਟੋ ਰਿਪੇਅਰ ਸਰਵਿਸਿਜ਼ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਭਰੋਸੇਮੰਦ ਜਿਹੜੇ ਸੇਵਾਵਾਂ ਦੇ ਰਹੇ ਨੇ। ਸੋ ਡਾਕਟਰ ਆਟੋ ਰਿਪੇਅਰ ਦੇ ਮਾਲਕ ਸਰਦਾਰ ਪਰਮਜੀਤ ਸਿੰਘ ਪੰਥਕ ਸਫਾ ਵਿੱਚ ਵੀ ਸਰਗਰਮ ਹਨ। ਸੋ ਬ੍ਰੈਂਪਟਨ ਅਤੇ ਨਾਲ ਲੱਗਦੇ ਇਲਾਕਿਆਂ ਦੇ ਸਾਡੇ ਦਰਸ਼ਕ ਜਿਹੜੇ ਨੇ ਔਰ ਡਾਕਟਰ ਆਟੋ ਰਿਪੇਅਰ ਦੀਆਂ ਸੇਵਾਵਾਂ ਲੈ ਸਕਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਰਮਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਡੇ ਫੋਨ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਹੜਾ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਹੜਾ ਯੂਪੀ ਦੇ ਵਿੱਚ ਲਖੀਮਪੁਰ ਖੇਰੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ। ਸੋ ਇਸ ਦੇ ਬਿਹਾਫ ਤੇ ਆਪਾਂ ਗੱਲਬਾਤ ਵੀ ਕਰਾਂਗੇ ਔਰ ਨਾਲ ਜਿਹੜੇ ਇਹਦੇ ਨਾਲ ਲੱਗਦੀਆਂ ਖਬਰਾਂ ਉਸ ਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਡਿਸਕਸ਼ਨ ਕਰਨ ਜਾ ਰਹੇ ਹਾਂ। ਸੋ ਯੂਪੀ ਦੇ ਲਖੀਮਪੁਰ ਖੇਰੀ ਵਿੱਚ 4 ਸਿੱਖ ਕਿਸਾਨਾਂ ਦੀ ਬੇਰਹਿਮੀ ਨਾਲ ਗੱਡੀਆਂ ਹੇਠ ਤਰੜ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਨਾ ਸੰਬੰਧਤ ਵਜ਼ੀਰ ਅਜ਼ਮ ਮਿਸ਼ਰਾ ਨੇ ਅਸਤੀਫਾ ਦਿੱਤਾ ਹੈ ਤੇ ਨਾ ਹੀ ਉਸ ਦੇ ਗੁੰਡੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋ ਇਸ ਦੇ ਉਲਟ ਅੰਬਾਲੇ ਵਿੱਚ ਵੀ ਇੱਕ ਬੀਜੇਪੀ ਦੇ ਐਮਪੀ ਵੱਲੋਂ ਆਪਣੀ ਗੱਡੀ ਹੇਠ ਇੱਕ ਕਿਸਾਨ ਨੂੰ ਦਰਣ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਆਰਐਸਐਸ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਿੱਖ ਕਤਲੇਆਮ ਲਈ ਜਿਹੜੀ ਰਾਹ ਹੈ ਉਹ ਪੱਧਰਾ ਕਰ ਦਿੱਤਾ ਗਿਆ ਹੈ। ਸੋ ਤਾਂ ਕਿ ਭਾਰਤ ਵਿੱਚ ਹਿੰਦੂਤਵਾ ਦਾ ਵਿਰੋਧ ਕਰਨ ਵਾਲੀ ਗੈਰਤਮੰਦ ਸਿੱਖ ਕੌਮ ਨੂੰ ਜ਼ਬਰ ਨਾਲ ਖਾਮੋਸ਼ ਕੀਤਾ ਜਾ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੀਆਂ ਖਬਰਾਂ 'ਚ ਹੈ ਕਿ ਬਲੋਚਿਸਤਾਨ ਦੇ ਵਿੱਚ ਇੱਕ 5.9 ਜਿਹਨੂੰ ਉਸ ਮੈਗਨੀਚਿਊਡ ਦਾ ਜ਼ਲਜ਼ਲਾ ਭੂਚਾਲ ਅਰਥਕੁਏਕ ਆਇਆ ਜਿਸ 'ਚ ਹੁਣ ਤੱਕ ਦੀਆਂ ਖਬਰਾਂ ਮੁਤਾਬਕ 30 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ ਤੇ 400 ਤੋਂ ਜ਼ਿਆਦਾ ਜ਼ਖਮੀ ਨੇ। ਹਾਲਾਂਕਿ ਉਹ ਸਾਰੀ ਬੈਲਟ ਹੈ ਜਦੋਂ ਅਸੀਂ ਬਚਪਨ ਦੇ ਵਿੱਚ ਆਪਣੇ ਪੇਰੈਂਟਸ ਤੋਂ ਸੁਣਦੇ ਸੀ ਕੋਇਟੇ ਦਾ ਜ਼ਲਜ਼ਲਾ। ਕੋਇਟਾ ਜਿਹੜੀ ਕੈਪੀਟਲ ਹੈ ਬਲੋਚਿਸਤਾਨ ਦੀ ਉੱਥੇ 1930ਵਿਆਂ ਦੇ ਵਿੱਚ 1933-34 ਦੇ ਅਰਾਊਂਡ ਬਹੁਤ ਜ਼ੋਰਦਾਰ ਅਰਥਕੁਏਕ ਆਇਆ ਸੀ ਜਿਹਦੇ ਥੱਲੇ ਸਾਰੇ ਦਾ ਸਾਰਾ ਸ਼ਹਿਰ ਹੀ ਜਿਹੜਾ ਉਹ ਥੱਲੇ ਮਿੱਟੀ 'ਚ ਮਿਲ ਗਿਆ ਸੀ। ਹਜ਼ਾਰਾਂ ਮੌਤਾਂ ਹੋਈਆਂ ਸੀ ਔਰ ਇਹ ਸਾਰੀ ਬੈਲਟ ਜਿਹਨੂੰ ਤੁਸੀਂ ਫਾਲਟ ਲਾਈਨ ਕਹਿੰਦੇ ਹੋ ਉਸ ਦੇ ਉੱਤੇ ਹੈ ਔਰ ਅਸੀਂ ਬਹੁਤ ਸਾਰੀਆਂ ਪਿਕਚਰਸ ਵੀ ਰਾਉਂਡ ਆ ਰਹੀਆਂ ਨੇ ਕਿ ਕਿਵੇਂ ਛੋਟੇ ਛੋਟੇ ਬੱਚੇ ਅਜੇ ਤਾਂ ਜ਼ਖਮੀ ਜਾਂ ਮੌਤਾਂ ਉਹੀ ਨੇ ਜਿਹੜੇ ਸਾਹਮਣੇ ਨੇ ਕਿਉਂਕਿ ਅਰਥਕੁਏਕ ਆਪਣੇ ਆਪ 'ਚ ਤਾਂ ਨਹੀਂ ਹੁੰਦਾ ਕਿ ਜ਼ਮੀਨ ਫਟਦੀ ਹੈ ਕੋਈ ਥੱਲੇ ਚਲਾ ਜਾਂਦਾ ਪਰ ਉਹਨੇ ਹਿਲਾ ਕੇ ਜਿਹੜਾ ਮਲਬਾ ਡਿੱਗਦਾ ਹੈ ਘਰਾਂ ਦਾ ਜਾਂ ਦੂਜਾ ਉਹਦੇ 'ਚ ਹੀ ਮੌਤਾਂ ਹੁੰਦੀਆਂ ਨੇ। ਸੋ ਉਹ ਜਦੋਂ ਤੱਕ ਸਾਰਾ ਮਲਬਾ ਹਟੇਗਾ ਹੋਰ ਵੀ ਜਿਹੜੀ ਹੈ ਗਿਣਤੀ ਵੱਧ ਸਕਦੀ ਹੈ। ਸੋ ਅਸੀਂ
ਜਿਹੜਾ ਜਿੱਥੇ ਜਿਹੜੇ ਦੁਨੀਆ ਤੋਂ ਤੁਰ ਗਏ, ਇਹ ਵੀ ਜਦੋਂ ਅਸੀਂ ਕੁਦਰਤ ਦਾ ਅਜ਼ਾਬ ਕਹਿੰਦੇ ਆ, ਇਸ ਦੇ ਉੱਤੇ ਸਾਡਾ ਕੋਈ ਕੰਟਰੋਲ ਨਹੀਂ ਹੈ। ਕੋਵਿਡ-19 ਦੇ ਚਲਦਿਆਂ ਵੀ ਅਸੀਂ ਦੇਖਿਆ ਕਿ ਕਿਵੇਂ ਦੁਨੀਆ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਮਿਲੀਅਨਸ ਐਂਡ ਮਿਲੀਅਨਸ ਆਫ ਪੀਪਲ ਸਫਰ ਕੀਤਾ, ਡੈਥਸ ਹੋਈਆਂ। ਇਕੱਲੇ ਸਾਡੇ ਨਿਊਯਾਰਕ ਦੇ ਵਿੱਚ 80,000 ਤੋਂ ਜ਼ਿਆਦਾ ਮੌਤਾਂ ਹੋਈਆਂ। ਔਰ ਹੁਣ ਜਦੋਂ ਕਿ ਦੁਨੀਆ ਰਿਕਵਰੀ ਵੱਲ ਜਾ ਰਹੀ ਹੈ, ਕੋਈ ਹੋਰ ਕਿਸੇ ਖਿੱਤੇ 'ਚ ਜਦੋਂ ਅਜ਼ਾਬ ਆਉਂਦਾ ਹੈ ਜਾਂ ਜਿਵੇਂ ਅਰਥਕੁਏਕ ਆਇਆ, ਇਹ ਇੱਕ ਬੜਾ ਦੁਖਦਾਈ ਵਾਕਿਆ ਹੈ। ਔਰ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਣੀ ਚਾਹੀਦੀ। ਅੱਜ ਦੇ ਪ੍ਰੋਗਰਾਮ ਨੂੰ ਵੀਰ ਪਰਮਜੀਤ ਸਿੰਘ, ਜਿਹੜੇ ਸੱਚਮੁੱਚ ਤੁਸੀਂ ਠੀਕ ਕਿਹਾ, ਪੰਥਕ ਸਫਾਂ ਦੇ ਵਿੱਚ ਮੋਹਰੀ ਰੋਲ ਹੈ। ਔਰ ਬੰਦਿਆਂ ਦੇ ਡਾਕਟਰ ਤਾਂ ਹੁੰਦੇ ਹੀ ਨੇ, ਉਹਨਾਂ ਦਾ ਜਿਹੜਾ ਕਾਰੋਬਾਰ ਵੀ ਹੈ ਡਾਕਟਰ ਆਟੋ ਰਿਪੇਅਰਸ, ਕਿ ਭਾਈ ਇਹ ਇਕੱਲਾ ਇਹ ਨਹੀਂ ਹੈ। ਉਹ ਗੱਲ ਵੀ ਠੀਕ ਹੈ। ਵੈਸੇ ਤਾਂ ਜੇ ਅਸੀਂ ਦੇਖੀਏ, ਇੱਕ ਜ਼ਮਾਨਾ ਸੀ ਜਦੋਂ ਘੋੜਿਆਂ ਦੇ ਉੱਤੇ ਹੀ ਸਵਾਰੀ ਹੁੰਦੀ ਸੀ, ਔਰ ਖਾਸ ਤੌਰ ਤੇ ਜੰਗ ਦੇ ਮੈਦਾਨ 'ਚ। ਤੇ ਆਮ ਜਿਹੜੇ ਉਸ ਪੀਰੀਅਡ ਦੇ 18ਵੀਂ ਸਦੀ ਦੇ ਹਿਸਟੋਰੀਅਨਸ ਨੇ ਜਿਹੜੇ ਉੱਥੋਂ ਪੰਜਾਬ 'ਚੋਂ ਗੁਜ਼ਰੇ, ਉਹ ਸਿੱਖਾਂ ਦੇ ਕਰੈਕਟਰ ਬਾਰੇ ਕਹਿੰਦੇ ਸੀ ਕਿ ਭਾਈ ਜੇ ਤਾਂ ਸਾਥੀ ਸਿੰਘ ਸ਼ਹੀਦ ਹੋ ਜਾਏ ਜੰਗ 'ਚ ਜੂਝਦੇ ਆ, ਤੇ ਫਿਰ ਇਹ ਖੁਸ਼ੀ ਨਾਲ ਜਕਾਰਾ ਛੱਡਦੇ ਨੇ ਕਿ ਬਈ ਸ਼ਹੀਦੀ ਮਿਲੀ ਹੈ। ਪਰ ਕਹਿੰਦੇ ਜੇ ਉਹਨਾਂ ਦਾ ਘੋੜਾ ਮਰ ਜਾਏ ਤੇ ਫਿਰ ਉਹ ਅੱਖਾਂ 'ਚੋਂ ਅਥਰੂ ਵਗਾਉਂਦੇ ਨੇ ਕਿ ਭਾਈ ਸਾਡਾ ਪਿਆਰਾ ਯਾਰ ਤੁਰ ਗਿਆ ਜਿਹਨੇ ਸਾਡਾ ਸਾਥ ਦਿੱਤਾ। ਸੋ ਉਹ ਘੋੜਿਆਂ ਦੇ ਜ਼ਮਾਨੇ ਸੀ। ਹੁਣ ਅੱਜ ਤਾਂ ਘੋੜੇ ਤੁਹਾਡੀਆਂ ਗੱਡੀਆਂ ਦੂਜੀਆਂ ਹੀ ਨੇ। ਔਰ ਜਿਹੜਾ ਇਹਨਾਂ ਦਾ ਇਲਾਜ ਕਰਨਾ ਹੈ, ਇਹ ਵੀ ਕੋਈ ਬੰਦੇ ਦੇ ਇਲਾਜ ਨਾਲ ਕੋਈ ਘੱਟ ਨਹੀਂ ਹੈ। ਸੋ ਉਹਨਾਂ ਨੇ ਬਿਲਕੁਲ ਠੀਕ ਨਾਂ ਰੱਖਿਆ ਡਾਕਟਰ ਆਟੋ ਰਿਪੇਅਰਸ। ਔਰ ਜਿੱਥੇ ਉਹ ਗੱਡੀਆਂ ਦੇ ਦੁੱਖ ਨੂੰ ਸਮਝਦੇ ਨੇ ਔਰ ਉਸ ਦਾ ਇਲਾਜ ਕਰਦੇ ਨੇ, ਜ਼ਾਹਰ ਹੈ ਪੰਥ ਦੇ ਸਾਹਮਣੇ ਜਿਹੜੇ ਚੈਲੰਜ ਨੇ, ਕੌਮ ਦਾ ਘਰ, ਕੌਮ ਦੀ ਪੀੜ। ਔਰ ਵੀਰ ਪਰਮਜੀਤ ਸਿੰਘ ਹਰ ਆਰਗੇਨਾਈਜੇਸ਼ਨ ਜਿਹੜੀ ਪੰਥਕ ਪਿੜ ਦੇ ਵਿੱਚ ਹੈ, ਉਹਨਾਂ ਦੀ ਮਦਦ ਕਰਦੇ ਨੇ। ਔਰ ਪੂਰੀ ਗੁਰਸਿੱਖੀ ਪਰਿਵਾਰ ਦੇ ਵਿੱਚ ਹੈ। ਔਰ TV 84 ਨੂੰ ਵੀ ਉਹਨਾਂ ਨੇ ਜਿਹੜਾ ਯਾਦ ਕੀਤਾ ਹੈ। ਇਹ ਸਾਰਾ ਐਫਰਟ ਜਿਹੜਾ ਹੈ ਸਾਡੇ ਟੋਰਾਂਟੋ ਵਿੱਚ ਬੈਠੇ ਵੀਰਾਂ ਨੇ, ਵੀਰ ਸੁਖਵਿੰਦਰ ਸਿੰਘ ਹੰਸਰਾ, ਸੁਖਦੇਵ ਸਿੰਘ ਗਿੱਲ, ਭਾਈ ਸਤਨਾਮ ਸਿੰਘ, ਉਹਨਾਂ ਸਾਰਿਆਂ ਨੇ ਐਫਰਟ ਕੀਤਾ ਸੀ, ਜਿਹਦੇ ਥੱਲੇ ਸਾਨੂੰ ਜਿਹੜਾ ਉਹ ਇੱਕ ਠੁਮਕਾ ਮਿਲਿਆ ਅੱਗੇ ਵਧਣ ਦਾ। ਔਰ ਅਸੀਂ ਸਾਰਿਆਂ ਦੇ ਹੀ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਆਪਣੇ ਪੰਥ ਪਰਿਵਾਰ ਤੇ ਮਾਣ ਹੈ ਕਿ ਉਹ ਸਾਡੇ ਨਾਲ ਖਲੋਤੇ ਨੇ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਇਹ ਤਵੱਕੋ ਵੀ ਕਰਾਂਗੇ ਕਿ ਹੁਣ ਜਿੱਥੇ ਹਰ ਚੀਜ਼ ਦੀ ਮਹਿੰਗਾਈ ਅਦਰਵਾਈਜ਼ ਵੱਧ ਰਹੀ ਹੈ, ਸਾਡੇ ਵੀ ਖਰਚਿਆਂ ਦੇ ਵਿੱਚ, ਔਰ ਜੇ ਸਾਡੇ ਵਿਊਅਰਸ ਨੇ ਨੋਟਿਸ ਕੀਤਾ ਹੋਏ, ਅਸੀਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਲੈ ਕੇ ਆਏ ਹਾਂ। ਸਾਡੇ ਕੋਲ ਇੱਕ ਵੱਡੀ ਟੀਮ ਹੈ। ਔਰ ਤੁਸੀਂ ਇਹ ਦੇਖਿਆ ਹੋਵੇਗਾ ਕਿ ਹੁਣ 4-4 ਮਿੰਟ 6-6 ਮਿੰਟ ਦੇ ਵੀਡੀਓ ਕਲਿੱਪਸ ਵੀ ਹੁੰਦੇ ਨੇ ਜਿਹੜੇ ਖਾਸ ਮੌਕੇ ਤੇ ਜਾ ਕੇ, ਜਿਵੇਂ ਕੱਲ ਅਸੀਂ ਜਿਹੜੀ TV 84 ਦੀ ਸਪੈਸ਼ਲ ਰਿਪੋਰਟ ਸੀ ਕਾਬਲ ਦੇ ਗੁਰਦੁਆਰਾ ਕਰਤਾ ਪ੍ਰਵਾਨ ਦੇ ਹਵਾਲੇ ਨਾਲ, ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਕਿਉਂਕਿ ਫੌਰਨ ਤੌਰ ਤੇ ਇਸ ਕਿਸਮ ਦਾ ਆਣਾ। ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਵੀ ਜਿਹੜਾ ਵੀ ਝੂਠਾ ਨੈਰੇਟਿਵ ਬਿਗਨਿੰਗ ਜਦੋਂ ਕੁਝ ਵਾਪਰਦਾ ਹੈ, ਉਦੋਂ ਜਿਹੜੀ ਖਬਰ ਤੋੜ ਦਿੱਤੀ ਜਾਂਦੀ, ਫਿਰ ਉਹੀ ਘੁੰਮੀ ਜਾਂਦੀ। ਜਦੋਂ ਤੱਕ ਉਹਦੀ ਤੁਸੀਂ ਕਲੈਰੀਫਿਕੇਸ਼ਨ ਦੇਣ ਤੇ ਆਉਂਦੇ ਹੋ, ਉਦੋਂ ਤੱਕ ਡੈਮੇਜ ਹੋ ਚੁੱਕਾ ਹੁੰਦਾ। ਫਿਰ ਤਾਂ ਜੋ ਤੁਸੀਂ ਕਰ ਰਹੇ ਹੁੰਦੇ ਹੋ ਡੈਮੇਜ ਕੰਟਰੋਲ ਹੀ ਹੁੰਦਾ, ਤੁਸੀਂ ਕੋਈ ਇਨਫੋਰਮੇਸ਼ਨ ਨਹੀਂ ਪਹੁੰਚਾ ਰਹੇ ਹੁੰਦੇ। ਔਰ ਇਸ ਮਾਮਲੇ 'ਚ ਤਾਂ ਫਿਰ ਇਹ ਹਿੰਦੂਤਵਾ ਦੇ ਜਿਹੜੇ 2-2 ਰੁਪਏ ਤੇ ਟਵੀਟ ਕਰਨ ਵਾਲੇ ਵੀ, ਉਹਨਾਂ ਨੇ ਲੱਖਾਂ ਦੀ ਫੌਜ ਰੱਖੀ ਹੋਈ ਹੈ ਕਿ ਭਾਈ ਇੱਕ ਟਵੀਟ ਝੂਠਾ ਕਰੋ, 2 ਰੁਪਏ ਵਸੂਲ ਕਰ ਲਓ। ਔਰ IT ਸੈਕਟਰ ਦੇ ਉੱਤੇ ਉਹਨਾਂ ਨੇ ਹੈਵੀ ਇਨਵੈਸਟਮੈਂਟ ਕੀਤੀ ਹੈ। ਜਿਵੇਂ ਕੱਲ ਦੇ ਪ੍ਰੋਗਰਾਮ ਬਾਰੇ ਵੀ ਸੀ, ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਜਿਉਂ ਹੀ ਸ਼ੁਰੂ ਹੋਇਆ TV 84 ਫੇਸਬੁੱਕ ਤੇ ਉਸ ਨੂੰ ਹੈਕ ਕਰ ਲਿਆ ਗਿਆ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਉਹਨਾਂ ਦੇ ਮੁਕਾਬਲੇ ਜਿੰਨੇ ਉਹ ਰਿਸੋਰਸ ਰੱਖਦੇ ਨੇ, ਲੇਕਿਨ ਇੱਕ ਗੱਲ ਜਿਹਦੇ ਤੇ ਸਾਡਾ ਤਕੀਆ ਹੈ ਔਰ ਸਾਨੂੰ ਹਮੇਸ਼ਾ ਇਹ ਹੈ ਕਿ ਸੱਚ ਦਾ ਆਪਣਾ ਭਾਰ ਬੜਾ ਹੁੰਦਾ। ਉਹ ਜਿੰਨਾ ਮਰਜ਼ੀ ਕੂੜ ਦਾ ਪਹਾੜ ਖੜਾ ਕਰ ਲੈਣ, ਜਿਹੜਾ ਸੱਚ ਦਾ ਤੀਰ ਹੈ ਉਹ ਉਸ ਕੂੜ ਦੇ ਪਹਾੜ ਚੋਂ ਆਰ-ਪਾਰ ਹੋ ਸਕਦਾ। ਔਰ ਅਸੀਂ ਜਿਹੜਾ ਹੈ ਸ਼ੁਕਰਗੁਜ਼ਾਰ ਹੈ ਆਪਣੇ ਸਾਰੇ ਵੀਰਾਂ ਭੈਣਾਂ ਦੇ ਕਿ ਉਹਨਾਂ ਦੀ ਮਦਦ ਦੇ ਨਾਲ ਹੀ ਅਸੀਂ ਇਸ ਕਿਸਮ ਦਾ ਔਖਾ ਪ੍ਰੋਜੈਕਟ, ਜਦੋਂ ਤੁਸੀਂ ਇੱਕ TV ਚੈਨਲ, ਉਹ ਵੀ
ਪ੍ਰਿੰਸੀਪਲ ਦੇ ਉੱਤੇ, ਸਿੱਖੀ ਵੈਲਿਊਜ਼ ਤੇ, ਫਿਰ ਸਿੱਖੀ ਵੈਲਿਊਜ਼ ਚੋਂ ਵੀ ਅੱਗੋਂ ਖਾਲਿਸਤਾਨ ਦੀ ਆਈਡੀਓਲੋਜੀ, ਔਰ ਇਹ ਮੰਨ ਕੇ ਕਿ ਭਾਈ ਤੁਸੀਂ ਕੋਈ ਜੰਤਰੀ ਮੰਤਰੀ ਤੰਤਰੀ ਕਿਸੇ ਦੀ ਐਡ, ਕੋਈ ਵੀ ਇਸ ਕਿਸਮ ਦੀ ਨੈਗੇਟਿਵਿਟੀ ਨਹੀਂ ਕਰਨੀ। ਤੇ ਫਿਰ ਇਸ ਸਾਰੇ 'ਚ ਤਾਂ ਇਹ ਸੂਲਾਂ ਤੇ ਤੁਰਨ ਵਾਲੀ ਗੱਲ ਹੀ ਹੈ, ਕੰਡਿਆਂ ਦੇ ਉੱਤੇ ਤੁਰਨ ਵਾਲੀ ਗੱਲ ਹੈ। ਪਰ ਸਾਨੂੰ ਵੀ ਸ਼ੌਕ ਤਾਂ ਫਿਰ ਜੇ ਸਾਡੇ ਦਸਮ ਪਿਤਾ ਨੇ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣ। ਸੱਚ ਹੱਕ ਦਾ ਰਸਤਾ, ਉਹ ਭਾਵੇਂ ਸੂਲਾਂ ਦਾ ਰਸਤਾ ਹੋਏ, ਉਹ ਪਿਆਰੇ ਦਾ ਰਸਤਾ ਹੈ, ਰੱਬ ਦਾ ਰਸਤਾ ਹੈ। ਸਾਨੂੰ ਇਸ਼ਕ ਹੈ ਉਸ ਰਸਤੇ ਦੇ ਨਾਲ, ਔਰ ਆਪਣੇ ਸਿਧਾਂਤ ਨਾਲ, ਆਪਣੇ ਪ੍ਰਿੰਸੀਪਲਸ ਨਾਲ, ਆਪਣੀਆਂ ਵੈਲਿਊਜ਼ ਦੇ ਨਾਲ ਕੰਪਰੋਮਾਈਜ਼ ਕਰਕੇ ਜਿਉਣਾ, ਤੇ ਉਹ ਭੱਠ ਪੈ, ਉਹ ਖੇੜਿਆਂ ਦਾ ਰਹਿਣਾ ਭੱਠ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਵੀਰ ਭੈਣਾਂ ਸਾਡਾ ਮਾਣ ਨੇ, ਔਰ ਇਵੇਂ ਹੀ ਤੁਸੀਂ ਸਾਡੇ ਨਾਲ ਸਹਿਯੋਗ ਕਰਦੇ ਰਹੋਗੇ, ਇਵੇਂ ਹੀ ਨਜ਼ਰੇ ਅਨਾਇਤ ਰੱਖੋਗੇ, ਔਰ ਆਪਣੇ ਪਰਸ ਦੀਆਂ ਸਟ੍ਰਿੰਗਸ ਜਿਹੜੀਆਂ ਨੇ ਉਹ ਢਿੱਲੀਆਂ ਕਰਦੇ ਰਹੋਗੇ। ਲਖੀਮਪੁਰ ਖੇਰੀ, ਖੇੜੀ ਪੰਜਾਬੀ 'ਚ, ਪਰ ਉਹਨਾਂ ਨੇ ਸਾਡੀ ਵੀ ਖੇਰੀ ਬਣਾਤਾ, ਕਿਉਂਕਿ ਸਾਰਾ ਦਿਨ ਚੱਲਦਾ ਹੀ ਖਬਰਾਂ 'ਚ ਹੈ। ਔਰ ਇਸ ਦੇ ਪਿੱਛੇ ਜਿਹੜੀ ਸੋਚ ਕੰਮ ਕਰ ਰਹੀ ਹੈ ਸਿੱਖਾਂ ਨੂੰ ਸਬਕ ਸਿਖਾਉਣ ਦੀ, ਹੁਣ ਉਹ ਇਕੱਲੀ ਲਖੀਮਪੁਰ ਖੇਰੀ ਤੱਕ ਮਹਿਦੂਦ ਨਹੀਂ ਹੈ। ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਉਹ ਗੁੰਡਾ ਵਜ਼ੀਰ, ਹਿਸਟਰੀ ਸ਼ੀਟਰ, ਜਿਹੜਾ ਆਪਣੇ ਆਪ ਨੂੰ ਦਬੰਗ ਕਹਿੰਦਾ ਹੈ, ਔਰ ਅੱਜ ਮੈਂ ਦੇਖ ਰਿਹਾ ਸੀ ਕਿ ਉਸ ਨੂੰ ਇਲਾਕੇ ਦੇ ਵਿੱਚ ਮਿਸਰੀ ਜੀ ਮਹਾਰਾਜ ਕਹਿੰਦੇ ਨੇ, ਮਿਸਰੀ ਮਹਾਰਾਜ ਨਾ ਉਹਦਾ ਜੋ ਹੈ ਸੋ ਹੈ ਹੀ ਹੈ, ਲੇਕਿਨ ਉਹ ਮਿਸਰਾ ਨਹੀਂ, ਮਿਸਰੀ ਜੀ ਮਹਾਰਾਜ ਹੈ ਇਲਾਕੇ ਦੇ ਵਿੱਚ। ਔਰ ਜਦੋਂ ਉਹ ਕਹਿੰਦਾ ਹੈ ਉਸ ਆਪਣੀ ਵੀਡੀਓ 'ਚ ਕਿ ਸਭ ਜਾਣਦੇ ਨੇ ਕਿ MP MLA ਬਣਨ ਤੋਂ ਪਹਿਲਾਂ ਮੈਂ ਕੀ ਸੀ, 2 ਮਿੰਟ पलिया से लखीमपुर तक सबको भगा देंगे। देखो ਹੁਣ ਨਾ ਸਿਰਫ ਉਸ ਦੀ ਵਜ਼ੀਰੀ ਕਾਇਮ ਹੈ, ਅਮਿਤ ਸ਼ਾਹ ਨੂੰ ਉਹ ਮਿਲਿਆ, ਉਹਨੇ ਅਮਿਤ ਸ਼ਾਹ ਨੇ ਉਹਨੂੰ ਕਿਹਾ ਹੋਣਾ ਕਿ ਬਹੁਤ ਬੜੀਆ ਕੀਆ, ਬਹੁਤ ਬੜੀਆ ਕੀਆ। ਉਹਨੂੰ ਕਹਿੰਦਾ ਹੋਣਾ ਦੇਖ ਮੈਂ ਤੇ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਕੀਤਾ ਸੀ ਗੁਜਰਾਤ ਦੇ ਵਿੱਚ, ਤੇ ਉਹ ਪ੍ਰਧਾਨ ਮੰਤਰੀ ਬਣ ਗਿਆ, ਮੈਂ ਹੋਮ ਮਿਨਿਸਟਰ ਬਣ ਗਿਆ, ਤੂੰ ਤੇ ਸਿਰਫ 4 ਹੀ ਮਾਰੇ ਨੇ। ਔਰ ਕੋਈ ਗੱਲ ਨਹੀਂ, ਕੈਰੀ ਔਨ ਦਾ ਗੁੱਡ ਵਰਕ। ਔਰ ਕੱਲਾ ਇਹੀ ਨਹੀਂ, ਇੱਕ ਹੁੰਦਾ ਕਿ ਵੀ ਤੁਸੀਂ ਕਿਸੇ ਨੂੰ ਜਿਹੜਾ ਉਸ ਸਿਚੁਏਸ਼ਨ 'ਚ ਕਹਿੰਦੇ ਹੋ ਕਿ ਵੀ ਤੂੰ ਰਹਿ ਭਾਵੇਂ, ਪਰ ਕੂਲ ਡਾਊਨ ਕਰਕੇ ਜਿਹੜੇ ਤੇਰੇ ਕੋਲ ਪ੍ਰੋਗਰਾਮ ਵਗੈਰਾ ਨੇ ਉਹਨਾਂ ਦੇ ਵਿੱਚ ਨਾ ਜਾ। ਔਰ ਫੌਰਨ ਦਿੱਲੀ ਦੇ ਵਿੱਚ ਇੱਕ ਜੇਲ੍ਹਾਂ ਨਾਲ ਸੰਬੰਧਿਤ ਜੇਲ੍ਹ ਸੁਧਾਰ ਔਰ ਪ੍ਰਿਜ਼ਨ ਔਰ ਦੂਜੇ ਪ੍ਰੋਗਰਾਮ ਦੇ ਵਿੱਚ ਜਿੱਥੇ ਉਹ ਚੀਫ ਗੈਸਟ ਉਹਨੂੰ ਬਣਾਇਆ ਹੋਇਆ ਸੀ, ਉਹਨੇ ਬਿਲਕੁਲ ਬੇਸ਼ਰਮੀ ਦੇ ਨਾਲ ਉਹਨੂੰ ਪ੍ਰੀਜ਼ਾਈਡ ਕੀਤਾ। ਫਰਕ ਸਿਰਫ ਇੰਨਾ ਸੀ ਕਿ ਪਹਿਲਾਂ ਉਸੇ ਪ੍ਰੋਗਰਾਮ ਲਈ ਮੀਡੀਆ ਨੂੰ ਇਨਵਾਈਟ ਕੀਤਾ ਹੋਇਆ ਸੀ, ਪਰ ਮੌਕੇ ਤੇ ਉਹਨਾਂ ਨੇ ਮੀਡੀਆ ਨੂੰ ਨੇੜੇ ਨਹੀਂ ਲੱਗਣ ਦਿੱਤਾ। ਲੇਕਿਨ ਉਹਦੇ ਤੋਂ ਉਹੀ ਪ੍ਰੋਗਰਾਮ ਨੂੰ ਪ੍ਰੀਜ਼ਾਈਡ ਕਰਵਾਉਣਾ ਇਹ ਦੱਸਦਾ ਹੈ ਕਿ ਇਹਦੇ ਬਾਵਜੂਦ ਕੱਲ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਸੁਪਰੀਮ ਕੋਰਟ ਨੇ ਇਸ ਦਾ ਸੂ ਮੋਟੋ ਨੋਟਿਸ ਲਿਆ। ਹਾਲਾਂ ਬਾਅਦ 'ਚ ਇਹ ਸਾਹਮਣੇ ਆਇਆ ਕਿ ਆਪ ਤਾਂ ਜਿੱਦਣ ਇਹ ਘਟਨਾ ਹੋਈ ਸੀ ਉਦੋਂ ਜੱਜਾਂ ਦਾ ਰਵੱਈਆ ਬਿਲਕੁਲ ਜਿਹੜਾ ਹੈ ਉਹ ਕੋਲਡ ਸ਼ੋਲਡਰ ਕਰਨ ਵਾਲਾ ਸੀ ਇਸ਼ੂ ਦੇ, ਪਰ ਕਿਉਂਕਿ ਕਪਿਲ ਸਿੱਬਲ ਔਰ ਇੱਕ ਹੋਰ ਵਕੀਲ ਨੇ ਇਹ ਪਟੀਸ਼ਨ ਕੀਤੀ ਕਿ ਜੀ ਇਹਦਾ ਸੂ ਮੋਟੋ ਲੋ, ਉਹਨਾਂ ਨੇ ਸੂ ਮੋਟੋ ਨੋਟਿਸ ਲਿਆ ਸੁਪਰੀਮ ਕੋਰਟ ਨੇ। ਲੇਕਿਨ ਇਸ ਗੱਲ ਹੁਣ ਗੱਲ ਤਾਂ ਇਹੀ ਹੈ ਕਿ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ। ਹੁਣ ਜੇ ਇਹ ਖੌਫ ਹੁੰਦਾ, ਸਟੇਟ ਤਾਂ ਹੈ ਹੀ ਗੁੰਡੇ ਯੋਗੀ ਦੀ ਹੈ, ਉੱਥੇ ਤਾਂ ਅਸੀਂ ਦੇਖਿਆ ਕਿ 4 ਦੇ ਪੋਸਟਮਾਰਟਮ 'ਚ ਗੋਲੀ ਲੱਗਣ ਦੀ ਜਿਹੜੀ ਹੈ ਉਹ ਕਿਸੇ ਨੇ ਪ੍ਰੋੜਤਾ ਹੀ ਨਹੀਂ ਕੀਤੀ ਹੈ ਕਿ ਕਿਸੇ ਦੀ ਡੈਥ ਗੋਲੀ ਨਾਲ ਹੋਈ ਹੈ। ਹਾਲਾਂ ਪਹਿਲਾਂ 28 ਸੈਕਿੰਡ ਦੀ ਵੀਡੀਓ ਦੀ ਗੱਲ ਹੁੰਦੀ ਸੀ, ਹੁਣ ਉਸ ਤੋਂ ਵੀ ਬੜੀ ਕਲੀਅਰ 45 ਸੈਕਿੰਡ ਦੀ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਅੱਜ ਸਾਰੇ ਮੀਡੀਆ ਦੇ ਵਿੱਚ ਚੱਲ ਰਹੀ ਹੈ। ਔਰ ਉਹਦੇ 'ਚ ਇਹ ਵੀ ਸਾਹਮਣੇ ਆ ਗਿਆ ਕਿ ਇਸ ਗੁੰਡੇ ਵਜ਼ੀਰ ਦਾ ਪੁੱਤਰ ਆਸ਼ੀਸ਼ ਮਿਸ਼ਰਾ, ਉਸ ਦੇ ਹੱਥ ਦੇ ਵਿੱਚ ਉਹ ਗੱਡੀ 'ਚੋਂ ਉਤਰਦਾ, ਉਹਦੇ ਹੱਥ ਦੇ ਵਿੱਚ ਰਿਵਾਲਵਰ ਫੜਿਆ ਹੋਇਆ। ਉਸ ਤੋਂ ਪਹਿਲਾਂ ਵੀ ਇੱਕ ਵੀਡੀਓ ਆਇਆ ਕਿ ਜਦੋਂ ਘਰੋਂ ਤੁਰਨ ਤੋਂ ਪਹਿਲੇ ਉਹ ਲੋਡ ਕਰ ਰਿਹਾ, ਉਹ ਪਤਾ ਨਹੀਂ ਕਿਵੇਂ ਹਾਸਲ ਕੀਤੀ ਉਹਨਾਂ ਨੇ। ਲੇਕਿਨ ਇਹ ਸਭ ਦੇ ਚੱਲਦਿਆਂ ਹੁਣ ਤੱਕ ਵੀ ਜਦੋਂ ਅਸੀਂ ਇਹ ਗੱਲਬਾਤ ਕੀਤੀ ਹੈ, ਕਿਉਂਕਿ ਸੁਪਰੀਮ ਕੋਰਟ ਨੇ ਦੇ ਇਹਦੇ ਬਾਵਜੂਦ ਮਿਨਿਸਟਰ ਦੀ ਐਕਟੀਵਿਟੀ ਬਰਾਬਰ ਜਾਰੀ ਹੈ। ਔਰ ਹੁਣ ਇਹ ਹੈ ਕਿ ਭਾਈ ਉਹਨਾਂ ਨੇ ਜਿਹੜਾ ਉਹ 2 ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਲਖੀਮਪੁਰ ਖੇਰੀ ਵਾਇਲੈਂਸ, 2 ਅਰੈਸਟਡ,
ਔਰ ਯੂਨੀਅਨ ਮਿਨਿਸਟਰ ਅਜੇ ਮਿਸ਼ਰਾ ਸਨ ਸਮਨਡ ਬਾਈ ਪੁਲਿਸ। ਹੁਣ 6 ਦਿਨ ਹੋ ਗਏ ਨੇ, 5ਵਾਂ ਦਿਨ ਹੈ, 3 ਅਕਤੂਬਰ ਤੋਂ ਅਸੀਂ ਦੇਖਦੇ ਹਾਂ, ਚੱਲਦੇ ਹਾਂ। ਅੱਛਾ, ਹੁੰਦਾ ਇਹ ਹੈ ਕਿ ਜੇ 302 ਦਾ ਮੁਕੱਦਮਾ ਜਾਂ ਦੂਜਾ ਹੈ, ਤੁਸੀਂ ਤਾਂ ਆਮ ਹਾਲਤ ਦੇ ਵਿੱਚ ਕਿਸੇ ਦੀ ਜਿਹੜੀ ਕੋਈ ਹੁੰਦਾ ਹੈ ਤੇ ਉਹ ਭੱਜ ਰਹੇ ਹੁੰਦੇ ਨੇ ਜੀ, ਐਂਟੀਸਪੇਟਰੀ ਬੇਲ ਕਰਾਈ ਹੈ, ਕੋਈ ਡਿਫੇਮੇਸ਼ਨ ਦਾ ਕਰਤਾ ਹੈ, ਕੋਈ ਹੋਰ ਕਰ ਦਿੱਤਾ ਹੈ। ਲੇਕਿਨ ਹੁਣ ਇਹ ਆਇਆ ਕਿ ਜੀ ਉਹ ਜਿਹੜਾ ਉਹਨੂੰ ਸਮਨ ਕੀਤਾ ਹੈ, ਔਰ ਅੱਜ ਸੀ ਕਿ ਬੜੇ ਭੀੜ ਭੜੱਕੇ ਦੇ ਵਿੱਚ ਜਿਹੜਾ ਕੋਰਟ ਦਾ ਇੱਕ ਬੰਦਾ ਜਾ ਕੇ ਉਹਦੇ ਘਰ ਦੇ ਬਾਹਰ ਨੋਟਿਸ ਚਿਪਕਾ ਰਿਹਾ ਔਰ ਉਹਨੂੰ ਇਹ ਕਹਿ ਰਿਹਾ ਕਿ ਜੀ ਉਹਨੂੰ ਪੁਲਿਸ ਨੇ ਸਮਨ ਕੀਤਾ ਹੈ। ਹੁਣ ਕੋਈ ਛਾਪਾਮਾਰੀ ਜੇ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਵਜ਼ੀਰ ਦੇ ਘਰ 'ਚ ਹੋਏ, ਪਰ ਗੱਲ ਤਾਂ ਉਹੀ ਹੈ ਵੀ ਇਹ ਕਿਹਨੇ ਕਹਿਣਾ, ਕਿਉਂਕਿ ਇਹ ਸਾਰਾ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਜਿਹੜੇ 2 ਫੜੇ ਨੇ, ਜਿਵੇਂ ਉਹ ਆਮ ਹੁੰਦਾ ਹੈ, ਜਦੋਂ ਵੀ ਇਹ ਪੰਜਾਬ ਦੇ ਹਵਾਲੇ ਨਾਲ ਵੀ ਕਿਹਾ ਜਾਂਦਾ ਸੀ ਕਿ ਭਾਈ 2-3 ਇਕੱਠੇ ਕਤਲ ਕਰਵਾਉਂਦੇ ਨੇ, ਭਾਵੇਂ ਕਰਨ ਵਾਲਾ ਮਾਲਕ ਹੁੰਦਾ ਹੈ, ਨਾਲ ਉਹਨੇ 2 ਸੀਰੀ ਜਿਹੜੇ ਨੇ ਜਾਂ ਮਜ਼ਦੂਰ ਆਪਣੇ ਨਾਲ ਰੱਖੇ ਹੁੰਦੇ ਨੇ ਜਿਨ੍ਹਾਂ ਤੋਂ ਕਤਲ ਕਰਵਾਇਆ ਜਾਂਦਾ ਹੈ, ਤੇ ਉਹਨਾਂ ਨੂੰ ਕਹਿੰਦੇ ਨੇ ਕੋਈ ਨਹੀਂ, ਤੁਹਾਡੇ ਘਰ ਜਿੰਨਾ ਹੈ ਤੁਹਾਡੇ ਉਨੀ ਤਨਖਾਹ ਤੁਹਾਡੇ ਘਰ ਪਹੁੰਚਦੀ ਜਾਏਗੀ ਤੇ ਤੂੰ ਬੇਫਿਕਰ ਰਹਿ, ਅਸੀਂ ਵਧੀਆ ਵਕੀਲ ਕਰਾਂਗੇ, ਤੇਰੀ ਸਜ਼ਾ 9 ਸਾਲ ਵੀ ਨਹੀਂ ਹੁੰਦੀ, ਉਹਨੂੰ ਵੀ ਘਟਾ ਲਾਂਗੇ, ਕਢਾ ਲਾਂਗੇ। ਸੋ ਇਸ ਕਿਸਮ ਦਾ ਹੁਣ ਕਿਉਂਕਿ ਇੰਨਾ ਕੁ ਇਹਦਾ ਰੌਲਾ ਸਾਰੇ ਪਾਸੇ ਪੈ ਗਿਆ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਨੂੰ ਤਾਂ ਫੜਨਾ ਪੈਣਾ ਸੀ। ਸੋ ਉਹ ਜਿਹੜੇ 2 ਉਹਦੇ ਸਾਥੀ ਗੁੰਡੇ ਹੋਣਗੇ ਉਹਨਾਂ ਨੂੰ ਉਹਨਾਂ ਨੇ ਜਿਹੜਾ ਅਰੈਸਟ ਕੀਤਾ ਹੈ, ਪਰ ਅਜੇ ਤੱਕ ਵੀ ਜਦੋਂ ਤੱਕ ਅਸੀਂ ਇਹ ਡਿਸਕਸ ਕਰ ਰਹੇ ਹਾਂ ਉਸ ਨੂੰ ਜਿਹੜਾ ਆਸ਼ੀਸ਼ ਮਿਸ਼ਰਾ ਉਹ ਐਬਸਕੌਂਡ ਕਰ ਰਿਹਾ ਹੈ। ਉਹਦੇ ਲਈ ਕੋਈ ਪੁਲਿਸ ਨੂੰ ਕੋਈ ਇਹ ਵੀ ਕਾਹਲੀ ਵੀ ਨਹੀਂ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਯੂਪੀ ਨੂੰ ਇਹ ਕਿਹਾ ਕਿ 24 ਘੰਟੇ ਦੇ ਵਿੱਚ ਸਟੇਟਸ ਰਿਪੋਰਟ ਫਾਈਲ ਕਰੋ। ਹੁਣ ਇਹ ਸਟੇਟਸ ਰਿਪੋਰਟ ਦੇ ਥੱਲੇ ਉਹਨਾਂ ਨੇ ਕਹਿਣਾ ਜੀ ਆਹ ਦੇਖੋ ਅਸੀਂ FIR ਕੀਤੀ ਹੈ, 2 ਬੰਦੇ ਅਸੀਂ ਅਰੈਸਟ ਕਰ ਲਏ ਨੇ ਔਰ ਇਸ ਸਾਰੇ ਦੇ ਉੱਤੇ ਜਿਹੜਾ ਅਸੀਂ ਜਿਹੜਾ ਉਹ ਕਾਰਵਾਈ ਕਰ ਰਹੇ ਹਾਂ। ਹੁਣ ਜੀ ਬੰਦਾ ਜਿਹੜਾ ਉਹ ਐਬਸਕੌਂਡ ਕਰ ਰਿਹਾ, ਅਸੀਂ ਛਾਪਾਮਾਰੀ ਕਰਾਂਗੇ, ਅਸੀਂ ਦੂਸਰੇ ਕਰਾਂਗੇ। ਹੁਣ ਇਸ ਸਭ ਦੇ ਚੱਲਦੇ ਆ ਦੂਸਰਾ ਪੱਖ ਜਿਹੜਾ ਅਸੀਂ ਕਹੇ ਕਿ ਵੀ ਜਿਹੜੀ ਤਨਜ਼ੀਮ ਜਿਸ ਨੇ ਕਾਲ ਦਿੱਤੀ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਦੀ, ਜਿਹਦੇ ਥੱਲੇ ਭਾਵੇਂ ਕਦੇ 30 ਕਦੇ 32 ਕਦੇ 34 ਆਰਗੇਨਾਈਜੇਸ਼ਨਸ ਦਾ ਉਸ ਨੂੰ ਅੰਬਰੇਲਾ ਕਿਹਾ ਜਾਂਦਾ, ਸੰਯੁਕਤ ਕਿਸਾਨ ਮੋਰਚਾ। ਇਸ ਸਾਰੇ ਦੌਰ ਦੇ ਵਿੱਚ ਜਿਹੜੀ ਬਹੁਤ ਸਾਰਿਆਂ ਨੂੰ, ਸਾਨੂੰ ਤਾਂ ਪਹਿਲਾਂ ਹੀ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਇਹ ਕੀ ਜਨਸਾਂ ਨੇ, ਪਹਿਲਾਂ ਵੀ ਪਤਾ ਸੀ ਪਰ 26 ਜਨਵਰੀ ਨੇ ਜਿਹਨੂੰ ਨਹੀਂ ਵੀ ਪਤਾ ਸੀ ਉਹਨੂੰ ਵੀ ਪਤਾ ਲੱਗ ਗਿਆ। ਹੁਣ ਇਸ ਸਾਰੇ ਪੀਰੀਅਡ 'ਚ ਤੁਸੀਂ ਇਹ ਦੇਖੋਗੇ ਕਿ ਇੰਨਾ ਵੱਡਾ ਹਾਦਸਾ ਵਾਪਰਦਾ ਹੈ। ਮਿਸਟਰ ਟਕੈਤ ਹਾਲਾਂ ਭਾਵੇਂ ਔਨ ਦਾ ਡਿਫੈਂਸਿਵ ਹੈ, ਉਹ ਆਪਣੀਆਂ ਸਫਾਈਆਂ ਵੀ ਦੇ ਰਿਹਾ ਹੈ, ਉਹਨੂੰ ਪੱਤਰਕਾਰ ਪੁੱਛ ਰਿਹਾ ਜੀ ਉਹ ਜਿਹੜਾ ਇੱਕ ਨੌਜਵਾਨ ਪਿੰਡਾਂ ਵਾਲਿਆਂ ਦੀ ਟੀ-ਸ਼ਰਟ ਪਾਈ ਹੋਈ ਸੀ ਔਰ ਇਹ ਤਾਂ ਜਿਹੜਾ ਸਰਕਾਰ ਤਾਂ ਕਹਿੰਦੀ ਹੈ ਉਗਰਵਾਦੀ, ਔਰ ਦੂਜੇ ਉਹਨੇ ਕਿਹਾ ਵੀ ਠੀਕ ਹੈ ਪਿੰਡਾਂ ਵਾਲਿਆਂ ਨੂੰ ਜਿਹੜੇ ਨੇ ਕੁਝ ਲੋਕ ਸੰਤ ਮੰਨਦੇ ਨੇ, ਸਰਕਾਰ ਜਿਹੜੀ ਹੈ ਉਹ ਅੱਤਵਾਦੀ ਮੰਨਦੀ ਹੈ। ਹਾਲਾਂਕਿ ਆਨਸਰ ਉਹਦਾ ਗਲਤ ਨਹੀਂ ਹੈ, ਲੇਕਿਨ ਇਹਨੂੰ ਲੈ ਕੇ ਵੀ ਇੱਕ ਪਾਸੇ ਨੈਗੇਟਿਵਿਟੀ ਕਿਸ ਕਿਸਮ ਦੀ ਹੋ ਰਹੀ ਹੈ ਕਿ ਦੇਖ ਲਓ ਜੀ ਟਕੈਤ ਨੇ ਕਿਹਾ ਆ ਦੇਖ ਲਓ ਜੀ ਸਿੱਖ ਤਾਂ ਉਹਨੂੰ ਸੰਤ ਮੰਨਦੇ ਨੇ, ਮਤਲਬ ਗੱਲ ਤਾਂ ਨਹੀਂ। ਪਰ ਇਹ ਅੱਜ ਵੀ ਇਹ ਗੱਲ ਸ਼ੱਕ ਦੇ ਘੇਰੇ 'ਚ ਹੈ ਕਿ ਜਦੋਂ ਇੱਕ ਪਾਸੇ ਦੇਖੋ ਜਿਹੜੀਆਂ ਫੈਮਿਲੀਜ਼ ਹੁੰਦੀਆਂ ਨੇ, ਜਦੋਂ ਕੋਈ ਟ੍ਰੈਜਡੀ ਵਾਪਰਦੀ ਹੈ, ਮੌਤਾਂ ਹੋਈਆਂ ਨੇ, ਇਮੀਡੀਏਟ ਬਾਅਦ ਜਦੋਂ ਡੈੱਡ ਬਾਡੀ ਤੁਹਾਡੇ ਸਾਹਮਣੇ ਹੈ, ਤੁਹਾਡੇ ਕੋਲ ਕੁਝ ਵੀ ਮਨਵਾਉਣ ਦਾ ਮੌਕਾ ਹੁੰਦਾ ਹੈ। ਹਕੂਮਤ ਵੀ ਘਬਰਾਈ ਹੁੰਦੀ ਹੈ, ਲੋਕ ਵੀ ਜਿਵੇਂ ਧਾਈ ਕਰਕੇ ਲਖੀਮਪੁਰ ਖੇਰੀ ਵੱਲ ਜਾ ਰਹੇ ਸੀ ਔਰ ਹੁਣ ਵੀ ਅਜੇ ਤੱਕ ਵੀ ਜਿਹੜਾ ਐਨ ਪੂਰਾ ਗੱਡੀਆਂ ਦੇ ਕਾਫਲੇ ਔਰ ਦੂਜੇ ਤੀਜੇ ਜਾ ਰਹੇ ਨੇ। ਵੀ ਐਸੀ ਰਾਕੇਸ਼ ਟਕੈਤ ਦੀ ਕੀ ਮਜਬੂਰੀ ਸੀ ਕਿ ਬਿਨਾਂ ਬਾਕੀਆਂ ਦੇ ਨਾਲ ਡਿਸਕਸ ਕੀਤੇ, ਪਹਿਲਾਂ ਤਾਂ ਇਹੀ ਇੱਕ ਗੱਲ ਆਉਂਦੀ ਹੈ ਕਿ ਜੀ ਬਾਕੀ ਸਾਰੇ ਰੋਕ ਲਏ, ਰਾਕੇਸ਼ ਟਕੈਤ ਪਹੁੰਚ ਜਾਂਦਾ ਔਰ ਬਾਕੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਕੋਈ ਰਾਜੇਵਾਲ ਕੋਈ ਦੂਜੇ ਤੀਜੇ ਜਿਹੜੇ ਸਾਰਾ ਦਿਨ ਫੇਸਬੁੱਕ ਤੇ YouTube ਦੇ ਉੱਤੇ ਨੈਗੇਟਿਵਿਟੀ ਕਰਨ ਤੇ ਰਹਿੰਦੇ ਨੇ ਆਪਣੇ ਵਿਰੋਧੀਆਂ ਦੀ, ਉਹ ਕਿੱਥੇ ਸੀ? ਕੀ ਇਹ ਕੰਸੈਂਸਸ ਦੇ ਨਾਲ ਲਿਆ ਗਿਆ ਫੈਸਲਾ ਸੀ? ਔਰ ਉਸ ਸਾਰੇ 'ਚ ਜਿਹਨੂੰ ਉਹਨਾਂ ਦਾ ਵਜ਼ੀਰ ਕਹਿ ਰਿਹਾ ਬੀਜੇਪੀ ਦਾ ਯੂਪੀ ਦਾ, ਸਮਝੌਤਾ ਹੁਆ, ਸਭ ਖੁਸ਼ ਹੈ। ਹੁਣ ਸਮਝੌਤਾ ਤੁਸੀਂ 45 ਲੱਖ ਦਾ ਮੁਆਵਜ਼ਾ ਔਰ ਨੌਕਰੀ ਔਰ ਉਹ ਵੀ ਜਿਹੜਾ ਉਹਦੀ ਪੜਤਾਲ ਤੇ ਫਲਾਣਾ। ਹੁਣ ਅਸਲੀ ਜਿਹੜੀ ਗੱਲ ਜਿਹੜਾ ਪ੍ਰੈਸ਼ਰ ਬਿਲਟ ਹੋਇਆ ਸੀ ਉਹ ਤਾਂ ਤੁਸੀਂ ਇੱਕਦਮ ਦੇਖੋਗੇ ਕਿ ਬੀਜੇਪੀ ਵਾਲੇ ਤਾਂ ਫੁੱਲੀ ਰਿਲੈਕਸ ਤੁਹਾਨੂੰ ਉਦੋਂ ਹੀ ਨਜ਼ਰ ਆਣੇ ਸ਼ੁਰੂ ਹੋ ਗਏ ਕਿ ਬਈ ਸੌਦੇਬਾਜ਼ੀ ਹੋ ਗਈ। ਹੁਣ
ਅੱਗੋਂ ਕੀ ਕਰਨਾ ਹੈ। ਹੁਣ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਵੀ ਨੈਗੇਸ਼ਨ ਸਾਰੇ ਪਾਸੇ ਹੋ ਰਹੀ ਹੈ, ਤੇ ਹੁਣ ਉਹਨਾਂ ਨੇ ਕਿਹਾ ਜੀ ਅਸੀਂ 8 ਅਕਤੂਬਰ ਨੂੰ ਆਪਣਾ ਪ੍ਰੋਗਰਾਮ ਦੇਵਾਂਗੇ, ਕਿਉਂਕਿ 12 ਅਕਤੂਬਰ ਨੂੰ ਜਿਹੜੇ 4 ਕਿਸਾਨ ਮਾਰੇ ਗਏ ਨੇ ਉਹਨਾਂ ਦੀ ਅੰਤਮ ਅਰਦਾਸ ਹੈ। ਸੋ ਜ਼ਾਹਰ ਹੈ ਉਸ ਅੰਤਮ ਅਰਦਾਸ ਤੋਂ ਪਹਿਲਾਂ, ਕਿਉਂਕਿ ਉਹਦੇ 'ਚ ਉਹਨਾਂ ਨੂੰ ਲੱਗਦਾ ਵੀ ਜਵਾਬਦੇਹੀ ਹੋਏਗੀ, ਔਰ ਈਵਨ ਉਸ ਇਕੱਠ ਨੂੰ ਵੀ ਉਹ ਇਸਤੇਮਾਲ ਕਰਨਾ ਚਾਹਣਗੇ ਆਪਣਾ ਜਿਹੜਾ ਉਹਨਾਂ ਨੇ ਸੋ ਕਾਲਡ ਪ੍ਰੋਗਰਾਮ ਦੇਣਾ ਹੈ। ਪਰ ਮੈਂ ਸਮਝਦਾ ਵੀ ਜਿਵੇਂ 26 ਜਨਵਰੀ ਸਾਡਾ ਪ੍ਰਾਈਮ ਜਿਹੜਾ ਡੇ ਸੀ, ਜਿਸ ਦਿਨ ਤੋਂ ਬਾਅਦ ਅਸੀਂ ਕੁਝ ਵੀ ਮਨਾਉਣ ਦੀ ਸਮਰੱਥਾ ਰੱਖਦੇ ਸੀ, ਜਿਹੜੀ ਤੁਹਾਡੀ ਸਟਰੈਂਥ ਸੀ, ਪਰ ਕਿਸਾਨ ਲੀਡਰਸ਼ਿਪ ਨੇ ਉਹਨੂੰ ਕਮਜ਼ੋਰੀ ਬਣਾ ਕੇ ਬੈਕਫੁੱਟ ਤੇ ਚਲੇ ਗਏ। ਔਰ ਇਹੀ ਗੱਲ 3 ਅਕਤੂਬਰ ਤੋਂ ਬਾਅਦ ਅਗਲੇ 24 ਘੰਟੇ 'ਚ ਜੋ ਕੁਝ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦਾ ਇੱਕ ਹਮਦਰਦੀ ਦੀ ਵੇਵ ਉਹਨਾਂ ਦੇ ਨਾਲ ਸੀ, ਪਰਿਵਾਰਾਂ ਨਾਲ, ਸਰਕਾਰ ਦਾ ਜ਼ੁਲਮ, ਔਰ ਬਿਲਕੁਲ ਉਹ ਐਕਸਪੋਜ਼ ਹੋਏ ਸੀ। ਇਹ ਮੌਕਾ ਸੀ ਜਿਹਦੇ ਥੱਲੇ ਤੁਸੀਂ ਵਜ਼ੀਰ ਦਾ ਅਸਤੀਫਾ ਤਾਂ ਬਹੁਤ ਛੋਟੀ ਗੱਲ ਸੀ। ਜੇ ਇਹ ਵੀ ਮੰਗ ਰੱਖ ਦਿੰਦੇ ਕਿ ਜੀ ਇਹ ਤਿੰਨੋਂ ਕਾਨੂੰਨ ਵਾਪਸ ਲਓ, ਅਦਰਵਾਈਜ਼ ਅਸੀਂ ਇਹ ਸੰਸਕਾਰ ਨਹੀਂ ਕਰਨੇ ਇਹਨਾਂ ਦੇ, ਉਹ ਵੀ ਹਕੂਮਤ ਮੰਨਣ ਲਈ ਤਿਆਰ ਹੁੰਦੀ। ਇਹਨਾਂ ਨੇ ਤਾਂ ਵਜ਼ੀਰ ਦਾ ਅਸਤੀਫਾ ਵੀ ਨਹੀਂ ਲਿਆ, ਔਰ ਅਰੈਸਟ ਦੀ ਗੱਲ ਵੀ ਜਿਹੜੀ ਹੈ ਉਹ ਨਹੀਂ ਕੀਤੀ ਹੈ ਕਿ ਭਾਈ ਉਹਨੂੰ ਫੌਰਨ ਅਰੈਸਟ ਕਰੋ, ਇਸ ਗੁੰਡੇ ਨੂੰ ਜਿਹੜਾ ਮੌਕੇ ਤੇ ਆ ਕੇ ਜਿਹਨੇ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਅਸੀਂ ਦਿਲਵਦੀ ਕਿਸ ਹੱਦ ਤੱਕ ਹੈ ਕਿ ਗੱਲ ਜੇ ਜੂਨ 84 ਦਾ ਹਮਲਾ ਘੱਲੂਘਾਰਾ ਜਦੋਂ ਇੰਦਰਾ ਗਾਂਧੀ ਕਰਵਾਉਂਦੀ ਹੈ, ਭਾਰਤ ਦੇ ਜਾਗਦੀ ਜ਼ਮੀਰ ਵਾਲੇ ਲੋਕ, ਅਕਲੀਅਤਾਂ, ਸਿਵਲ ਸੁਸਾਇਟੀ, ਉਹ ਇੰਦਰਾ ਗਾਂਧੀ ਨੂੰ ਕੰਡੈਮ ਕਰਦੀ, ਪਾਰਲੀਮੈਂਟ 'ਚ ਆਵਾਜ਼ ਉੱਠਦੀ ਕਿ ਭਾਈ ਤੁਸੀਂ ਇੱਕ ਧਾਰਮਿਕ ਥਾਂ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਸਭ ਤੋਂ ਜਿਹੜੀ ਪਾਇਸ ਥਾਂ ਹਮਲਾ ਕੀਤਾ, ਤੇ ਜੇ ਇਵੇਂ ਹੁੰਦਾ ਤੇ ਸ਼ਾਇਦ ਜੋ ਕੁਝ ਫਿਰ ਘਟਨਾਕ੍ਰਮ ਨਵੰਬਰ ਦੇ ਵਿੱਚ ਵਾਪਰਦਾ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ, ਉਹ ਨਹੀਂ ਸੀ ਵਾਪਰਨਾ। ਹੁਣ ਜੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਵਿੱਚ ਸਿੱਖਾਂ ਦੀ ਹੰਟਿੰਗ, ਉਸ ਦੇ ਖਿਲਾਫ ਭਾਰਤ ਦੀ ਸਿਵਲ ਸੁਸਾਇਟੀ, ਪੋਲੀਟੀਕਲ ਪਾਰਟੀਆਂ ਖਲੋਂਦੀਆਂ, ਤੇ ਫਿਰ 2002 ਚ ਗੁਜਰਾਤ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਨਹੀਂ ਸੀ ਹੋਣੀ। ਕਿਉਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਗੈਟ ਅਵੇ ਹੈ, ਰਾਦਰ 1984 ਚ ਹਮਲਾ ਕਰਕੇ ਔਰ ਨਵੰਬਰ 84 ਚ ਸਿੱਖ ਨਸਲਕੁਸ਼ੀ ਕਰਕੇ ਰਾਜੀਵ ਗਾਂਧੀ 3/4 ਸੀਟਸ ਜਿਹੜੀਆਂ ਨੇ ਉਹ ਜਿੱਤ ਲੈਂਦਾ ਪਾਰਲੀਮੈਂਟ 'ਚ 2000, ਔਰ ਉਹਦੇ ਚੋਂ ਜੋ ਉਹਨਾਂ ਨੇ ਕੀਤਾ ਉਹਦੇ ਚੋਂ ਹੀ ਸਬਕ ਸਿੱਖਿਆ ਹਿੰਦੂ ਤਵੀਆਂ ਨੇ। ਉਹਨਾਂ ਨੇ ਬਾਬਰੀ ਮਸਜਿਦ ਵੀ ਢਾਈ 6 ਦਸੰਬਰ 1992 ਨੂੰ। ਫਿਰ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ 'ਚ ਕੋਲਡ ਬਲੱਡਡ ਮਰਡਰ ਕਰਕੇ ਹਿੰਦੂ ਹਿਰਦੇ ਸਮਰਾਟ ਬਣ ਗਿਆ। ਹੁਣ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਤੱਕ ਇਹ ਕਾਤਲਾਂ ਦੀ ਬਿੱਲਾ ਰੰਗਾ ਦੀ ਜੋੜੀ ਪਹੁੰਚ ਗਈ। ਫਿਰ 2008 ਦੇ ਵਿੱਚ ਕੰਧਮਾਲ ਉੜੀਸਾ ਦੇ ਵਿੱਚ ਈਸਾਈਆਂ ਦੀ ਨਸਲਕੁਸ਼ੀ ਕੀਤੀ ਗਈ, ਔਰ ਇਹ ਲਗਾਤਾਰਤਾ ਨਾਲ ਉਹਨਾਂ ਨੂੰ ਹੁਣ ਅੱਜ ਤਾਂ ਇੰਨਾ ਡੀਸੈਂਸਿਟਾਈਜ਼ ਹੋ ਚੁੱਕਾ ਹੈ ਸਾਰਾ ਕੁਝ। ਔਰ ਇਹ ਗੱਲ ਸਿੱਖਾਂ ਦਾ ਜ਼ੋਰ ਲੱਗਾ ਹੋਇਆ ਅਜੇ ਵੀ ਉੱਥੇ, ਕਿਸਾਨ ਜਥੇਬੰਦੀਆਂ ਦਾ ਵੀ, ਬਾਹਰ ਵੀ ਕੁਛ ਇਸ ਕਿਸਮ ਦੇ ਜਿਹੜੇ ਨੇ ਆਪਣੇ ਆਪ ਨੂੰ ਇੱਕ ਖੌਫ ਦੇ ਵਿੱਚ ਜਿਹੜੇ ਜੀ ਰਹੇ ਨੇ, ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਨਹੀਂ ਇਹ ਕਿਸਾਨ ਇਸ਼ੂ ਸੈਕੂਲਰ, ਜੇ ਅਸੀਂ ਕੱਲਾ ਇਹਨੂੰ ਸਿੱਖ ਇਸ਼ੂ ਬਣਾ ਦਿੱਤਾ ਤੇ ਫਿਰ ਜਿਹੜੇ ਨੇ ਸਾਡਾ ਸਾਥ ਨਹੀਂ ਕੋਈ ਦੇਗਾ, ਅੱਗੇ ਤੁਹਾਡੇ ਨਾਲ ਕੌਣ ਖਲੋਤਾ ਹੈ। ਔਰ ਇਹ ਗੱਲ ਅੱਜ ਈਵਨ ਰਵੀ ਸਿੰਘ ਖਾਲਸਾ, ਹਾਲਾਂ ਜਿਹਨੂੰ ਖਾਲਸਾ ਏਡ ਨੂੰ ਇੰਡੀਆ ਸਪਾਂਸਰਡ ਇੱਥੇ ਹਡਸਨ ਇੰਸਟੀਚਿਊਟ ਦੀ ਰਿਪੋਰਟ TV 84 ਜਾਂ 6 ਫਾਰ ਜਸਟਿਸ ਜਾਂ ਦੂਸਰਿਆਂ ਵਾਂਗ ਉਹ ਪਾਕਿਸਤਾਨ ਦੇ ਖਾਤੇ 'ਚ ਪਾਉਂਦੇ ਨੇ ISI ਨਾਲ ਜੋੜ ਕੇ। ਰਵੀ ਸਿੰਘ ਖਾਲਸਾ ਨੇ ਵੀ ਕਿਹਾ ਕਿ ਵੀ ਇਹ ਕੀ ਕਾਰਨ ਹੈ ਕਿ ਕਿਸਾਨ ਸਿੱਖ ਹੀ ਮਰ ਰਹੇ ਨੇ, ਸਿੱਖਾਂ ਵੱਲੋਂ ਹੀ ਕੀਤਾ ਜਾ ਰਿਹਾ, ਬਾਕੀ ਕਿੱਥੇ ਨੇ। ਅਸੀਂ ਤਾਂ ਕਿਸਾਨਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਭਾਈ ਪੰਜਾਬ ਹਰਿਆਣਾ ਜਿੱਥੇ ਸਿੱਖ ਨੇ, ਵੈਸਟਰਨ UP ਦੀ ਛੋਟੀ ਜਿਹੀ ਬੈਲਟ ਜਾਟਾਂ ਦੀ ਉਹ ਜ਼ਰੂਰ ਨਾਲ ਖਲੋਤੀ ਹੈ, ਪਰ ਇਹ ਕਿਸ ਕਿਸਮ ਦਾ ਬਿਹਾਈਂਡ ਦਾ ਬੈਕ ਸੌਦੇਬਾਜ਼ੀ ਹੋ ਰਹੀ ਹੈ, ਕੱਲ ਨੂੰ ਹੋਏਗੀ, ਇਹ ਹੌਲੀ ਹੌਲੀ ਕਿੰਨੀ ਕੁ ਦੇਰ ਤੋਂ ਇਹ ਗੱਲ ਲੁਕ ਸਕਦੀ ਹੈ। ਪਰ ਤੁਸੀਂ ਇੰਨੀ ਵੱਡੀ ਟ੍ਰੈਜੇਡੀ ਤੋਂ ਬਾਅਦ ਵੀ ਦੇਖੋਗੇ ਕੋਈ ਜਿਹੜੇ ਆਪਣੇ ਆਪ ਨੂੰ ਜਾਗਦੀਆਂ ਜ਼ਮੀਰਾਂ ਵਾਲੇ, ਕੋਈ ਲੈਫਟਿਸਟ, ਕੋਈ ਪ੍ਰੋਗਰੈਸਿਵ, ਕੋਈ ਜਿਹੜੇ ਨੈਸ਼ਨਲਿਸਟ, ਇੰਡੀਅਨ ਨੈਸ਼ਨਲਿਸਟ ਕੋ ਆਉਂਦੇ ਨੇ,
ਤੁਹਾਨੂੰ ਕੋਈ ਜੰਤਰ ਮੰਤਰ ਰੋਡ ਤੇ, ਕੋਈ ਦਿੱਲੀ ਦੀਆਂ ਸੜਕਾਂ ਤੇ, ਕੋਈ ਭਾਰਤ ਭਰ ਦੇ ਸ਼ਹਿਰਾਂ ਕਸਬਿਆਂ 'ਚ ਕੋਈ ਕੈਂਡਲ ਲਾਈਟਸ ਲੈ ਕੇ, ਕੈਂਡਲਸ ਫੜ ਕੇ ਕੋਈ ਮੁਜ਼ਾਹਰੇ ਨਜ਼ਰ ਆਉਂਦੇ ਹੋਣ ਕਿ ਭਾਈ ਤੁਸੀਂ 19 ਸਾਲ ਦਾ ਮੁੰਡਾ, 20 ਸਾਲ ਦਾ ਮੁੰਡਾ, 32 ਸਾਲ ਦਾ ਨੌਜਵਾਨ ਔਰ ਈਵਨ ਉਹ 60 ਸਾਲ ਦਾ ਜਿਹਦਾ ਮੁੰਡਾ ਫੌਜ ਦੇ ਵਿੱਚ ਦੇਸ਼ ਨੂੰ ਡਿਫੈਂਡ ਕਰ ਰਿਹਾ ਹੈ, ਵੀ ਤੁਸੀਂ ਉਹਨਾਂ ਨੂੰ ਦਰੜ ਕੇ ਮਾਰ ਦਿੱਤਾ ਹੈ। ਇਸ ਕਿਸਮ ਦਾ ਹਥਿਆਰ ਤੁਸੀਂ ਯੂਜ਼ ਕੀਤਾ ਹੈ, ਜਿਹੜਾ ਪਹਿਲਾਂ ਕਦੇ ਅੰਗਰੇਜ਼ਾਂ ਨੇ ਵੀ ਨਹੀਂ ਸੀ ਕੀਤਾ। ਉਸ ਰਾਜ ਦੇ ਵੇਲੇ, ਮੁਗਲਿਆ ਰਾਜ ਵੇਲੇ ਤਾਂ ਉਹ ਹੁੰਦੇ ਐਗਜ਼ਿਸਟ ਹੀ ਨਹੀਂ ਸੀ ਕਰਦੇ ਵਹੀਕਲ, ਲੇਕਿਨ ਤੁਹਾਨੂੰ ਕੋਈ ਵਿਰੋਧ ਨਜ਼ਰ ਨਹੀਂ ਆਏਗਾ। ਔਰ ਅਸੀਂ ਆਪਣੀਆਂ ਯੂਟਿਊਬਾਂ ਦੇ ਕੁਝ ਪ੍ਰੋਗਰਾਮ ਦੇਖ ਕੇ, ਜਿਹੜੇ ਉੱਥੋਂ ਹੁੰਦੇ ਨੇ, ਜਿਹੜੇ ਜਾਂ ਥੋੜੇ ਇੰਡੀਪੈਂਡੈਂਟ ਯੂਟਿਊਬਰ ਜਿਹੜੇ ਪ੍ਰੋਗਰੈਸਿਵ ਮਾਈਂਡਸੈਟ ਦੇ ਨੇ, ਜਾਂ ਇੱਕ ਅੱਧਾ NDTV ਵਰਗਾ, ਉਹ ਵੀ ਇੱਕ ਅੱਧਾ ਸ਼ੋ, ਜੇ ਤੁਸੀਂ NDTV ਦੇ ਹਵਾਲੇ ਨਾਲ ਵੀ ਦੇਖੋਗੇ ਤੇ ਰਵੀਸ਼ ਕੁਮਾਰ ਦੀ ਇੱਕ ਆਪਣੀ ਜਿਹੜੀ ਹੈ ਉਹ ਟਿਊਨ ਜਾਂ ਦੂਜੀ ਹੁੰਦੀ ਹੈ, ਰੈਸਟ ਆਫ ਦਾ ਡੇ 'ਚ ਉਹਨਾਂ ਦੇ ਪ੍ਰੋਗਰਾਮਾਂ ਤੇ ਵੀ ਉਹਨਾਂ ਦਾ ਹੀ ਪ੍ਰੋਪੇਗੈਂਡਾ ਚੱਲ ਰਿਹਾ ਹੁੰਦਾ। ਹੁਣ ਇਸ ਸਾਰੇ ਦੇ ਚੱਲਦੇ ਆ, ਜਦੋਂ ਕੋਈ ਜਵਾਬਦੇਹੀ ਨਹੀਂ ਹੈ, ਬਿਲਕੁਲ ਕੋਈ ਆਨਸਰੇਬਲ ਨਹੀਂ ਬਣਾਇਆ ਗਿਆ, ਤੇ ਉਹਦੇ ਤੋਂ ਹੌਸਲਾ ਲੈਂਦੇ ਆ ਜਿਹੜੀ ਦੂਸਰੀ ਘਟਨਾ ਇਸ ਦੇ ਨਾਲ ਵਾਪਰਦੀ ਹੈ, ਉਹ ਨਾਰਾਇਣਗੜ੍ਹ ਅੰਬਾਲਾ ਰੋਡ ਦੇ ਉੱਤੇ। ਇਸੇ ਤਰ੍ਹਾਂ ਉਸ ਇਲਾਕੇ ਦਾ MP ਨਾਯੂਬ ਸੈਣੀ, ਉਹ ਆਪਣੀ ਕਾਫਲੇ ਦੇ ਨਾਲ ਗੱਡੀਆਂ ਦੇ ਗੁਜ਼ਰ ਰਿਹਾ ਹੈ, ਔਰ ਕਿਸਾਨ ਯੂਨੀਅਨ ਵਾਲਿਆਂ ਨੇ ਜਿਹੜਾ ਉਸ ਕਾਫਲੇ ਨੂੰ ਰੋਕਿਆ, ਔਰ ਇਹ ਜਿਹੜਾ ਉਹਦੇ 'ਚ ਵੀ ਇੱਕ ਜਿਹੜੀ ਕਾਫਲੇ ਦੀ ਗੱਡੀ ਹੈ, ਉਹਨੇ ਇੱਕ ਕਿਸਾਨ ਨੂੰ ਜਿਹੜਾ ਹਿੱਟ ਕਰਕੇ ਜਿਹੜਾ ਉਹ ਥੱਲੇ ਸੁੱਟ ਕੇ ਅੱਗੇ ਨਿਕਲ ਗਏ, ਔਰ ਉਹ ਕਾਫੀ ਗੰਭੀਰ ਹਾਲਤ ਦੇ ਵਿੱਚ ਹੈ। ਔਰ ਪੁਲਿਸ ਭਾਵੇਂ 4 ਚੁਫੇਰੇ ਸੀ। ਇਹ ਸਵੇਰੇ ਦੀ ਘਟਨਾ ਹੈ 10:50 ਦੇ ਉੱਤੇ ਕਿ MP ਦੀ ਕਾਨਵਾਏ ਜਿਹੜੀ ਹੈ ਉਹ ਮੁੜ ਰਹੀ ਸੀ। ਫਾਰਮਰਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਕਾਲੇ ਝੰਡੇ ਦਿਖਾਏ, ਔਰ ਇੱਕ ਕਿਸਾਨ ਨੂੰ ਜਿਹੜਾ MP ਦੀ ਕਾਨਵਾਏ ਨੇ ਕੁਚਲਿਆ, ਔਰ ਉਸ ਤੋਂ ਬਾਅਦ ਜਿਹੜਾ ਇਸ ਘਟਨਾ ਤੋਂ ਬਾਅਦ ਕਿਸਾਨਾਂ ਨੇ ਸੜਕ ਨੂੰ ਬਲੌਕ ਕੀਤਾ, ਔਰ ਉਹਨਾਂ ਨੇ ਕਿਹਾ ਵੀ ਇਸ ਦੀ FIR ਰਜਿਸਟਰ ਕੀਤੀ ਜਾਏ। ਔਰ ਇਹ ਜਿਹੜਾ ਜ਼ਖਮੀ ਕਿਸਾਨ ਹੈ ਭਵਨਪ੍ਰੀਤ ਸਿੰਘ, ਜ਼ਾਹਰ ਹੈ ਵੀ ਸਿੱਖ ਨਾਂ ਹੈ, ਉਹਨੇ ਕਿਹਾ I was standing with black flag to protest against BJP MP Nayab Saini. All of a sudden the driver drove the vehicle towards me and I have suffered leg injury. ਉਹਦੀ ਲੱਤ ਦੇ ਵਿੱਚ ਸੱਟ ਲੱਗੀ ਹੈ। ਔਰ ਇਹ ਜਿਹੜਾ ਸੋ ਮਤਲਬ ਇਹ ਹੈ ਕਿ ਇਹ ਵਰਤਾਰਾ ਦੱਸਦਾ ਹੈ ਕਿ ਉਹਨਾਂ ਨੇ ਇਹ ਮਿਥ ਲਿਆ। ਔਰ ਇਹੀ ਨਹੀਂ, ਹੁਣ ਮੇਨਕਾ ਗਾਂਧੀ ਜਠਾਣੀ ਸੋਨੀਆ ਗਾਂਧੀ ਦੀ, ਉਹਦਾ ਮੁੰਡਾ ਵਰੁਣ ਗਾਂਧੀ ਜਿਹੜੇ BJP ਦੇ ਥੱਲੇ MP ਵੀ ਬਣੇ, ਮੇਨਕਾ ਗਾਂਧੀ এনवायरमेंट ਮਿਨਿਸਟਰ ਵੀ ਸੀ, ਸ਼ਾਇਦ ਐਨੀਮਲ ਨਾਲ ਰਿਲੇਟਡ ਵੀ ਸੀ ਮਿਨਿਸਟਰ BJP ਗਵਰਨਮੈਂਟ 'ਚ। ਹੁਣ ਵੀ ਵਰੁਣ ਗਾਂਧੀ ਮੈਂਬਰ ਪਾਰਲੀਮੈਂਟ ਹੈ, ਸ਼ਾਇਦ ਮੇਨਕਾ ਗਾਂਧੀ ਵੀ ਹੈ, ਮਾਂ ਪੁੱਤਰ ਦੋਵੇਂ ਹੀ ਨੇ, ਮੈਨੂੰ ਨਹੀਂ ਇੱਕ ਉਹਨਾਂ 'ਚੋਂ ਜ਼ਰੂਰ ਹੈ। ਇਹ ਜਦੋਂ ਕਿਉਂਕਿ ਇਹ MP ਉੱਥੋਂ ਹੀ ਬਣਦੇ ਨੇ, ਉਹੀ ਤਰਾਈ ਦੀ ਬੈਲਟ ਹੈ ਪੀਲੀਭੀਤ ਔਰ ਉਸ ਏਰੀਏ 'ਚੋਂ। ਔਰ ਇਹ ਜਦੋਂ ਘਟਨਾ ਜਿਹੜੀ ਕਿ ਵਰਤਾਈ ਗਈ ਲਖੀਮਪੁਰ ਖੇਰੀ ਵਾਲੀ, ਉਹਨੇ ਵਰੁਣ ਗਾਂਧੀ ਨੇ ਟਵੀਟ ਕੀਤਾ ਕਿ ਦਾ ਵੀਡੀਓ ਇਜ਼ ਕ੍ਰਿਸਟਲ ਕਲੀਅਰ। ਜਦੋਂ 28 ਸੈਕਿੰਡ ਦੀ ਵੀਡੀਓ ਆਈ, ਪ੍ਰੋਟੈਸਟਰਸ ਕੈਨ ਨਾਟ ਬੀ ਸਾਇਲੈਂਸ ਥਰੂ ਮਰਡਰ, ਕਿ ਤੁਸੀਂ ਕਤਲ ਕਰਕੇ ਜਿਹੜਾ ਹੈ ਉਹ ਚੁੱਪ ਨਹੀਂ ਕਰਾ ਸਕਦੇ। ਦੇਅਰ ਹੈਜ਼ ਟੂ ਬੀ ਅਕਾਊਂਟੇਬਿਲਿਟੀ ਫॉर द ਇਨੋਸੈਂਟ ਬਲੱਡ ਆਫ ਫਾਰਮਰਸ that has been spilled and justice must be delivered before a message of arrogance and cruelty enters the minds of every farmer. Strong ਉਹਨੇ ਟਵੀਟ ਕੀਤਾ ਵਰੁਣ ਗਾਂਧੀ ਨੇ। ਉਹਨੇ ਕਿਹਾ ਵੀ ਇਹ ਜਿਹੜਾ ਬੇਗੁਨਾਹ ਕਿਸਾਨਾਂ ਦਾ ਤੁਸੀਂ ਖੂਨ ਡੋਲਿਆ, ਇਹ ਅਜਾਈ ਨਹੀਂ ਜਾਂਦਾ ਹੁੰਦਾ, ਜਸਟਿਸ ਹੋਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਵੀ ਇਹ ਜੋ ਤੁਸੀਂ ਕਰੂਐਲਿਟੀ ਕਰ ਰਹੇ ਹੋ, ਕਿਸਾਨ ਵੀ ਉਸੇ ਲਾਈਨ ਤੇ ਸੋਚਣਾ ਸ਼ੁਰੂ ਕਰ ਦੇਣ। ਜਿਉਂ ਹੀ ਵਰੁਣ ਗਾਂਧੀ ਨੇ ਇਹ ਲਿਖਿਆ ਤੇ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਟ੍ਰੋਲਰ ਜਿਹੜੇ ਨੇ BJP ਦੇ, ਉਹਨਾਂ ਨੇ ਕਿਹਾ ਇਹਦੇ ਵਿਚਲਾ ਸਿੱਖ ਬਲੱਡ ਜਾਗ ਪਿਆ, ਕਿਉਂਕਿ ਮੇਨਕਾ ਗਾਂਧੀ ਜਿਹੜੀ ਹੈ ਉਹ ਕਰਨਲ ਆਨੰਦ ਸਿੱਖ ਸੀ, ਜਿਹਦੀ ਡਾਟਰ ਹੈ, ਔਰ ਹਾਲਾਂ ਵਿਆਹ ਉਹਨੇ ਸੰਜੇ ਨਾਲ ਕੀਤਾ, ਔਰ ਉਹ ਸਾਰਾ ਸਿੱਖੀਵਾੜੇ ਦਾ ਕੋਈ ਪਾਰਟ। ਲੇਕਿਨ 3 ਜਨਰੇਸ਼ਨਾਂ ਬਾਅਦ ਵੀ ਜਿਹੜਾ ਹੈ ਉਹਨਾਂ ਨੇ ਕਿਹਾ ਜੀ ਇਹਦੇ ਵਿਚਲਾ ਸਿੱਖ ਬਲੱਡ ਜਾਗ ਪਿਆ, ਔਰ ਇਹ ਹੁਣ ਸਿੱਖ ਕਿਸਾਨਾਂ ਦੇ ਲਈ ਆ ਗਿਆ। ਫਿਰ ਇਹੀ ਨਹੀਂ ਕਿ ਉਹਨੂੰ ਟਰੋਲ ਕੀਤਾ, ਉਹਨਾਂ ਦੀ ਵਰਕਿੰਗ ਕਮੇਟੀ ਜਿਹਦੇ 'ਚ 80 ਮੈਂਬਰ ਨੇ, ਜਿਹੜੀ ਹਾਈ ਉਹਨਾਂ ਦੀ ਡਿਸੀਜਨ ਮੇਕਿੰਗ ਬਾਡੀ ਹੈ BJP ਦੀ, ਉਹਦੇ 'ਚ ਮੇਨਕਾ ਗਾਂਧੀ ਵੀ ਸੀ, ਵਰੁਣ ਗਾਂਧੀ ਵੀ ਸੀ। ਔਰ ਅੱਜ ਉਹਨਾਂ ਨੇ ਮਾਂ ਪੁੱਤਰ ਨੂੰ ਸਜ਼ਾ ਦਿੰਦੇ ਆ ਕਿ ਵੀ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ
ਆਵਾਜ਼ ਚੁੱਕੀ ਹੈ, ਦੋਨਾਂ ਨੂੰ ਹੀ ਉਸ ਵਰਕਿੰਗ ਕਮੇਟੀ ਚੋਂ ਕੱਢ ਦਿੱਤਾ ਗਿਆ ਹੈ ਔਰ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਕੋਲ ਤਾਂ ਜਾਂ ਆਪ ਛੱਡ ਦੇਣਗੇ ਬੀਜੇਪੀ, ਨਹੀਂ ਤਾਂ ਉਹ ਕੱਢ ਦੇਣਗੇ। ਸੋ ਇਸ ਤੋਂ ਇਹ ਜੇ ਤੁਸੀਂ ਸਾਰੇ ਐਕਸ਼ਨਸ ਨੂੰ, ਇਹ ਅੰਬਾਲੇ ਵਾਲੀ ਘਟਨਾ, ਉਹੀ ਐਰੋਗੈਂਸ ਦੇ ਨਾਲ ਵਜ਼ੀਰ ਦਾ ਉਸ ਪੁਲਿਸ ਦੇ ਫੰਕਸ਼ਨ, ਜੇਲ੍ਹਾਂ ਦੇ ਫੰਕਸ਼ਨ 'ਚ ਜਾਣਾ, ਔਰ ਜੋ ਵਰੁਣ ਗਾਂਧੀ ਔਰ ਮੇਨਕਾ ਗਾਂਧੀ ਦੇ ਨਾਲ ਕੀਤਾ ਹੈ, ਔਰ ਜੋ ਮੀਡੀਆ, ਗੋਦੀ ਮੀਡੀਆ, ਉਹ ਸਾਰੇ ਨੂੰ, ਈਵਨ ਜਿਹੜੇ ਉੱਥੇ ਉਹ ਕਾਰਟੂਨ ਬਣਾ ਕੇ ਚਲਾ ਰਹੇ ਨੇ, 4 ਡੈੱਡ ਬਾਡੀ ਸਿੱਖਾਂ ਦੀਆਂ ਨੇ, ਇੱਕ ਦੇ ਉੱਤੇ ਜਿਹੜਾ ਹੈ ਉਹ ਇੱਕ ਬਲੈਂਕਟ ਦੇ ਉੱਤੇ ਖਾਲਿਸਤਾਨ ਲਿਖਿਆ ਹੋਇਆ ਹੈ, ਇੱਕ ਦੇ ਉੱਤੇ ਪਿੰਡਾਂ ਵਾਲਿਆਂ ਦੀ ਜਿਹੜੀ ਹੈ ਫੋਟੋ, ਇਹ ਕਾਰਟੂਨ ਚਲਾ ਰਹੇ ਨੇ ਇਹ ਦੱਸਣ ਦੇ ਲਈ ਕਿ ਜਿਹੜੇ ਮਾਰੇ ਗਏ ਇਹ ਤਾਂ ਜੋ ਬੀਜੇਪੀ ਦਾ, ਅਸੀਂ ਆਪ ਇੰਡੀਆ ਦਾ ਜ਼ਿਕਰ ਕੀਤਾ ਸੀ ਕਿ ਆਰਐਸਐਸ ਮਾਊਥਪੀਸ ਨੇ ਕੀ ਗੱਲਬਾਤ ਕੀਤੀ ਹੈ। ਸੋ ਮੁੱਕਦੀ ਗੱਲ, ਜਦੋਂ ਅਸੀਂ ਇਹ ਰੋਜ਼ਾਨਾ ਇਹ ਕਹਿ ਰਹੇ ਹਾਂ ਕਿ ਸਾਡੇ ਲਈ ਸਿੱਖ ਕੌਮ, ਉਹਨਾਂ ਨੇ ਦੇਖ ਲਿਆ। ਔਰ ਜਦੋਂ ਅਸੀਂ ਬੀਡੀ ਪਾਂਡੇ ਦੀ ਗੱਲ ਕੀਤੀ ਕਿ ਉਹਨੇ ਆਪਣੀ ਕਿਤਾਬ 'ਚ ਕਿਹਾ ਵੀ ਇੰਦਰਾ ਗਾਂਧੀ ਕਿਉਂ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ, ਔਰ ਉਹਨੇ ਕਿਹਾ ਕਿ ਉਹ ਡਿਕਟੇਟਰ ਮਿਜ਼ਾਜ ਸੀ, ਔਰ ਉਹਨੇ ਇਹ ਦੇਖ ਲਿਆ ਐਮਰਜੈਂਸੀ ਦੇ ਵੇਲੇ ਕਿ ਕੋਈ ਭਾਰਤ 'ਚ ਤਾਂ ਖਲੋਤਾ ਨਹੀਂ ਹੈ ਇੰਦਰਾ ਗਾਂਧੀ ਦੇ ਸਾਹਮਣੇ, ਸਭ ਜਿਹੜੇ ਨੇ ਜਾਂ ਆਪੇ ਹੀ ਆ ਕੇ ਪੇਸ਼ ਹੋ ਗਏ ਤੇ ਜਾਂ ਭੱਜ ਗਏ। ਸਿੱਖਾਂ ਨੇ ਮੋਰਚਾ ਲਾਇਆ, ਇੰਦਰਾ ਗਾਂਧੀ ਨੇ ਕਿਹਾ ਵੀ ਅੱਛਾ ਇਹ ਮੈਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਜੇ ਮੋਦੀ ਔਰ ਬੀਜੇਪੀ ਨੇ ਇੰਦਰਾ ਗਾਂਧੀ ਦੀ ਕਿਤਾਬ ਚੋਂ ਹੀ ਉਹ ਵਰਕਾ ਕੱਢ ਕੇ ਮੁਸਲਮਾਨਾਂ ਦੀ ਨਸਲਕੁਸ਼ੀ 2002 'ਚ ਕੀਤੀ ਸੀ ਕਿ ਜੇ ਸਿੱਖਾਂ ਦੀ ਨਸਲਕੁਸ਼ੀ ਜੂਨ 84, ਨਵੰਬਰ 84 ਤੋਂ ਬਾਅਦ ਫੇਲ ਹੋਈ, ਕਾਂਗਰਸ ਹਰ ਫਰੰਟ ਤੇ 3/4 ਮੈਜੋਰਿਟੀ ਦੇ ਨਾਲ ਵੋਟਾਂ ਰਾਜੀਵ ਗਾਂਧੀ ਲਿਜਾਂਦਾ ਤੇ ਅਸੀਂ ਕਿਉਂ ਨਹੀਂ ਹਕੂਮਤ ਕਰ ਸਕਦੇ। ਸੋ ਹੁਣ ਉਹੀ ਸਬਕ ਜਿਹੜਾ ਉਹਨਾਂ ਨੇ ਯਾਦ ਕੀਤਾ ਹੋਇਆ, ਉਹਨਾਂ ਨੇ ਦੇਖਿਆ ਕਿ ਇਹ 2014 ਤੋਂ ਮੋਦੀ ਦੇ ਇਸ ਰਾਜ ਦੇ, ਗੁੰਡਾਗਰਦੀ ਦੇ ਰਾਜ ਦੇ ਸਾਹਮਣੇ ਸਿੱਖ ਕੌਮ ਖਲੋਤੀ ਹੈ। ਉਹ ਭਾਵੇਂ ਸੀਏ ਦਾ ਇਸ਼ੂ ਹੋਏ, ਕਸ਼ਮੀਰੀ ਬੱਚੀਆਂ ਨੂੰ ਸੇਫਲੀ ਘਰੀ ਪਹੁੰਚਾਉਣਾ ਹੋਏ, ਬਾਕੀ ਹਰ ਮੌਜੂ ਦੇ ਉੱਤੇ, ਔਰ ਇਹਨਾਂ ਦਾ ਰੱਥ ਵੀ ਪੰਜਾਬ 'ਚ ਰੋਕਿਆ ਤੇ ਉਹਨਾਂ ਨੇ ਇਹ ਹੁਣ ਤਈਆ ਕੀਤਾ ਹੋਇਆ ਕਿ ਸਿੱਖ ਕੌਮ ਨੂੰ ਸਬਕ ਸਿਖਾਉਣਾ। ਇਹ ਜਿਹੜੇ ਕੋਲਡ ਬਲੱਡਡ ਮਰਡਰ ਪੀਲੀ ਉਹਦੇ 'ਚ ਉਹਨਾਂ ਨੇ ਲਖੀਮਪੁਰ ਦੇ ਵਿੱਚ ਕੀਤੇ, ਜੋ ਕੁਝ ਹੁਣ ਅੰਬਾਲੇ ਦੇ ਵਿੱਚ ਅਸੀਂ ਇਸ ਦਾ ਬੇਸ਼ੱਕ ਬਚਾਅ ਹੋਇਆ, ਲੇਕਿਨ ਅਸੀਂ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਹ ਹਾਲਤ ਸਿੱਖਾਂ ਦੇ ਲਈ ਵੱਧ ਤੋਂ ਵੱਧਤਰ ਹੋਏਗੀ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ। ਸਾਡੇ ਇਸ ਪਤੇ ਤੇ 36-01-377 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 516661919484। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ london number 4 khalistan.uk london4khalistan.uk। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਹਵਾਲੇ ਨਾਲ ਕਿ ਕਸ਼ਮੀਰ ਵਾਦੀ ਤੋਂ ਇੱਕ ਬਹੁਤ ਹੀ ਦੁਖਦਾਈ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ, ਜਿਹੜੀ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਸ਼੍ਰੀਨਗਰ ਵਿੱਚ ਦਹਿਸ਼ਤਗਰਦਾਂ ਨੇ ਇੱਕ ਹਾਈ ਸੈਕੰਡਰੀ ਸਕੂਲ ਵਿੱਚ ਦਾਖਲ ਹੋ ਕੇ ਸਕੂਲ ਦੀ ਪ੍ਰਿੰਸੀਪਲ ਸਪਿੰਦਰ ਕੌਰ ਅਤੇ ਇੱਕ ਅਧਿਆਪਕ ਦੀਪਕ ਚੰਦ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਸੋ ਪਿਛਲੇ ਇੱਕ ਹਫ਼ਤੇ ਵਿੱਚ 7 ਸਿਵਿਲੀਅਨ ਮਾਰੇ ਜਾ ਚੁੱਕੇ ਹਨ। ਸੋ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕਸ਼ਮੀਰ ਵਾਦੀ ਵਿੱਚ 1 ਮਿਲੀਅਨ ਫੌਜ ਦੇ ਹੁੰਦਿਆਂ ਇਹ ਬੇਗੁਨਾਹ ਘੱਟ ਗਿਣਤੀਆਂ ਦੇ ਕਤਲ ਕੌਣ ਕਰ ਰਿਹਾ ਹੈ ਔਰ ਇਸ ਦੇ ਪਿੱਛੇ ਕੌਣ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ? ਦੇਖੋ, ਅਸੀਂ ਰੋਜ਼ਾਨਾ ਉੱਠਦੇ ਹਾਂ, ਇਹ ਲੋਚਾ ਕਰ ਰਹੇ ਹੁੰਦੇ ਆ, ਚਾਹਨਾ ਕਰ ਰਹੇ ਹੁੰਦੇ ਆ ਕਿ ਅੱਜ ਕੋਈ ਚੰਗੀ ਖਬਰ ਅਸੀਂ ਆਪਣੇ ਵਿਊਅਰਸ ਨਾਲ ਸਾਂਝੀ ਕਰੀਏ, ਲੇਕਿਨ ਕੋਈ ਦਿਨ ਐਸਾ ਨਹੀਂ ਗੁਜ਼ਰ ਰਿਹਾ ਹੈ ਜਿਸ ਦਿਨ ਕੋਈ ਨਾ ਕੋਈ ਏਡਾ ਦੁਖਾਂਤ ਵਾਪਰਦਾ ਹੈ ਕਿ ਅਸੀਂ ਨਿੱਜੀ ਤੌਰ ਤੇ ਤਾਂ ਉਸ ਪੇਨ ਨੂੰ ਹੰਡਾਉਂਦੇ ਹਾਂ, ਸਾਨੂੰ ਇਹ ਵੀ ਲੱਗਦਾ ਹੈ ਕਿ ਕਿੰਨੇ ਹੋਰ ਲੱਖਾਂ ਲੋਕ ਜਿਹੜੇ ਡੇ ਟੂ ਡੇ ਸਿਰਫ ਖਬਰ ਸੁਣ ਕੇ ਜਾਂ ਦੇਖ ਕੇ ਉਸ ਦੀ ਪੀੜ ਨੂੰ ਮਹਿਸੂਸ ਕਰਦੇ ਨੇ, ਤੇ ਜਿਹੜੇ ਲੋਕ ਉਸ ਸਿਚੁਏਸ਼ਨ 'ਚ ਬੈਠੇ ਨੇ, ਜਿਨ੍ਹਾਂ ਦੇ ਘਰਾਂ 'ਚ ਇਹ ਵਾਪਰਦਾ ਹੈ, ਜਿਨ੍ਹਾਂ ਦੇ ਟੱਬਰਾਂ ਦੇ ਵਿੱਚ ਇਹ ਮੌਤ ਦਸਤਕ ਦਿੰਦੀ ਹੈ, ਉਹ ਬੇਸਹਾਰਾ, ਉਹਨਾਂ ਦੇ ਅੱਗੋਂ ਬੱਚੇ ਬੱਚੀਆਂ, ਪਰਿਵਾਰ, ਬਜ਼ੁਰਗ, ਉਹਨਾਂ ਦੇ ਮਾਪਿਓ, ਉਹ ਕਿਸ ਪੇਨ 'ਚੋਂ ਗੁਜ਼ਰਦੇ ਹੋਣਗੇ। ਪਰ ਇੱਕ ਅਫਸੋਸ ਦਾ ਵਾਕਿਆ ਹੈ ਕਿ ਜਿਨ੍ਹਾਂ ਦੇ ਕੋਲ ਇਹ ਸਾਰਾ ਪ੍ਰਬੰਧ ਹੈ, ਉਹਨਾਂ ਦੇ ਲਈ ਇਹ ਮਹਿਜ਼ ਇੱਕ ਡੇਟਾ ਬਣ ਕੇ ਰਹਿ ਜਾਂਦਾ ਹੈ ਕਿ ਇੰਨੇ ਦਿਨਾਂ 'ਚ ਇੰਨੇ ਬੰਦੇ ਮਾਰੇ ਗਏ। ਪਹਿਲਾਂ ਮਰਨ ਵਾਲਿਆਂ ਦੀ ਇੱਕ ਇਨਸਾਨ ਦੇ ਤੌਰ ਦੇ ਉੱਤੇ ਤਾਂ ਗਿਣਤੀ ਕਰਨ ਤੋਂ ਪਹਿਲਾਂ ਹੀ ਇਹ ਹੁੰਦਾ ਹੈ ਕਿ ਮਰਨ ਵਾਲਿਆਂ 'ਚੋਂ ਕਿੰਨੇ ਹਿੰਦੂ ਨੇ, ਕਿੰਨੇ ਮੁਸਲਮਾਨ ਨੇ, ਕਿੰਨੇ ਸਿੱਖ ਨੇ, ਔਰ ਲੋਕਾਂ ਦੇ ਉੱਤੇ ਫਿਰ ਇਹ ਛੱਡ ਦਿੱਤਾ ਜਾਂਦਾ ਹੈ ਕਿ ਉਹ ਅੰਦਾਜ਼ਾ ਲਾਣ ਕਿ ਇਹਦੇ ਪਿੱਛੇ ਕੌਣ ਹੋ ਸਕਦਾ ਹੈ। ਫਿਰ ਅੰਦਾਜ਼ਾ ਲਾਣ ਵਾਲੇ ਇਹ ਦੇਖਦੇ ਨੇ ਕਿ ਵੀ ਇਸ 'ਚੋਂ ਫਾਇਦਾ ਕਿਹਨੂੰ ਹੋਇਆ ਹੋਏਗਾ, ਕਿਹਦਾ ਕੀ ਹੈ, ਔਰ ਫਿਰ ਇਲਜ਼ਾਮ ਤਰਾਸੀ ਸ਼ੁਰੂ ਹੋ ਜਾਂਦੀ ਹੈ। ਜੇ ਕੁਝ ਪਾਕਿਸਤਾਨ ਦੇ ਵਿੱਚ ਅੰਦਰੂਨੀ ਵਾਪਰਦਾ ਹੈ ਤੇ ਉਸ ਦੇ ਪਿੱਛੇ ਸਾਹਮਣੇ ਇਹ ਹੁੰਦਾ ਹੈ ਵੀ ਕਿਹਨੇ ਕਰਵਾਇਆ ਹੋ ਸਕਦਾ ਹੈ। ਜੇ ਕਸ਼ਮੀਰ ਦੇ ਵਿੱਚ ਕੁਝ ਵਾਪਰਦਾ ਹੈ, ਭਾਰਤੀ ਕਬਜ਼ੇ ਵਾਲੇ, ਜਾਂ ਇਧਰਲੀ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਕੁਝ ਵਾਪਰਦਾ ਹੈ, ਫਿਰ ਇਹ ਅੰਦਾਜ਼ੇ ਹੁੰਦੇ ਨੇ ਕਿ ਭਾਈ ਇਹ ਕਿਵੇਂ ਹੈ, ਭਾਰਤੀ ਹਕੂਮਤ ਪਾਕਿਸਤਾਨ ਨੂੰ ਬਲੇਮ ਕਰਦੀ ਹੈ। ਪਰ ਇਸ ਸਾਰੇ ਦੇ ਵਿੱਚ ਦੇਖੋ, ਜਦੋਂ ਇਹ ਠੀਕ ਹੈ ਕਿ ਜਿਹੜਾ ਜੰਗ ਹੈ ਇਹ ਇਨਸਾਨੀ ਹਿਸਟਰੀ ਦਾ ਹਿੱਸਾ ਹੈ, 7-8 ਹਜ਼ਾਰ ਸਾਲ ਦੀ ਹਿਸਟਰੀ 'ਚ ਕਬੀਲਿਆਂ ਤੋਂ ਸ਼ੁਰੂ ਕਰੀਏ, ਤਾਕਤਵਰ ਜਿਹੜਾ ਉਹ ਦਰੜਦਾ ਕਮਜ਼ੋਰ ਨੂੰ, ਲੇਕਿਨ 20ਵੀਂ ਸਦੀ ਤੱਕ ਪਹੁੰਚਦੇ ਆ ਜਦੋਂ ਦੁਨੀਆ ਦੇ ਵਿੱਚ ਕੋਈ ਨਿਯਮ ਤੈਅ ਹੋਏ, ਕੋਈ ਅਸੂਲ ਬਣਾਏ ਗਏ। 2 ਜੰਗੇ ਅਜ਼ੀਮ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਹੋਈਆਂ, ਉਹਦੇ 'ਚ ਉਹਨਾਂ ਨੇ ਇਹ ਮੰਨ ਲਿਆ, ਜਦੋਂ ਜਿਨੀਵਾ ਪ੍ਰੋਟੋਕੋਲ ਜਾਂ UN ਪ੍ਰੋਟੋਕੋਲ ਸਾਹਮਣੇ ਆਉਂਦੇ ਨੇ ਕਿ ਭਾਈ ਜੇ ਕਿਤੇ ਜੰਗ, ਬੇਸ਼ੱਕ ਉਹ ਮਿਲੀਟੈਂਟ ਨੇ ਜਿਹੜੇ ਹਥਿਆਰਬੰਦ ਲੜਾਈ ਵੀ ਲੜ, ਉਹਨਾਂ ਦਾ ਵੀ ਇੱਕ ਜ਼ਾਬਤਾ ਹੈ ਕਿ ਉਹ ਜੇ ਫੌਜੀ ਜਾਂ ਪੁਲਿਸ ਜਾਂ ਜਿਹੜੇ ਉਹਨਾਂ ਦੇ ਅਗੇਂਸਟ ਕਰ ਰਹੇ ਨੇ ਹਥਿਆਰਬੰਦ ਨਾਲ ਲੜਦਾ ਤੇ ਉਹ ਇੱਕ ਡਿਫਰੈਂਟ ਲਾਈਨ ਹੈ। ਪਰ ਸਿਵਿਲੀਅਨਸ ਜਿਹੜੇ ਨੇ ਉਹ ਕਿਸੇ ਵੀ ਜੰਗ ਦੇ ਦੌਰਾਨ ਵੀ, ਜਦੋਂ ਡਿਕਲੇਅਰਡ ਵਾਰ ਵੀ ਹੋਏ, ਉਦੋਂ ਵੀ ਉਹਨਾਂ ਨੂੰ ਕਦੇ ਟਾਰਗੇਟ ਨਹੀਂ ਬਣਾਇਆ ਜਾਣਾ ਚਾਹੀਦਾ। ਇਸੇ ਤਰ੍ਹਾਂ ਰੈੱਡ ਕਰਾਸ ਦੇ ਹਵਾਲੇ ਨਾਲ ਹੁੰਦਾ ਹੈ ਜਾਂ ਜਿਹੜੇ, ਲੇਕਿਨ ਅਸੀਂ ਜਦੋਂ ਅਸੀਂ ਕੱਲ ਵੀ ਗੱਲ ਕੀਤੀ ਗੁਰਦੁਆਰਾ ਕਰਤੇ ਪ੍ਰਵਾਨ ਕਾਬਲ ਦੇ ਵਿੱਚ ਕੀ ਵਾਪਰਦਾ ਹੈ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਉਹ ਘਟਨਾ ਵਾਪਰਾਈ ਗਈ ਉਹਦਾ ਫਾਲੋ ਅਪ ਮੈਨੂੰ ਇਹ ਹਮੇਸ਼ਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਨੈਗੇਟਿਵ ਖਬਰ ਇਸ ਕਿਸਮ ਦੀ
ਸਿੱਖਾਂ ਤੇ ਹਮਲੇ ਦੀ ਆਉਣ ਵਾਲੀ ਵਾਲੀ ਹੈ। ਹੈ। ਲੇਕਿਨ ਇਸ ਦੇ ਚਲਦਿਆਂ ਹੋ ਸਕਦਾ ਹੈ ਕਈ ਵਾਰ ਕੁਝ ਚੀਜ਼ਾਂ, ਕਿਉਂਕਿ ਫੌਰਨ ਤਾਲਿਬਾਨ ਨੇ ਵੀ ਕਿਹਾ ਹੈ ਸਾਡਾ ਕੋਈ ਇਹਦੇ 'ਚ ਨਹੀਂ ਹੈ, ਔਰ ਉਹਨਾਂ ਦਾ ਮੇਅਰ ਔਰ ਦੂਜਿਆਂ ਨੇ ਵੀ ਕੀਤਾ ਹੈ, ਤੇ ਜਿਨ੍ਹਾਂ ਨੇ ਇਹ ਸਾਰਾ ਆਪਣੇ ਏਜੰਡੇ ਦਾ ਹਿੱਸਾ ਬਣਾਇਆ ਹੁੰਦਾ ਹੈ ਉਹ ਫਿਰ ਵੈਨਿਊ ਬਦਲ ਦਿੰਦੇ ਨੇ। ਜਦੋਂ ਉਹਨਾਂ ਨੇ, ਕਿਉਂਕਿ ਜੋ ਕੁਝ ਲਖੀਮਪੁਰ 'ਚ ਚੱਲ ਰਿਹਾ ਹੈ ਇਸ ਵੇਲੇ, ਜਿਹੜਾ ਰੋਸ ਸਿੱਖ ਕੌਮ ਦੇ ਵਿੱਚ ਹੈ, ਹਾਲਾਂ ਅਸੀਂ ਇਹ ਕਹੀਏ ਜੀ ਭਾਰਤ ਦੇ ਵਿੱਚ ਬੜਾ ਉਹਨਾਂ ਨੂੰ ਨਹੀਂ ਹੈ, ਸਿੱਖ ਹੀ ਮਰੇ ਨੇ, ਕਿਸਾਨ ਵੀ ਹੁਣ ਵੀ, ਔਰ ਫਿਰ ਤੁਸੀਂ ਕੀ ਕਰੋਗੇ ਡਾਈਵਰਟ ਕਰਨ ਦੇ ਲਈ। ਔਰ ਉਹਦੇ 'ਚ ਅਸੀਂ ਕਰਤੇ ਪ੍ਰਵਾਨ ਦੀ ਜਿਹੜੀ ਸਪੈਸ਼ਲ ਰਿਪੋਰਟ ਵੀ ਅਸੀਂ ਆਪਣੀ ਸ਼ੋਅ ਕੀਤੀ ਸੀ ਆਪਣੇ ਵਿਊਅਰਸ ਨੂੰ। ਹੁਣ ਅੱਜ ਜਿਹੜੀ ਬੜੀ ਦੁਖਦਾਈ ਖਬਰ ਜਿਸ ਨੇ ਇੱਕ ਵਾਰ ਫਿਰ ਕਸ਼ਮੀਰ ਵਾਦੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਿੱਖਾਂ ਨੂੰ ਭਾਰਤੀ ਏਜੰਸੀਆਂ ਨੇ 20 ਮਾਰਚ 2000 ਤੋਂ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਉਦੋਂ ਤੱਕ ਕਿਉਂਕਿ ਸਿੱਖ ਉਸ ਜ਼ੋਨ ਦੇ ਵਿੱਚ ਨਿਊਟਰਲ ਜ਼ੋਨ ਦੇ ਵਿੱਚ ਰਹੇ ਨੇ, ਨਾ ਉਹ ਖੁੱਲ ਕੇ ਕਸ਼ਮੀਰੀ ਜੁਝਾਰੂਆਂ ਦੇ ਨਾਲ ਨੇ, ਨਾ ਉਹ ਭਾਰਤੀ ਫੌਜ ਦੇ ਹੱਥ ਠੋਕੇ ਬਣਦੇ ਨੇ। ਇਹੀ ਕਾਰਨ ਹੈ ਕਿ ਕਸ਼ਮੀਰੀ ਪੰਡਤਾਂ ਦੀ ਤਾਂ ਹਿਜਰਤ ਕਰਵਾਈ ਗਈ ਜਗਮੋਹਨ ਵੱਲੋਂ, ਲੇਕਿਨ ਸਿੱਖਾਂ ਨੇ ਵਾਦੀ ਤੋਂ ਜਾਣ ਤੋਂ ਨਾ ਕਰ ਦਿੱਤੀ ਕਿ ਨਹੀਂ ਇਹ ਸਾਡੀ ਧਰਤੀ ਹੈ, 5 ਸਦੀਆਂ ਤੋਂ ਅਸੀਂ ਇਸ ਧਰਤੀ ਦੇ ਉੱਤੇ ਔਰ ਅਸੀਂ ਕਿਤੇ ਨਹੀਂ ਜਾਣਾ, ਇਹ ਸਾਡਾ ਘਰ ਹੈ। ਫਿਰ ਅਸੀਂ ਦੇਖਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਦੇ ਵੇਲੇ 35 ਸਿੱਖਾਂ ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ ਕੋਲਡ ਬਲੱਡਡ ਮਰਡਰ, 2 ਗੁਰਦੁਆਰਿਆਂ ਦੀਆਂ ਕੰਧਾਂ ਨਾਲ ਖੜਾ ਕਰਕੇ ਮੇਲ ਮੈਂਬਰਸ ਮਾਰ ਦਿੱਤੇ ਗਏ। ਇਹ ਵਰਤਾਰਾ ਬਰਾਬਰ ਜਿਹੜਾ ਹੈ ਉਹ ਦਬਾ ਰਿਹਾ ਕੁਝ ਸਿੱਖ ਜਿਹੜੇ ਰੂਰਲ ਏਰੀਆ ਸੀ ਵਾਦੀ ਦੇ, ਉੱਥੋਂ ਨਿਕਲ ਕੇ ਸ੍ਰੀਨਗਰ ਆ ਗਏ ਜਾਂ ਸ਼ਹਿਰਾਂ ਵੱਲ ਆ ਗਏ ਤਾਂ ਕਿ ਉੱਥੇ ਬੈਟਰ ਜਿਹੜਾ ਉਹ ਮਹਿਫੂਜ਼ ਸਮਝਦੇ ਨੇ। ਕੁਝ ਥੋੜੇ ਬਹੁਤ ਜੰਮੂ ਜਾਂ ਦੂਸਰੇ ਆ ਗਏ ਪਰ ਉਹਨਾਂ ਨੇ ਆਪਣੇ ਟਿਕਾਣੇ ਕਾਇਮ ਰੱਖੇ। ਫਿਰ ਅਸੀਂ ਦੇਖਦੇ ਹਾਂ ਕਿ ਇੱਕ ਘਟਨਾ ਕੁਝ ਮਹੀਨੇ ਪਹਿਲਾਂ ਜਿਹਨੂੰ ਆਊਟ ਆਫ ਪ੍ਰਪੋਰਸ਼ਨ ਬਲੋ ਕੀਤਾ ਗਿਆ ਸਿੱਖ ਬੱਚੀ ਦੇ ਹਵਾਲੇ ਨਾਲ, ਉਦੋਂ ਵੀ ਇੱਕ ਪੂਰੀ ਭਾਰਤੀ ਮੀਡੀਆ ਨੇ ਇੱਕ ਨਫ਼ਰਤ ਦਾ ਦੌਰਾ ਫੈਲਾਇਆ ਜਿਸ ਦੇ ਵਿੱਚ ਮਨਜਿੰਦਰ ਸਿਰਸੇ ਵਰਗੇ ਦੂਸਰੇ ਲੋਕ ਵੀ ਅੱਗੇ ਵੱਧ ਕੇ ਸ਼ਾਮਲ ਹੋਏ। ਲੇਕਿਨ ਉਹਨੂੰ ਵੀ ਲੋਕਲ ਵਾਦੀ ਦੇ ਸਿੱਖਾਂ ਨੇ ਕਿਹਾ ਇਹਨਾਂ ਸਾਰਿਆਂ ਨੂੰ ਕਿ ਅਸੀਂ ਇੱਥੇ ਰਹਿਣਾ, ਅਸੀਂ ਦੇਖਣਾ ਕਿਵੇਂ ਹੈਂਡਲ ਕਰਨਾ, ਤੁਸੀਂ ਆ ਕੇ ਸਾਡਾ ਜੀਣਾ ਹਰਾਮ ਨਾ ਕਰੋ, ਤੁਸੀਂ ਹਿੰਦੂਤਵੀਆਂ ਦੇ ਹੱਥਾਂ 'ਚ ਖੇਡ ਰਹੇ ਹੋ। ਸੋ ਬਾਈ ਐਂਡ ਲਾਰਜ ਉਹ ਸਿਚੁਏਸ਼ਨ ਵੀ ਹਾਲਾਂਕਿ ਬੜੀ ਹਾਈਟਨ ਟੈਂਸ਼ਨ ਸੀ, ਸੋਸ਼ਲ ਮੀਡੀਆ ਤੇ ਵੀ ਨੈਗੇਟਿਵਿਟੀ ਦਾ ਦੌਰਾ ਸ਼ੁਰੂ ਹੋਇਆ, ਲੇਕਿਨ ਉਹ ਹੈਂਡਲ ਹੋਈ। ਔਰ ਕਿਉਂਕਿ ਇਸ ਸਾਰੇ ਦੇ ਪਿੱਛੇ ਇਹੀ ਨਹੀਂ ਕਿ ਸਿੱਖਾਂ ਨੂੰ ਜਿਹੜੀ ਲੋਕਲ ਅਕਸਰੀਅਤ ਵਾਲੀ ਮੁਸਲਮਾਨ ਕੌਮ ਹੈ ਉਹ ਆਪਣਾ ਸਮਝਦੇ ਨੇ, ਧਰਤੀ ਦੇ ਪੁੱਤਰ ਪੁੱਤਰੀਆਂ ਸਮਝਦੇ ਨੇ, ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਨੇ ਕਿਵੇਂ ਕਸ਼ਮੀਰੀ ਬੱਚੀਆਂ ਨੂੰ ਮਹਿਫੂਜ਼ ਜਿਹੜਾ ਕਰਕੇ ਪਹੁੰਚਾਇਆ ਜਦੋਂ ਕਿ ਭਾਰਤ ਭਰ ਦੇ ਹਿੰਦੂਤਵੀ ਕਸ਼ਮੀਰੀਆਂ ਦੇ ਖੂਨ ਦੇ ਪਿਆਸੇ ਸੀ। ਲੇਕਿਨ ਇਸ ਸਭ ਦੇ ਚੱਲਦਿਆਂ ਇੱਕ ਪਾਸੇ 1 ਮਿਲੀਅਨ ਫੌਜ ਕਸ਼ਮੀਰ ਵਾਦੀ 'ਚ ਰੱਖੀ ਹੋਈ ਹੈ। ਪਾਰਲੀਮੈਂਟ ਦੇ ਪਿਛਲੇ ਸੈਸ਼ਨ 'ਚ ਬੜੇ ਫਖਰ ਨਾਲ ਹੋਮ ਮਿਨਿਸਟਰ ਕਹਿ ਰਿਹਾ ਸੀ ਕਿ ਜੀ ਹੁਣ ਕਸ਼ਮੀਰ ਦੇ ਵਿੱਚ ਜਿਹੜੀ ਹੈ ਉਹ ਅਮਨ ਅਮਾਨ ਪਰਤ ਆਇਆ ਹੈ, ਬੜੀ ਹੈਵੀ ਇਨਵੈਸਟਮੈਂਟਸ ਵੀ ਆ ਰਹੀਆਂ ਨੇ ਵਪਾਰੀਆਂ ਵੱਲੋਂ, ਟੂਰਿਜ਼ਮ ਵੀ ਹੁਣ ਸ਼ੁਰੂ ਹੋ ਜਾਏਗਾ, ਕੋਈ ਦਹਿਸ਼ਤਗਰਦੀ ਦੇ ਵਾਕਿਆ ਨਹੀਂ, ਅਸੀਂ ਅਕ੍ਰੋਸ ਦਾ ਬਾਰਡਰ ਵੀ ਜਿਹੜਾ ਹੈ ਉਹ ਦਹਿਸ਼ਤਗਰਦ ਜੋ ਪਾਕਿਸਤਾਨ ਭੇਜਦਾ ਸੀ ਉਹ ਵੀ ਬਲੌਕ ਕਰ ਦਿੱਤੇ ਨੇ। ਹੁਣ ਜਾਂ ਤਾਂ ਤੁਸੀਂ ਇੱਕ ਦਾਅਵੇ ਤੇ ਖਲੋ ਕੇ ਇਹ ਬਿਆਨ ਕਰੋ ਕਿ ਜੇ ਸੱਚਮੁੱਚ ਕਸ਼ਮੀਰ ਵਾਦੀ 1 ਮਿਲੀਅਨ ਫੌਜ ਦੇ ਥੱਲੇ ਮਹਿਫੂਜ਼ ਤੁਸੀਂ ਕਰ ਦਿੱਤੀ ਹੈ, ਕਸ਼ਮੀਰੀ ਬੜੇ ਖੁਸ਼ ਨੇ ਕਿ ਉੱਥੇ ਇਨਵੈਸਟਮੈਂਟ ਆ ਰਹੀ ਹੈ, ਉੱਥੇ ਟੂਰਿਸਟ ਆ ਰਹੇ ਨੇ, ਫਿਰ 6 ਦਿਨਾਂ ਦੇ ਵਿੱਚ 7 ਸਿਵਿਲੀਅਨਸ ਦੀਆਂ ਕਿਲਿੰਗਸ ਕੌਣ ਕਰ ਰਿਹਾ? ਜੇ ਬਾਹਰੋਂ ਆਏ ਨੇ ਤੇ ਤੁਹਾਡਾ ਸਿਕਿਉਰਿਟੀ ਆਪਰੇਟਸ ਕਿੱਥੇ ਹੈ? ਜੇ ਲੋਕਲ ਨੇ ਤੇ ਤੁਹਾਡਾ ਇੰਟੈਲੀਜੈਂਸ, ਤੁਸੀਂ ਤਾਂ 5 ਅਗਸਤ 2019 ਤੋਂ ਸਾਰਾ ਕੰਟਰੋਲ ਉੱਥੇ ਤਾਂ ਇੰਟਰਨੈਟ ਤੱਕ ਬੰਦ ਕੀਤਾ ਹੋਇਆ। ਔਰ ਇਹ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ ਇੱਕ ਵਾਰ ਫਿਰ ਕਸ਼ਮੀਰ ਵਾਦੀ ਦੇ ਸਿੱਖ ਔਰ ਦੂਸਰੀਆਂ ਮਾਈਨੋਰਿਟੀਜ਼ ਵੀ, ਕਸ਼ਮੀਰੀ ਪੰਡਤ ਵੀ, ਦਲਿਤ ਭਾਈਚਾਰਾ ਵੀ ਇੱਕ ਬਹੁਤ ਸਖਤੇ ਵਿੱਚ ਨੇ, ਅਫਸੋਸ ਹੈ। ਔਰ ਇਹ ਜਿਹੜਾ ਵਾਕਿਆ ਅੱਜ ਵਾਪਰਦਾ ਦਿਨ ਦੇ ਵੇੜੇ ਸ੍ਰੀਨਗਰ ਦੇ ਵਿੱਚ ਬॉयਜ਼ ਹਾਇਰ ਸੈਕੰਡਰੀ ਸਕੂਲ ਹੈ ਈਦਗਾਹ ਸੰਗਮ ਦੇ ਵਿੱਚ, ਇਹ ਪੁਰਾਣਾ ਸ਼ਹਿਰ ਹੈ ਸ੍ਰੀਨਗਰ ਦਾ, ਓਲਡ ਸਿਟੀ, ਉਹਦੇ ਵਿੱਚ ਕੁਝ ਜਿਹੜੇ ਕਾਤਲ ਨੇ ਦਹਿਸ਼ਤਗਰਦ ਉਹ ਦਾਖਲ ਹੁੰਦੇ ਨੇ ਔਰ ਉਹ ਪੁਆਇੰਟ ਬਲੈਂਕ ਰੇਂਜ ਦੇ ਉੱਤੇ
ਜਿਹੜਾ 2 ਕਤਲ ਕਰਦੇ ਨੇ, ਜਿਨ੍ਹਾਂ ਦੇ ਵਿੱਚ ਪ੍ਰਿੰਸੀਪਲ ਸੁਰਿੰਦਰ ਕੌਰ ਜਿਹੜੇ ਉਸ ਸਕੂਲ ਦੇ ਪ੍ਰਿੰਸੀਪਲ ਸਨ, ਸੁਪਿੰਦਰ ਜੀ 46 ਸਾਲਾ ਉਹਨਾਂ ਦੀ ਉਮਰ ਹੈ, ਉਹਨਾਂ ਦਾ ਕਤਲ ਕੀਤਾ ਜਾਂਦਾ ਹੈ। ਔਰ ਇੱਕ ਪੰਡਿਤ ਦੀਪਕ ਚੰਦ ਦਾ 38 ਸਾਲ ਦਾ ਟੀਚਰ ਜਿਹਦਾ ਜੰਮੂ ਨਾਲ ਸੰਬੰਧ ਹੈ। ਔਰ ਅੱਜ ਮੈਂ ਉਹਨਾਂ ਦੀ ਫੈਮਿਲੀ ਦਾ ਇੰਟਰਵਿਊ, ਰੋ ਰਹੇ ਸੀ ਬੱਚੇ ਵੀ, ਉਹ ਕਹਿੰਦੇ ਵੀ ਜਦੋਂ ਉਹ ਜੰਮੂ ਤੋਂ ਜਾਣ ਲੱਗੇ, ਬੇਟੀ ਛੋਟੀ ਆ ਉਹਨਾਂ ਦੀ, ਉਹਨੇ ਕਿਹਾ ਕਿ ਨਾ ਜਾਓ ਡੈਡੀ, ਕਹਿੰਦੇ ਕਿ ਵੀ ਮੈਂ ਇਹ ਜਦੋਂ ਨਹੀਂ ਸੁਣੇ ਨਾ, ਕਹਿੰਦੇ ਫਿਰ ਇਹ ਹੁਣ ਤੁਸੀਂ ਹੋਰ ਲਾਸਟ ਗੱਲਾਂ ਹੀ ਰਹਿ ਜਾਂਦੀਆਂ ਨੇ ਕਿ ਤੁਰਨ ਵੇਲੇ ਕੀ ਹੋਏਗਾ। ਹੁਣ ਇਹ ਜਿਹੜੇ ਪ੍ਰਿੰਸੀਪਲ ਸੁਪਿੰਦਰ ਕੌਰ ਹੈ, ਬੜੇ ਗੁਰਸਿੱਖ ਫੈਮਿਲੀ, ਜਿਹੜੇ ਗੁਰਮਤ ਦੇ, ਇਹਨਾਂ ਦੇ ਸਹੁਰਾ ਸਾਹਿਬ ਵੀ ਉੱਥੇ ਸਿੱਖੀ ਦਾ ਸੈਂਟਰ ਉਸ ਦੇ ਨਾਲ ਜੁੜੇ ਹੋਏ ਨੇ। ਔਰ ਜਿਸ ਕਿਸਮ ਦਾ ਮਾਹੌਲ ਇਸ ਵੇਲੇ ਉੱਥੇ ਹੈ, ਇੱਕ ਫਿਕਰਮੰਦੀ ਵਾਲਾ ਕੋਈ ਜਿਹੜਾ, ਔਰ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਵੀ ਅਜੇ 2 ਦਿਨ ਪਹਿਲਾਂ ਹੀ ਜਿਹੜਾ ਇੱਕ ਕਸ਼ਮੀਰੀ ਪੰਡਤ ਕੈਮਿਸਟ ML ਬਿੰਦਰੂ, ਜਿਹੜਾ ਬਿੰਦਰੂ ਮੈਡੀਕੇਸ਼ਨ ਕਸ਼ਮੀਰ ਵੈਲੀ ਸ੍ਰੀਨਗਰ ਦੇ ਵਿੱਚ ਇੱਕ ਫਾਰਮੇਸੀ ਚਲਾ ਰਹੇ ਸੀ, ਜਿਹੜੀ ਔਰ ਕਾਫੀਆਂ 'ਚ ਪਪੂਲਰ ਸੀ। ਜਦੋਂ ਕਸ਼ਮੀਰੀ ਪੰਡਤ ਮਾਈਗ੍ਰੇਟ ਵੀ ਕਰ ਗਏ, ਉਹਨੇ ਕਿਹਾ ਵੀ ਮੈਂ ਨਹੀਂ ਜਾਣਾ, ਮੈਂ ਤਾਂ ਆਪਣੇ ਲੋਕਾਂ ਦੀ ਸੇਵਾ ਕਰਨੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਇਹ ਜਿਹੜਾ 7 ਮਰਡਰ 6 ਦਿਨਾਂ ਦੇ ਵਿੱਚ ਹੋਏ ਨੇ। ਹਾਲਾਂਕਿ ਇਸ ਨੂੰ ਸਾਰੇ ਪਾਸਿਓਂ ਕੰਡੈਮ ਕੀਤਾ ਗਿਆ, ਔਰ ਕਿਉਂਕਿ ਇੱਕ ਖੌਫ ਹੈ ਕਿ ਭਾਈ ਇਹ ਨਾ ਹੋਏ ਕਿ ਵੀ ਸਿੱਖ ਹੁਣੀ ਫੈਸਲਾ ਕਰ ਲੈਣ ਕਿ ਉੱਥੋਂ ਮਾਈਗ੍ਰੇਟ ਕਰਨਾ ਹੈ। ਕਸ਼ਮੀਰ ਸਿਵਿਲੀਅਨ ਕਿਲਿੰਗਸ, ਉਮਰ ਅਬਦੁੱਲਾ ਅਪੀਲਸ ਟੂ ਮਾਈਨੋਰਿਟੀ ਕਮਿਊਨਿਟੀ ਮੈਂਬਰਸ ਨਾਟ ਟੂ ਲੀਵ ਵੈਲੀ। ਉਹਨਾਂ ਨੇ ਕਿਹਾ ਕਿ ਵੀ ਤੁਸੀਂ ਛੱਡ ਕੇ ਨਾ ਜਾਓ। ਉਹਦਾ ਟਵੀਟ ਹੈ, ਦਾ ਟਾਰਗੇਟਡ ਅਟੈਕਸ ਇਨ ਕਸ਼ਮੀਰ are designed to drive fissures and widen the gap between communities. We cannot let terror dictate who lives here and who does not. It is imperative that all of us belonging to the majority community reach out to those who today fear for their lives. So मैं समझदा भी ਇਹਦੇ ਬਾਵਜੂਦ ਇੱਕ ਫੀਅਰ ਤਾਂ ਫੀਅਰ ਹੀ ਹੁੰਦਾ ਹੈ, ਉਹ ਤਾਂ ਹੈ, ਲੇਕਿਨ ਜਿਵੇਂ ਕਸ਼ਮੀਰ ਦੀ ਸਾਰੀ ਪੋਲੀਟੀਕਲ ਲੀਡਰਸ਼ਿਪ ਨੇ, ਹਾਲਾਂ ਜਿਹੜੇ ਖੁਦ ਸਫਰ ਕਰ ਰਹੇ ਨੇ, ਉਹਨਾਂ ਨੇ ਰੀਚ ਆਊਟ ਕੀਤਾ ਹੈ ਫੌਰਨ। ਜਿਹੜੇ ਸ੍ਰੀਨਗਰ ਦੇ ਮੇਅਰ ਮਿਸਟਰ ਪੱਟ, ਜੁਨੈਦ ਪੱਟ ਸ਼ਾਇਦ ਉਹਨਾਂ ਦਾ ਨਾਂ ਹੈ, ਔਰ ਅਸੀਂ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਦਿਖਾਵਾਂਗੇ 2 ਮਿੰਟ ਦੀ, ਉਹ ਉੱਥੇ ਪਹੁੰਚਦੇ ਨੇ। ਔਰ ਜਿਹੜਾ ਜਿਵੇਂ ਸਾਰੀ ਕਮਿਊਨਿਟੀ, ਜਿਹੜੀ ਮੈਜੋਰਿਟੀ ਕਮਿਊਨਿਟੀ ਹੈ, ਉਹ ਹਮਦਰਦੀ ਦੇ ਲਈ ਔਰ ਸਟਰੋਂਗਲੀ ਉਹ ਸਾਰੇ ਦੇ ਖਿਲਾਫ ਨਿਤਰੀ। ਇਹ ਆਪਣੇ ਆਪ ਦੇ ਵਿੱਚ ਇੱਕ ਹੌਸਲੇ ਵਾਲੀ ਗੱਲ ਹੈ, ਕਿਉਂਕਿ ਇੱਕਦਮ ਕੰਟਰਾਸਟ ਵੀ ਆਉਂਦਾ ਹੈ ਕਿ ਲਖੀਮਪੁਰ ਖੈਰੀ ਦੇ ਵਿੱਚ 4 ਸਿੱਖ ਕਿਸਾਨਾਂ ਦੇ ਮੁੱਦੇ ਤੇ ਭਾਰਤ ਦੀ ਸਿਵਲ ਸੁਸਾਇਟੀ ਜਾਂ ਕੋਈ ਤੁਹਾਨੂੰ ਪਬਲਿਕ ਡਿਸਪਲੇ ਨਹੀਂ ਮਿਲਦਾ। ਲੀਡਰ ਆਪੋਜੀਸ਼ਨ ਦੇ ਦੌੜ ਰਹੇ ਨੇ ਜੀ, ਤ੍ਰਿਣਮੂਲ ਆ ਗਈ, ਸੋਸ਼ਲਿਸਟ ਆ ਗਈ, ਆਮ ਆਦਮੀ ਆ ਗਈ, ਕਾਂਗਰਸ ਆ ਗਈ, ਦੂਜੀ, ਉਹ ਹਰ ਇੱਕ ਨੂੰ ਪਤਾ ਹੈ ਵੀ ਹਰ ਇੱਕ ਨੂੰ ਯੂਪੀ ਦੀਆਂ ਇਲੈਕਸ਼ਨਾਂ 2022 ਦੀਆਂ ਨਜ਼ਰ ਆ ਰਹੀਆਂ ਨੇ। ਲੇਕਿਨ ਇਸ ਮਾਮਲੇ 'ਚ ਜਿਹੜਾ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਲੀਡਰ ਮੋਹਿਤ ਭਾਨ ਨੇ ਜਿਹੜਾ ਕਿਹਾ ਕਿ ਡੀਪ ਸੈਂਸ ਹੈ ਮਾਈਨੋਰਟੀਜ਼ 'ਚ, ਔਰ ਇਹ ਸਾਨੂੰ ਕਾਲਾਂ ਵੀ ਆ ਰਹੀਆਂ ਨੇ। ਮੈਂ ਤਾਂ ਘਬਰਾਹਟ ਦੇ ਵਿੱਚ ਐ ਕਿ ਵੀ ਅਸੀਂ ਕੀ ਜਵਾਬ ਦਈਏ। ਔਰ ਇਸ ਸਾਰੇ ਦੇ ਚਲਦੇ ਆ ਜਿਹੜਾ ਉਹਨਾਂ ਦਾ ਡਾਇਰੈਕਟਰ ਜਨਰਲ ਪੁਲਿਸ ਦਿਲਬਾਗ ਸਿੰਘ ਹੈ, ਉਹ ਕਹਿ ਰਿਹਾ ਕਿ ਦਿਸ ਇਜ਼ ਐਨ ਅਟੈਂਪਟ ਟੂ ਡੀਫੇਮ ਲੋਕਲ ਮੁਸਲਿਮਸ ਆਫ ਕਸ਼ਮੀਰ। Killing innocent civilians, including teachers, is a move to attack and damage the age-old tradition of ਪੁਲਿਸ ਜਾਂ ਸਿਕਿਉਰਿਟੀ ਦਾ ਕੰਮ ਹੁੰਦਾ ਹੈ ਕਾਤਲਾਂ ਦਾ ਪਿੱਛਾ ਕਰਨਾ, ਲੱਭਣਾ, ਬਿਫੋਰ ਦੇਖਣਾ। ਇਹ ਪੋਲੀਟੀਕਲ ਜਿਹੜਾ ਰਿਲੀਜੀਅਸ ਸੈਰਮਨ ਦੇ ਰਹੇ ਨੇ, ਬੜੀ ਹਾਰਮਨੀ ਹੈ, ਇਹਨੂੰ ਡੈਮੇਜ ਕਰਨਾ। ਤੁਸੀਂ ਕਾਹਦੇ ਲਈ ਉੱਥੇ ਰੱਖੇ ਹੋਏ ਹੋ? 1 ਮਿਲੀਅਨ ਫੌਜ ਹੈ, ਤੁਸੀਂ ਪੁਲਿਸ ਉੱਥੇ ਜੋ ਤੁਸੀਂ ਜ਼ੁਲਮ ਕਰਦੇ ਹੋ। ਔਰ ਇਹਦੇ 'ਚ ਹੁਣ ਜਿਹੜਾ ਮਨੋਜ ਸਿਨਹਾ ਹੈ, ਉਹਨਾਂ ਦਾ ਲੈਫਟੀਨੈਂਟ ਗਵਰਨਰ, ਉਹ ਕਹਿ ਰਿਹਾ attacks are a part of conspiracy in a backdrop of increasing tourist influx and plant industry। ਕਿ ਜੀ ਇਹ ਕੰਸਪੀਰੇਸੀ ਹੋ ਗਈ, ਇੱਥੇ ਬਹੁਤ ਟੂਰਿਸਟ ਆ ਰਹੇ ਸੀ ਔਰ ਇਹ ਜਿਹੜਾ ਬਹੁਤ ਇਨਵੈਸਟਮੈਂਟ ਆ ਰਹੀ ਹੈ, ਔਰ ਅਸੀਂ ਬੈਫਿਟਿੰਗ ਰਿਪਲਾਈ ਵਿਲ ਬੀ ਗਿਵਨ ਟੂ ਪਰਪੀਟੇਟਰ। ਕਿਹੜੀ ਰਿਪਲਾਈ ਤੁਸੀਂ ਦਿਓਗੇ? ਬੇਗੁਨਾਹ ਜਾਨਾਂ ਜਾ ਰਹੀਆਂ ਨੇ, 7 ਜਾਨਾਂ 6 ਦਿਨਾਂ ਦੇ ਵਿੱਚ ਗਈਆਂ। ਸਕੂਲ ਹੈ, ਹਾਇਰ ਸੈਕੰਡਰੀ ਸਕੂਲ ਹੈ, ਇਸ ਹਾਲਾਤ ਚੱਲਦੇ ਆ। ਕੋਈ ਉਹਦੀ ਸਿਕਿਉਰਿਟੀ, ਤੁਹਾਡੀ ਮਿਲੀਅਨ ਫੌਜ ਕਿੱਥੇ ਬੈਰਕਸ ਤੁਸੀਂ ਬਿਠਾਈ ਹੋਈ ਹੈ ਜਾਂ ਤਨਖਾਹਾਂ ਲੈ ਰਹੇ ਹੋ ਅਫਗਾਨਾਂ ਦੀ ਫੌਜ ਵਾਂਗੂ। ਔਰ ਇਸ ਸਾਰੇ ਨੂੰ ਜਿਹੜਾ ਜਗਮੋਹਨ ਸਿੰਘ ਰੈਣਾ ਜਿਹੜੇ ਚੇਅਰਮੈਨ ਨੇ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਉਹਨਾਂ ਦੀ ਸਟੇਟਮੈਂਟ ਹੈ ਕਿਲਿੰਗਸ ਆਰ ਪਾਰਟ ਆਫ ਕੰਸਪੀਰੇਸੀ hatched to create a wedge between the majority and minority communities living in the Kashmir Valley।
कि एक साजिश है जी। कि मेजॉरिटी कम्युनिटी ਜ਼ਾਹਰ है मुसलमान और माइनॉरिटी सिख ਜਾਂ हिंदू उन्हां दे विचकार एक वखरेवा पाण दी। People should be vigilant about the elements who want to exploit the situation for their own ulterior political motives. ਹੁਣ ਗੱਲ ਉਹਨਾਂ ਨੇ ਕਹਿ ਦਿੱਤੀ, ਹਾਲਾਂ ਉੱਥੇ ਬੈਠੇ ਆ ਉਹ ਸਰਕਾਰ ਦੇ ਖਿਲਾਫ ਹੀ ਨਹੀਂ ਕਹਿਣਾ ਚਾਹੁੰਦੇ ਬਿਲਕੁਲ, ਲੇਕਿਨ ਉਹਨਾਂ ਨੇ ਦੱਸ ਦਿੱਤਾ ਵੀ ਅਲਟੀਰੀਅਰ ਮੋਟਿਵ ਕਿਹਦਾ ਹੈ। ਉਹਨਾਂ ਨੇ ਕੋਈ ਮੁਸਲਮਾਨਾਂ ਨੂੰ ਬਲੇਮ ਨਹੀਂ ਕੀਤਾ ਕਿ ਜੀ ਉਹਨਾਂ ਨੇ ਕਿਹਾ ਜੀ ਅਲਟੀਰੀਅਰ ਮੋਟਿਵ ਹੈ ਔਰ ਮਕਸਦ ਇਹਨਾਂ ਦਾ ਦੋਨਾਂ ਕੌਮਾਂ ਦੇ ਵਿਚਾਲੇ ਇੱਕ ਕੰਧ ਖੜੀ ਕਰਨਾ ਹੈ। हाँ उन्होंने ये कहा कि भी जेडे गवर्नमेंट डिपार्टमेंट और दूजे सिख मुलाजम ने मत जाओ ड्यूटियां ते, घर बैठो जदों तक ये हुकूमत सिक्योर नहीं करती सिक्योरिटी देना। इस तरह जी कश्मीर के ग्रैंड मुफ्ती ने नसीरुल इस्लाम उन्होंने कहा कि भी ये बड़ियां मंदभागियां ने किलिंग्स। नो रिलीजन अलाउज द किलिंग्स ऑफ इनोसेंट सिविलियंस। नो वन विल बी अलाउड टू हार्म द कम्युनल फैब्रिक ऑफ कश्मीर विच इज इंटैक्ट सिंस पास सो मैनी डेकेड्स। कि इन्हें दहाकियां दी खूनरेजी के बावजूद भी जी कम्युनल हारमोनी रही है उन्होंने जिहड़े खराब करना चाहते हैं उन्होंने असीं टॉलरेट नहीं करांगे। यही गल जी पीपल्स डेमोक्रेटिक पार्टी की प्रेजिडेंट है महबूबा मुफ्ती, उन्हें कहा डिस्टर्बिंग टू सी द डिटीरिएटिंग सिचुएशन इन कश्मीर वेयर ए मिनिस्क्यूल माइनॉरिटी इज द लेटेस्ट टारगेट। गवर्नमेंट ऑफ इंडिया क्लेम्स ऑफ बिल्डिंग ए नया कश्मीर has actually turned it into a hellhole. Its sole interest is to use Kashmir as a milch cow for its electoral interests. कहे तो कहते सी नया कश्मीर बनावांगे, पर ये तो वोटां दे लई उन्हों एक दुध देण वाली गां वांग इस्तेमाल कर रहे हैं कश्मीर नूं, और जिहड़ा माइनॉरिटीज़ ने उन्होंने टारगेट बनाया जा रहा है। उमर अब्दुल्ला का ट्वीट मैं पढ़ दिता है। हुण इस जिहड़ा इस तरह जिहड़े पीपल्स कॉन्फ्रेंस का चेयरमैन है सजद लोन, उन्हें कहा इट्स इंपॉर्टेंट टू अंडरस्टैंड दैट टेररिस्ट्स हैव नो रिलीजन्स, मुस्लिम्स हैव बीन किल्ड टू। I personally had a killing in my family. This is a lunatic fringe which is the curse of Kashmir. May Allah rid us of this curse. So ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਜਿਹੜੇ श्रीनगर ਦੇ ਮੇਅਰ ਨੇ जुनैद भट्ट, ਉਹਨਾਂ ਨੇ ਇਸ ਬਾਰੇ ਕੀ ਕਿਹਾ, ਜਿੱਥੇ ਬੀਬੀ ਸੁਪਿੰਦਰ ਕੌਰ ਦੀ ਫੈਮਿਲੀ ਨਾਲ ਉਹ ਅਫਸੋਸ ਕਰਨ ਗਏ, ਉੱਥੇ ਹੀ ਮੀਡੀਆ ਨਾਲ ਉਹਨਾਂ ਨੇ ਗੱਲਬਾਤ ਕੀਤੀ। ਉਹ 2-2.5 ਮਿੰਟ ਦੀ ਵੀਡੀਓ ਹੈ, ਉਹਨੂੰ ਚਲਾ ਦੇਣ। एक टेररिस्ट है, शिद्दत पसंद है, एक इंटॉलरेंट बीइंग है जो हद से ज्यादा बुज़दिल है, जो एक बेटी पे, एक निहत्ते बेटे पे जो स्कूल किसी को तालीम फराम करने जाते हैं उन पे गोली चलाए। माई रिक्वेस्ट इज ये एम्बिग्विटी, ये सोशल सैंक्टिटी जहां से आते हैं ना, इसको रोक दिया जाए। स्टॉप कॉलिंग दीज पीपल मिलिटेंट्स, दे आर नॉट मिलिटेंट्स। मिलिटेंट्स फाइट विद आर्मी, पुलिस फोर्सेज एंड आर्म्ड पीपल। मिलिटेंट्स डोंट शूट इनोसेंट सिविलियंस इन द बैक। ये टेररिस्ट्स हैं, ये टेरराइज करना चाहते हैं सोसाइटी को, और आप सबसे गुजारिश है कि इनको आज के बाद टेररिस्ट बोलिए अगर बोल सकते हैं। सर एक और सवाल, आपने अंदर जाके बैठे उनकी फैमिली से जो है गुफ्तगू की, क्या लगता है उनकी फैमिली की जानिब से क्या? देखिए मेरी बहुत एक डीप एसोसिएशन है विद द सिख कम्युनिटी, बहुत डीप एसोसिएशन, एंड आई टेक वेरी आई टेक अटमोस्ट प्राइड इन दैट। मुझे बहुत मोहब्बत मिली है सिख कम्युनिटी से, और मैं इनसे दिल से प्यार करता हूँ। मैं इनको हमेशा इनका शुक्रगुजार रहता हूं कि ये किन हालात में यहाँ रहते रहे। इनकी कंट्रीब्यूशन इस माशरे के लिए बहुत ज्यादा है, और हमारी बदकिस्मती हम बोलते नहीं है वो बात। आप क्या बोलेंगे? उनके वालिद साहब से मैं मिला, क्या बोलेंगे? उनके फादर इन लॉ साहब से मिला, मैं क्या बोलेंगे आप उनको? वो कहते सुबह पढ़ाने निकली थी, ये क्या हो गया, जानवर की तरह मार दी, क्या बोलेंगे? व्हाट विल यू टेल देम? आपसे ये सवाल, आप कैन एनी ऑफ यू फेस देयर पेरेंट्स? बट आपकी सियासी सोच कुछ भी हो, मैं आप सबसे हाथ जोड़ के गुजारिश करता हूं, कम से कम जो ये सब करते हैं उनको तो टेररिस्ट। जुनैद साहब, आई हैव अ क्वेश्चन। सारे हिंदू, मुस्लिम, सिख, खास तौर पर अगर सिखों की बात करो, मुसलमानों का हमेशा साथ दिया है, हमेशा एक दूसरे का साथ दिया, चाहे कोई भी परेशानी हो, वेदर नेचुरल कैलेमिटी हो या कोविड की बात करें। इवन कश्मीर की जो बच्चियां बाहर थी उनको भी घर तक पहुंचाया इन्होंने अपनी हिफाजत से। क्या आपको लगता है इट्स अ काइंड ऑफ डिवाइड टू क्रिएट अ काइंड ऑफ कंफ्यूजन बिटवीन टू कम्युनिटीज? As I said, their intention is very clear. It is exactly that. But how we respond as a society will define us. If we respond with confusion and ambiguity, पता नहीं कौन थे, नामालूम थे, इसके पीछे किसका हाथ होगा, ये सब बकवास करें ना, so they will succeed. If we say that you are bloody terrorists, you killed an unarmed woman,
you will rot in hell. वो अपने डिजाइन में कभी सक्सीड नहीं होगा. थैंक यू. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ. ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ. ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ. ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ. ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ. ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ. ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ. ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ. ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ. ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ. ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ. ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਵਿੱਚ ਭਾਵੇਂ ਤਾਲਿਬਾਨ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ ਪਰ ਛੋਟ-ਮੋਟ ਜਿਹੜੀਆਂ ਘਟਨਾਵਾਂ ਨੇ ਉਹ ਵਾਪਰਦੀਆਂ ਰਹਿੰਦੀਆਂ ਨੇ. ਸੋ ਰੂਸ ਦੀ ਸਰਕਾਰ ਨੇ 20 ਅਕਤੂਬਰ ਨੂੰ ਤਾਲਿਬਾਨ ਨੂੰ ਗੱਲਬਾਤ ਲਈ ਮਾਸਕੋ ਜਿਹੜਾ ਸੱਦਿਆ. ਸੋ ਚੀਨ, ਪਾਕਿਸਤਾਨ ਤੇ ਈਰਾਨ ਵੀ ਅਫਗਾਨਿਸਤਾਨ ਵਿੱਚ ਆਮ ਵਰਗੇ ਹਾਲਾਤ ਬਣਾਉਣ ਲਈ ਆਪਣੇ ਜਿਹੜੇ ਨੇ ਯਤਨ ਕਰ ਰਹੇ ਨੇ ਪਰ ਜਿਹੜਾ ਭਾਰਤ ਹੈ ਉਸ ਦਾ ਰਵੱਈਆ ਅਫਗਾਨਿਸਤਾਨ ਵਿੱਚ ਹਾਲਾਤਾਂ ਨੂੰ ਨਾਰਮਲ ਕਰਨ ਲਈ ਨਹੀਂ ਬਣਿਆ ਹੋਇਆ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ. ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਅਫਗਾਨਿਸਤਾਨ ਨਾਲ ਰਿਲੇਟਡ ਭਾਰਤੀ ਮੀਡੀਆ ਦੇ ਵਿੱਚ ਤਾਂ ਖਬਰਾਂ ਉਹੀ ਹੁੰਦੀਆਂ ਨੇ ਜਿਹੜੀਆਂ ਇਹ ਸਾਬਤ ਕਰਨਾ ਚਾਹਣ ਕਿ ਉੱਥੇ ਬਹੁਤ ਬਵਾਲ ਮਚਿਆ ਹੋਇਆ ਹੈ, ਕੋਈ ਚੀਜ਼ ਅੰਡਰ ਕੰਟਰੋਲ ਨਹੀਂ ਹੈ. ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਕਾਬਲ ਦੇ ਗੁਰਦੁਆਰਾ ਕਰਤੇ ਪ੍ਰਵਾਨ ਦੀ ਘਟਨਾ ਨੂੰ ਕਿਵੇਂ ਭਾਰਤੀ ਮੀਡੀਆ ਨੇ ਨਹੀਂ ਆਊਟ ਆਫ ਦਾ ਕੰਟੈਕਸਟ ਜਾ ਕੇ ਪੇਸ਼ ਕੀਤਾ, ਸਗੋਂ ਭਾਰਤ ਦੀ ਫੋਰਨ ਮਿਨਿਸਟਰੀ ਨੇ ਜਿਹੜੀ ਆਪਣੀ ਬਰੀਫਿੰਗ ਹੁੰਦੀ ਹੈ ਉਹਦੇ 'ਚ ਵੀ ਉਹਨੂੰ ਬੜਾ ਹਾਈਲਾਈਟ ਕੀਤਾ ਔਰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਤਾਲਿਬਾਨ ਜਿਹੜੇ ਨੇ ਉਹ ਬਿਲਕੁਲ ਰੂਥਲੈਸ ਨੇ ਔਰ ਉੱਥੇ ਕੁਝ ਵੀ ਸੇਫ ਨਹੀਂ ਹੈ. ਇਹੀ ਕਾਰਨ ਹੈ ਕਿ ਜਿਹੜੀ ਉਹਨਾਂ ਦੀ ਰਿਕੁਐਸਟ ਸੀ ਤਾਲਿਬਾਨ ਹਕੂਮਤ ਦੀ ਭਾਰਤ ਨੂੰ ਕਿ ਭਾਈ ਤੁਸੀਂ ਹੁਣ ਬਾਕੀ ਸਾਰੇ ਮੁਲਕਾਂ ਨੇ ਹਵਾਈ ਸਰਵਿਸ ਸ਼ੁਰੂ ਕਰ ਦਿੱਤੀ ਹੈ, ਕਾਬਲ, ਮਜ਼ਾਰੇ ਸ਼ਰੀਫ, ਗਜ਼ਨੀ, ਜਲਾਲਾਬਾਦ ਸਾਰੇ ਹਵਾਈ ਜਹਾਜ਼ ਆ ਜਾ ਰਹੇ ਨੇ ਮੁਸਾਫਰ. ਲੇਕਿਨ ਜਿਹੜੇ ਹੁਣ ਸਭ ਤੋਂ ਜ਼ਿਆਦਾ ਸਟੂਡੈਂਟ ਅਫਗਾਨਿਸਤਾਨ ਦੇ ਪੜ੍ਹਨ ਦੇ ਲਈ ਭਾਰਤ ਆਉਂਦੇ ਸੀ ਉੱਥੇ ਫਸੇ ਹੋਏ ਨੇ. ਨਾ ਉਹਨਾਂ ਦੀ ਉਹ ਵੀਜ਼ਾ ਕਲੀਅਰੈਂਸ ਕਰ ਰਹੇ ਨੇ ਇੰਡੀਆ ਵਾਲੇ, ਨਾ ਹੀ ਉਹ ਕਾਬਲ ਤੋਂ ਜਿਹੜਾ ਜਹਾਜ਼ ਦੀ ਪਰਮਿਸ਼ਨ ਦੇ ਰਹੇ ਨੇ. ਉਹ ਕਹਿ ਰਹੇ ਨੇ ਜੀ ਅਸੀਂ ਦੇਖ ਰਹੇ ਹਾਂ ਕਿ ਜੀ ਅਜੇ ਨਾਰਮਲਾਈਜ਼ ਹੋਣਗੇ ਔਰ ਦੇਖਾਂਗੇ. ਸੋ ਦੇਖਣ ਵਾਲੀ ਗੱਲ ਇਹ ਹੈ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਆਲਮੋਸਟ ਜਿਹੜਾ ਇਹਨਾਂ ਨੇ ਪਹਿਲਾਂ ਪੰਜਸ਼ੀਰ ਵੈਲੀ ਨੂੰ ਲੈ ਕੇ ਬੜਾ ਗੁੱਡਾ ਬੰਨਿਆ ਹੋਇਆ ਸੀ ਮਸੂਦ ਦਾ, ਸਾਲੇ ਦਾ, ਉਹ ਵੀ ਜਿਹੜਾ ਉਜੜ ਅਜੜ ਗਿਆ ਕੰਮ. ਫਰਾਂਸ ਨੇ ਵੀ ਡਿਸਟੈਂਸ ਕਰ ਲਿਆ. ਉਹਨਾਂ ਨੂੰ ਵੀ ਸੀ ਕਿ ਵੀ ਸ਼ਾਇਦ ਮਸੂਦ ਆ ਕੇ ਫਰਾਂਸ ਬੈਠਾ. ਅਮਰੀਕਾ ਨੇ ਵੀ ਕੋਈ ਇਸ ਕਿਸਮ ਦਾ ਨਹੀਂ ਪ੍ਰਭਾਵ ਦਿੱਤਾ. ਰਾਦਰ ਅਮਰੀਕਾ ਨੇ ਇੱਕ ਇਹ ਫੈਸਲਾ ਲਿਆ, ਇੱਕ ਕਮੇਟੀ ਇਨਵੈਸਟੀਗੇਟ ਕਰੇਗੀ ਕਿ ਜਿਹੜਾ 2-3 ਟ੍ਰਿਲੀਅਨ ਡਾਲਰ ਗਿਆ ਅਫਗਾਨਿਸਤਾਨ ਪਿਛਲੇ 20 ਸਾਲ 'ਚ ਉਹਦਾ ਕਿੱਥੇ ਮਿਸਯੂਜ਼ ਹੋਇਆ. ਔਰ ਉਸ ਇਨਵੈਸਟੀਗੇਸ਼ਨ 'ਚ ਈਵਨ ਅਸ਼ਰਫ ਗਨੀ ਜਿਹੜਾ ਡਾਲਰਾਂ ਦਾ ਜਹਾਜ਼ ਭਰ ਕੇ ਦੌੜਿਆ ਉੱਥੋਂ ਉਹ ਵੀ ਉਹਦੇ 'ਚ ਸ਼ਾਮਲ ਹੋਏਗਾ. ਜ਼ਾਹਰ ਹੈ ਜੇ 20 ਸਾਲ ਨੇ ਤਾਂ ਉਸ ਤੋਂ ਪਹਿਲਾਂ ਹਾਮਿਦ ਕਰਜ਼ਾਈ ਵੀ ਜਿਹੜਾ ਭਾਰਤੀਆਂ ਦਾ ਸਕਾ ਸੀ ਔਰ ਅਸ਼ਰਫ ਗਨੀ ਤਾਂ ਹੈ ਹੀ ਉਹਨਾਂ ਦਾ ਟੁੱਚਾ ਸੀ, ਉਹਨਾਂ ਸਾਰਿਆਂ ਨੂੰ ਵੀ ਇਨਵੈਸਟੀਗੇਟ ਕਰਨਗੇ. ਹੁਣ ਇਸ ਸਾਰੇ ਦੇ ਚਲਦਿਆਂ ਇੰਟਰਨੈਸ਼ਨਲ ਕਮਿਊਨਿਟੀ ਤਾਂ ਮੈਚਿਓਰਿਟੀ ਦਾ ਪ੍ਰਗਟਾਵਾ ਕਰ ਰਹੀ ਹੈ. ਹੁਣ G20 ਵਾਲਿਆਂ ਨੇ ਜਿਹੜੇ G20 ਵੱਡੀਆਂ ਇਕਨੋਮੀਜ਼ 20 ਮੁਲਕ ਦੁਨੀਆ ਦੇ
उन्होंने ऑलरेडी फ्रांस इस लीड कर रहा और ये खबर है कि 12 अक्तूबर को इन्हों की मीटिंग होनी है G20 की। G20 मस्ट वर्कआउट कंडीशंस फॉर तालिबान रैकगनीशन, ये फ्रांस कह रहा है। और उन्होंने प्रेजिडेंट एमैनुअल मैक्रोन ने कहा कि भी जी 20 अक्तूबर जी साड़ी 12 अक्तूबर को मीटिंग होने जा रही है, मस्ट सेंड ए क्लीयर मैसेज टू अफगानिस्तान तालिबान ऑन कंडीशंस फॉर इंटरनेशनल रैकगनीशन। ठीक है, उन्होंने जोड़ा है उस दे उत्ते जो भी रेजोल्यूशन ने और ह्यूमन राइट्स वुमेन राइट्स जो भी है कंडीशंस, लेकिन इस गल दे उत्ते वो घट्टो घट्ट प्रोग्रेस तो कर रहे हैं। 3-4 ही उन्होंने कहा कि भी इंटरनेशनल रैकगनीशन दे विच जिहड़ा डिग्निटी ऑफ अफगान वुमेन, इक्वैलिटी बिटवीन मैन एंड वुमेन शुड बी वन ऑफ द पॉइंट्स वी मस्ट इंसिस्ट ऑन। और ये ब्लिंकन पहला ही पहुंचा है पेरिस, हालां पहला तो ये रिफ्ट सी, इन्हें फ्रांस ने ऑकस दे चलदे हैं अपना एंबेसडर भी वापस सद लिया सी, हुण वो हीलिंग हो रही है उस सारे दी। और एक पासे ये है जी दूसरी खबर, ये G20 दे विच भी अफगानिस्तान डिस्कस होना है, जिहड़ी अज सारे पासे है कि मास्को ने रशिया 20 अक्तूबर नूं मास्को दे विच एक कनकलेव सद्दी है जिहदे च तालिबान हुकूमत दे नुमाइंदे होणगे। और उस दे विच जिहड़े एक खबर के मुताबिक तो पहला नहीं सी भी होर कौन होएगा, ये लगता सी शायद रशिया और तालिबान दे विचाले गलबात होएगी, पर जदों असीं होर वेरवे देखते हैं तो उहदे च नज़र आंदा है कि भी इस दे विच शायद जिहड़ा मास्को मीट है उहदे च उन्हां दे दूसरे मुल्क भी जिन्हां दे विच चीन और ईरान और पाकिस्तान दे नुमाइंदे भी शामिल हो सकते हैं, अजे कन्फर्म्ड नहीं है। लेकिन ये है कि ये जिहड़ी मीटिंग है रैकगनीशन ऑफ द तालिबान इज़ लाइकली टू कम अप एट रशिया लैड मीटिंग ऑन अफगानिस्तान जिहड़ी हो रही है 20 अक्तूबर नूं। मीटिंग विल फैसिलिटेट इंटरैक्शन बिटवीन रशिया, चाइना, पाकिस्तान एंड द US एंड अदर कंट्रीज विद ए डेलीगेशन ऑफ द तालिबान। हुण ज़ाहिर है कि भी पूरा फुल डेलीगेशन होएगा और ये अगे तोरनगे। और उन्होंने कहा कि भी ये काबुल दे फाल तो बाद 15 अगस्त तो बाद ये पहली अहम मीटिंग है जिहदे च कि एस्टैबलिश तालिबान हुकूमत का डेलीगेशन होएगा और फुल स्केल उन्हां दी रैकगनीशन नूं, और जिवें G20 ने भी कहा भी पैरामीटर ये सैट कर दो, ये सारा होएगा। हुण इस दे चलदे हैं एक पासे तां जे असीं देखीए भी इवन अमरीका का भी कोई नैगेटिव बयान इस पीरीयड सामने नहीं आया तालिबान हुकूमत के हवाले नाल, रादर इन्वेस्टिगेशन की खबर है कि भाई ये $3 ट्रिलियन कित्थे गया, अशरफ गनी समेत सारिਆਂ ਨੂੰ इन्वेस्टिगेट करो। पर तुसी जे भारत का रवैया देखो तो ये उही है कि खेडा ना खिडावांगे भंबल पूसा पावांगे। भंबल पूसा खड़ा करना, नेगेट करना, डी रेल करना जिन्होंने कहते हैं। पर इन्हां दे मीडिया की खबर है इनटॉलरेंस एंड वंडालिज्म इन अफगानिस्तान ऑफ वर्ल्ड वाइड कंसर्न इंडिया। उन्हां दी फॉरेन मिनिस्ट्री जिहड़ी है वो उन्हां दा स्पोक्सपर्सन अरिंदम बागची वो प्रेस कॉन्फ्रेंस कर रहे और उहदे चों कह रहा कि रिपोर्ट्स ऑफ इनटॉलरेंस एंड वैंडलिज्म रेज कंसर्नस अक्रॉस द वर्ल्ड एंड इंडिया। ये उन्हां दे सीनियर ऑफिशियल ने कहा एड्रेसिंग द वीकली प्रेस ब्रीफिंग ऑफ द मिनिस्ट्री ऑफ एक्सटर्नल अफेयर्स। ऑफिशियल स्पोक्सपर्सन Arindam Bagchi said, international community continues to insist that Taliban should fulfill the goals outlined in the UN Security Council. ਜਾਂਦੇ ਜਾਂਦੇ 31 ਅਗਸਤ ਤੱਕ ਇਹਨਾਂ ਦੀ ਪ੍ਰੈਜ਼ੀਡੈਂਸੀ ਮੁੱਕਣੀ ਸੀ ਇੰਡੀਆ ਦੀ। ਇੱਕ ਦਿਨ ਪਹਿਲਾਂ 30 ਅਗਸਤ ਨੂੰ ਇਹਨਾਂ ਨੇ ਉਹ ਮੰਬੋ ਜੰਬੋ ਜਿਹਾ ਬਣਾ ਕੇ ਇੱਕ ਰੈਜ਼ੋਲੂਸ਼ਨ ਇਹ ਵੀ ਹੋਏ ਉਹ ਵੀ ਇਹ ਉਹਦੀਆਂ ਚੀਕਾਂ ਮਾਰ ਰਹੇ ਨੇ। ਰਸ਼ੀਆ ਸੱਦ ਰਿਹਾ ਗੱਲਬਾਤ ਲਈ, ਅਮਰੀਕਾ, ਚਾਈਨਾ, ईरान ये सारे देख रहे हैं कि भाई किवें नॉर्मल ये उसे ही जड़े ने इन्हों ये UN सिक्योरिटी काउंसिल का रेजोल्यूशन बड़ा याद आता है। वो जोड़े कश्मीर के उत्ते 16-15 रेजोल्यूशन ने राइट ऑफ सेल्फ डिटरमिने वो कित्थे गए। और जो तुहाडियां करतूतां ने जो कमला हैरिस ने तुहाडे प्राइम मिनिस्टर नूं कहा कि डेमोक्रेसी का सबक याद करो और वो इसे भी चीकां मार रहे हैं। और ईवन बागची अपनी इस प्रेस कॉन्फ्रेंस से अफगानिस्तान नूं फरदर ये दस्सण लई कि जो उत्थे हालात बहुत बदतर ने। उन्हें कहा कि भी ये जिहड़ा काबुल के जो करता परवान गुरुद्वारे च होया है ये CCTV कैमरे भंन दित्ते उन्होंने, ये बहुत ज्यादतियां हो रही ने अफगानिस्तान की हुकूमत के थल्ले।
ਫਿਰ ਅਨਾਸ ਹਕਾਨੀ ਦੇ ਹਵਾਲੇ ਨਾਲ ਇਹ ਖਬਰ ਇਹਨਾਂ ਨੇ ਜਿਹੜੀ ਜ਼ਿਆਦਾ ਚੁੱਕੀ ਕਿ ਜੀ ਉਹ ਮਹਿਮੂਦ ਗਜ਼ਨਵੀ ਦੇ ਮਜ਼ਾਰ ਦੇ ਉੱਤੇ ਗਿਆ ਤੇ ਉੱਥੇ ਜਾ ਕੇ ਉਸ ਤੋਂ ਬਾਅਦ ਇਹਨੇ ਅਨਾਸ ਹਕਾਨੀ ਨੇ ਟਵੀਟ ਕੀਤਾ ਕਿ ਜੀ ਅਸੀਂ ਜਿਹੜਾ ਹੈ ਉਹ ਗਏ ਹੈ ਔਰ ਸਾਡੇ ਸੁਲਤਾਨ ਨੇ 10ਵੀਂ ਸਦੀ 'ਚ ਸੋਮਨਾਥ ਦਾ ਸਟੈਚੂ ਤੋੜਿਆ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਇਹ ਅਨਾਸ ਹਕਾਨੀ ਨੈਟਵਰਕ, ਉਹ ਜਿਹੜੇ ਅਮਰੀਕਾ ਦਾ ਸਭ ਤੋਂ ਜ਼ਿਆਦਾ ਨੁਕਸਾਨ ਹਕਾਨੀ ਨੈਟਵਰਕ ਨੇ ਕੀਤਾ ਉਹ ਤਾਂ ਉਸ ਤਾਲਿਬਾਨ ਦੇ ਨਾਲ ਹੀ ਗੱਲਬਾਤ ਕਰ ਰਹੇ ਸੀ ਜਿਹਦਾ ਹਿੱਸਾ ਸੀ ਹਕਾਨੀ ਨੈਟਵਰਕ। ਤੋਂ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਇਹਨਾਂ ਦਾ ਮਕਸਦ, ਕਿਉਂਕਿ ਇਸ ਸਾਰੀ ਖੇਡ ਚੋਂ ਬਾਹਰ ਨੇ, ਇਹਨਾਂ ਦਾ ਕੁਝ ਵਟਿਆ ਨਹੀਂ ਜਾ ਰਿਹਾ ਤੇ ਇਹ ਡੀਰੇਲ ਕਰਨ ਤੋਂ ਇਲਾਵਾ ਇਹਨਾਂ ਦੇ ਕੋਲ ਹੋਰ ਕੋਈ ਵੀ ਕੰਮ ਨਹੀਂ ਬਚਿਆ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਚਿਆਂ ਕਹਿੰਦੇ ਆ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਬੀਜੇਪੀ ਵੱਲੋਂ ਹਿੰਦੂਤਵਾ ਦਾ ਏਜੰਡਾ ਲਾਗੂ ਕਰਨ ਲਈ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ, ਪਰ ਭਾਰਤ ਵਿੱਚ ਹਾਲਾਤ ਇੰਨੇ ਫਿਰਕੂ ਬਣਾ ਦਿੱਤੇ ਗਏ ਹਨ ਕਿ ਓਪੋਜੀਸ਼ਨ ਪਾਰਟੀਆਂ, ਜਿਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਸੋਸ਼ਲਿਸਟ ਪਾਰਟੀ, ਤ੍ਰਿਣਮੂਲ ਕਾਂਗਰਸ ਆਦਿ ਪਾਰਟੀਆਂ ਸ਼ਾਮਲ ਹਨ, ਇਹ ਸਭ ਵੀ ਪੂਰੇ ਜ਼ੋਰ ਸ਼ੋਰ ਨਾਲ ਹਿੰਦੂ ਵੋਟਾਂ ਲੈਣ ਲਈ ਹਿੰਦੂਤਵੀਆਂ ਦੀ ਵਿਚਾਰਧਾਰਾ ਨੂੰ ਪ੍ਰਚਾ ਰਹੀਆਂ ਨੇ। ਸੋ ਤੱਥ ਇਹ ਹੈ ਕਿ ਘੱਟ ਗਿਣਤੀ ਕੌਮਾਂ ਨੂੰ ਭਾਰਤ ਵਿੱਚ ਦੂਸਰੇ ਦਰਜੇ ਦੇ ਜਿਹੜੇ ਸ਼ਹਿਰੀ ਬਣ ਕੇ ਹੀ ਜਿਉਣਾ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ ਇਸ ਇਸ਼ੂ ਬਾਰੇ? ਦੇਖੋ, ਇੱਕ ਸਿੱਖ ਸਕਾਲਰ ਨੇ ਇੱਕਦਮ 47 ਤੋਂ ਬਾਅਦ ਜੋ ਸਿੱਖਾਂ ਦਾ, ਮਾਈਨੋਰਿਟੀਜ਼ ਦਾ ਹਾਲ ਹੋਣਾ ਸ਼ੁਰੂ ਹੋ ਗਿਆ ਸੀ, ਉਸ ਬਾਰੇ ਉਹਨਾਂ ਨੇ ਕਿਹਾ ਸੀ ਕਿ ਡਿਕਟੇਟਰਸ਼ਿਪ ਦੇ ਵਿੱਚ ਤਾਂ ਫਿਰ ਵੀ ਹੋਪ ਹੁੰਦੀ ਹੈ। ਲੋਕ ਇਹ ਸੋਚ ਸਕਦੇ ਨੇ ਕਿ ਜੇ ਡਿਕਟੇਟਰ ਮਰ ਜਾਏ ਤੇ ਉਹਨਾਂ ਦਾ ਸ਼ਾਇਦ ਛੁਟਕਾਰਾ ਹੋ ਜਾਏ, ਪਰ ਜਿਹੜਾ ਮੈਜੋਰਿਟੀ ਰੂਲ ਹੈ, ਵੱਡ ਗਿਣਤੀ ਦਾ ਰੂਲ ਹੈ, ਉਹਦੇ ਥੱਲੇ ਕਦੇ ਨਿਜਾਤ ਨਹੀਂ ਮਿਲ ਸਕਦੀ, ਕਿਉਂਕਿ ਅਕਲੀਅਤਾਂ ਨੇ, ਘੱਟ ਗਿਣਤੀਆਂ ਨੇ ਹਮੇਸ਼ਾ ਘੱਟ ਗਿਣਤੀ ਰਹਿਣਾ ਔਰ ਜਿਹੜੀ ਵੀ ਪੋਲੀਟੀਕਲ ਪਾਰਟੀ ਆਏਗੀ ਉਹ ਉਹਨਾਂ ਦਾ 19-20 ਦਾ ਫਰਕ ਹੋਏਗਾ ਔਰ ਉਹਦੇ 'ਚ ਸਫਰ ਘੱਟ ਗਿਣਤੀਆਂ ਹੀ ਕਰਨਗੀਆਂ। ਔਰ ਅੱਜ ਜੇ ਅਸੀਂ ਦੇਖੀਏ, ਕਹਿਣ ਨੂੰ ਭਾਵੇਂ ਅਸੀਂ ਕਹਿੰਦੇ ਹਾਂ ਜੀ ਇੰਨੇ 100 ਮਿਲੀਅਨ ਦਲਿਤ ਤੇ ਇੰਨੇ 100 ਮਿਲੀਅਨ ਸ਼ਡਿਊਲਡ ਟ੍ਰਾਈਬ, ਇੰਨੇ ਬੈਕਵਰਡ ਕਲਾਸਿਸ, ਇੰਨੇ OBC, ਪਰ ਤੁਸੀਂ ਦੇਖੋ ਕਿ 2014 ਹੋਏ, 2019 ਹੋਏ, ਜਦੋਂ ਹਿੰਦੂਤਵਾ ਦਾ ਫਿਰਕੂ ਏਜੰਡਾ ਜਿਹੜਾ ਪੋਲਰਾਈਜ਼ ਕਰਨ ਦੇ ਲਈ RSS ਦੇ ਜਿਹੜੇ ਸਪਿਨ ਮਾਸਟਰ ਨੇ ਉਹ ਸੁੱਟਦੇ ਨੇ ਤੇ ਉਹ ਸਾਰੇ ਉਹਦੇ 'ਚ ਫਸ ਜਾਂਦੇ ਨੇ। ਬਾਅਦ 'ਚ ਭਾਵੇਂ ਉਹ ਪਛਤਾਉਂਦੇ ਵੀ ਨੇ, ਖੁਦ ਵੀ ਦਲਿਤ ਵੀ ਸ਼ਿਕਾਰ ਹੋ ਰਹੇ ਨੇ, ਸ਼ਡਿਊਲ ਕਾਸਟ ਵੀ ਹੋ ਰਹੇ ਨੇ ਦੂਜੇ। ਹੁਣ ਕੱਲਾ ਇਹ ਨਹੀਂ ਹੈ, ਅੱਜ ਮੋਦੀ BJP ਦੀ ਹਕੂਮਤ ਹੈ, ਜੇ ਕੋਈ ਇਹ ਆਸ ਕਰੇ ਕਿ ਭਾਈ ਅਗਲੀਆਂ 2024 ਦੇ ਵਿੱਚ ਇਹਨਾਂ ਨੂੰ ਪਾਸੇ ਕਰਕੇ ਕਾਂਗਰਸ ਆ ਜਾਏ, ਕੋਈ ਆਪੋਜੀਸ਼ਨ ਆ ਜਾਏ, ਮਮਤਾ ਬੈਨਰਜੀ ਵੀ ਆ ਜਾਏ, ਕੀ ਅਕਲੀਤਾਂ ਦਾ ਕੋਈ ਭਲਾ ਹੋਏਗਾ?
ਕਿ ਹਿੰਦੂਤਵਾਦ ਦੀ ਆਈਡੀਓਲੋਜੀ ਨੂੰ ਇਹ ਨਕਾਰਨਗੇ? ਬਿਲਕੁਲ ਨਹੀਂ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੈਂ ਤਾਂ ਅਕਸਰ ਕਹਿੰਦਾ ਹੀ ਹਾਂ। ਇਹ ਮਿਸਟਰ ਇੰਦਰਜੀਤ ਰॉय ਜਿਹੜੇ ਸੀਨੀਅਰ ਲੈਕਚਰਰ ਨੇ ਗਲੋਬਲ ਡਿਵੈਲਪਮੈਂਟ ਪੋਲਿਟਿਕਸ ਦੇ ਉੱਤੇ ਯੂਨੀਵਰਸਿਟੀ ਆਫ ਯਾਰਕ UK, ਉਹਨਾਂ ਦਾ ਇੱਕ ਲੇਖ ਜਿਹੜਾ ਅੱਜ ਕੁਝ ਪੇਪਰਸ ਦੇ ਵਿੱਚ ਆਇਆ ਔਰ ਮੈਨੂੰ ਇਹ ਦਿਲਚਸਪੀ ਵਾਲਾ ਲੱਗਾ ਕਿ ਵੀ ਜਿਹੜੇ ਇਹ ਸਮਝਦੇ ਨੇ ਕਿ BJP ਜਾਂ RSS ਜੇ ਇਹਨਾਂ ਦੀ ਹਕੂਮਤ ਜਾਂਦੀ ਲੱਗੇ ਤੇ ਸਾਡਾ ਛੁਟਕਾਰਾ ਹੋਏਗਾ, ਇਹ ਛੁਟਕਾਰਾ। ਔਰ ਉਹਦਾ ਉਹਨਾਂ ਨੇ ਹੈਡਿੰਗ ਇਹ ਦਿੱਤਾ ਹੈ, ਦਾ ਹਿੰਦੂ ਵੋਟ ਐਨ ਐਮਰਜਿੰਗ ਐਥਨੋਕ੍ਰੇਸੀ, ਕਿ ਹੁਣ ਸਾਰੀਆਂ ਹੀ ਸਿਆਸੀ ਧਿਰਾਂ ਦਾ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਜ਼ੋਰ ਹਿੰਦੂ ਵੋਟਾਂ ਨੂੰ ਲੈਂਡ ਦੇ ਉੱਤੇ ਲੱਗਾ ਹੋਇਆ ਤੇ ਹਿੰਦੂ ਵੋਟਾਂ ਹਿੰਦੂਆਂ ਨੂੰ ਖੁਸ਼ ਕਰਕੇ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ UP ਦੀਆਂ ਚੋਣਾਂ ਆ ਰਹੀਆਂ ਨੇ ਔਰ BJP ਜਾਂ RSS ਦਾ ਤਾਂ ਪਲਾਨ ਕੀ ਹੈ? ਉਹ ਤਾਂ 90 ਸਾਲ 100 ਸਾਲ RSS ਨੇ ਹਿੰਦੁਸਤਾਨ ਤੋਂ ਸ਼ੁਰੂ ਕੀਤਾ, ਉਹ ਤਾਂ ਵੇਚ ਹੀ ਰਹੇ ਨੇ। ਹੁਣ ਬਾਕੀ ਪਾਰਟੀਆਂ ਦੇ ਲਈ ਉਹਨਾਂ ਨੇ ਉਹ ਸੈੱਟ ਕਰ ਦਿੱਤੀ ਹੈ ਬਾਹਰ ਕਿ ਬਾਕੀ ਇਹ ਪ੍ਰੂਵ ਕਰਨ ਕਿ ਉਹ BJP ਨਾਲੋਂ ਜ਼ਿਆਦਾ ਹਿੰਦੂਤਵੀ ਨੇ, ਹਿੰਦੂਤਵੀ ਏਜੰਡਾ ਲਾਗੂ ਕਰਨ ਵਾਲੇ ਨੇ। ਔਰ ਇਹੀ ਗੱਲ ਪ੍ਰੋਫੈਸਰ ਰॉय ਇਹ ਕਹਿ ਰਿਹਾ ਹੈ ਕਿ ਭਾਈ ਅੱਜ ਹਾਲ ਇਹ ਹੈ ਕਿ ਵੀ not only are the Congress and Aam Aadmi Party competing with BJP to woo Hindu votes, but even parties such as Bahujan Samaj Party, समाजवादी पार्टी, जिन्हां ने सोशल जस्टिस दे चों ਜਿਹੜਾ ਆਪਣਾ ਵਜੂਦ ਕੱਢਿਆ ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਤਾਂ ਉਹ ਵੀ ਹਿੰਦੂਤਵੀ ਏਜੰਡੇ ਤੇ ਕੰਮ ਕਰ ਰਹੇ ਨੇ। ਫਿਰ ਉਦਾਹਰਣ ਦਿੱਤੀ ਹੈ ਪ੍ਰੋਫੈਸਰ ਰॉय ਨੇ, ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ was recently filmed carrying a ਤਰਸ਼ੂਲ। ਬਾਹਮਣਾ ਦੀ ਕਾਨਫਰੰਸ ਜਾਂਦੀ ਹੈ ਔਰ ਤੁਸੀਂ ਇਸ ਲਖੀਮਪੁਰ ਖੀਰੀ ਦੀ ਘਟਨਾਵਾਂ ਤੇ ਕੋਈ ਤੁਹਾਨੂੰ ਮਾਇਆਵਤੀ ਦਾ ਖੁੱਲ ਕੇ ਆਇਆ ਬਿਆਨ ਨਜ਼ਰ ਨਹੀਂ ਆਉਂਦਾ ਹੈ ਕਿ ਭਾਈ ਜਿਹੜਾ ਕਿੱਥੇ ਬਹੁਜਨ ਕਹਿ ਕੇ ਬਾਹਮਣਾ ਦੇ ਖਿਲਾਫ। ਔਰ ਇਹਦਾ ਜਿਹੜਾ ਮੈਂਟੋਰ ਸੀ ਕਾਂਸ਼ੀ ਰਾਮ, ਉਹਦਾ ਤਾਂ ਕਹਿਣਾ ਇਹ ਹੁੰਦਾ ਸੀ ਕਿ ਬ੍ਰਾਹਮਣਵਾਦ ਦੀ ਸਭ ਪੁਆੜੇ ਦੀ ਜੜ, ਪਰ ਹੁਣ ਉਹੀ ਮਾਇਆਵਤੀ ਤਰਸ਼ੂਲ ਲੈ ਕੇ ਬ੍ਰਾਹਮਣਾਂ ਦੀ ਕਾਨਫਰੰਸ ਦੇ ਵਿੱਚ ਆਉਂਦੀ ਹੈ। ਫਿਰ ਉਹਨਾਂ ਨੇ ਕਿਹਾ ਦਾ SP whose founder ਪੈਟਰਨ ਮੁਲਾਇਮ ਸਿੰਘ ਯਾਦਵ, ਜਿਹਨੂੰ ਮੌਲਾਨਾ ਯਾਦਵ ਕਹਿੰਦੇ ਸੀ ਇੱਕ ਜ਼ਮਾਨੇ ਦੇ ਵਿੱਚ, ਹਿੰਦੂ ਤੋਂ ਵੀ ਕਹਿੰਦੇ ਸੀ, has been promising to build temples to Parshuram, to Vishnu and other divinities। ਕਿ ਸੋਸ਼ਲਿਸਟ ਪਾਰਟੀ ਕਹਿ ਰਹੀ ਹੈ ਜੇ ਸਾਡੀ ਹਕੂਮਤ ਬਣੀ ਅਸੀਂ ਪਰਸ਼ੂਰਾਮ ਬ੍ਰਾਹਮਣਾਂ ਦਾ ਜਿਹੜਾ ਕਾਤਲ ਹੈ, ਮਤਲਬ ਬ੍ਰਾਹਮਣ ਹੈ ਜਿਹੜਾ ਉਹਨਾਂ ਦਾ ਹੀਰੋ ਹੈ ਕਾਤਲ ਪਰਸ਼ੂਰਾਮ, ਉਹਨੇ ਕਿਹਾ ਜੀ ਉਹਨਾਂ ਦੇ ਮੰਦਿਰ ਬਣਾਉਣ ਲਈ। ਇਸੇ ਤਰ੍ਹਾਂ ਜਿਹੜੀਆਂ ਹੋਰ ਵੀ ਆਪੋਜੀਸ਼ਨ ਪਾਰਟੀਆਂ ਨੇ, ਫਿਰ ਉਹਨਾਂ ਨੇ ਕਿਹਾ ਕਿ ਵੀ ਜਿਵੇਂ ਇਜ਼ਰਾਈਲ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਿਹੜੀ ਅਲਟਰਾ ਨੈਸ਼ਨਲਿਸਟ ਪਾਰਟੀ ਬਣੀ, ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੋ ਯਹੂਦੀ ਲਾਈਨ ਜਾਂ ਯਹੂਦੀ ਨੈਸ਼ਨਲਿਜ਼ਮ ਨੂੰ ਐਡਵੋਕੇਟ ਕਰਦੀ ਹੈ। ਫਿਰ ਉਹਦੇ 'ਚ ਉਹਨਾਂ ਨੇ ਬਾਕੀ ਸਾਰੇ, ਕਿਉਂਕਿ ਬਹੁਤਿਆਂ ਨੂੰ ਲੱਗੇਗਾ ਕਿ ਜੀ ਕੇਜਰੀਵਾਲ ਹੈ, ਮਮਤਾ ਬੈਨਰਜੀ ਹੈ, ਉਹਨਾਂ ਨੇ ਕਿਹਾ ਕਿ ਵੀ ਹੁਣ ਸਾਹਮਣੇ ਇਹ ਆ ਗਿਆ ਵੀ ਕਿਹਨੇ ਹਿੰਦੂਆਂ ਨੂੰ ਦੱਸਣਾ ਹੈ ਕਿ ਮੈਂ ਵੱਡਾ ਹਿੰਦੂ ਹਾਂ। ਇਮੇਜਸ ਆਫ ਦਿੱਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਰਿਸਾਈਟਿੰਗ ਦਾ ਹਨੂਮਾਨ ਚਾਲੀਸਾ। ਹੁਣ ਅਰਵਿੰਦ ਕੇਜਰੀਵਾਲ TV ਦੇ ਉੱਤੇ ਬਹਿ ਕੇ ਦਿੱਲੀ ਚੋਣਾਂ ਤੋਂ 2 ਦਿਨ ਪਹਿਲਾਂ ਉਹ ਕਹਿ ਰਿਹਾ ਜੀ ਮੈਂ ਤਾਂ ਪੱਕਾ ਹਿੰਦੂ, ਮੈਂ ਤਾਂ ਹਨੂਮਾਨ ਚਾਲੀਸਾ ਪੜ੍ਹੇ ਬਿਨਾਂ ਘਰੋਂ ਹੀ ਨਹੀਂ ਨਿਕਲਦਾ। ਤੇ ਉਹ ਉਹਨੂੰ ਕਹਿੰਦਾ ਜਰਨਲਿਸਟ ਪਹਿਲਾਂ ਹੀ ਬੜਾ ਸੈਟਅਪ ਕੀਤਾ ਤੁਹਾਨੂੰ ਆਂਦਾ, ਉਹ ਬੈਠ ਕੇ ਸੁਣਾ ਰਿਹਾ ਹਨੂਮਾਨ ਚਾਲੀਸਾ। ਫਿਰ ਉਹ ਜਿੱਦਣ ਆਪਣਾ ਫਾਈਲ ਕਰਨ ਜਾਂਦਾ ਪੇਪਰ, ਉਹ ਪਹਿਲਾਂ ਮੇਕ ਸ਼ੋਰ ਕਰਦਾ ਹਨੂਮਾਨ ਦੇ ਮੰਦਿਰ ਜਾਇਆ ਕਿ ਜੀ ਮੈਂ ਤਾਂ ਹਨੂਮਾਨ ਦਾ ਭਗਤ ਹਾਂ। ਕਾਂਗਰਸ ਕੋਇਨ ਰਾਹੁਲ ਗਾਂਧੀ ਐਮਫੇਸਾਈਜ਼ਿੰਗ ਹਿਜ਼ ਰੂਟਸ ਐਜ਼ ਏ ਜਨਊਧਾਰੀ ਬ੍ਰਾਹਮਣ। ਹੁਣ ਰਾਹੁਲ ਗਾਂਧੀ ਦੇ ਉੱਤੇ ਉਹਨਾਂ ਨੇ ਜਨਊ ਵੀ ਦਿਖਾਇਆ, ਉਹਨੂੰ ਸਾਰੇ ਮੰਦਿਰਾਂ 'ਚ ਗਿਆ, ਉਹਨੇ ਕਿਹਾ ਤਾਂ ਬ੍ਰਾਹਮਣ ਹੈ, ਜਨਊ ਪਾਇਆ ਹੋਇਆ, ਸ਼ਿਵਜੀ ਦਾ ਭਗਤ ਹੈ, ਸ਼ਿਵਜੀ ਦੀ ਮੂਰਤੀ ਸਾਹਮਣੇ। ਵੈਸਟ ਬੰਗਾਲ ਚੀਫ ਮਿਨਿਸਟਰ ਮਮਤਾ ਬੈਨਰਜੀ ਰਿਸਾਈਟਿੰਗ ਚੰਡੀ ਪਾਠ ਐਜ਼ ਪਬਲਿਕ ਡੈਕਲੇਰੇਸ਼ਨਸ ਆਫ देयर ਹਿੰਦੂਨੈਸ ਸੁਜੈਸਟ। ਉਹ ਪਬਲਿਕ ਪਹਿਲੀ ਗੈਦਰਿੰਗ ਜਿੱਥੇ ਕਰ ਰਹੀ ਹੈ ਮਮਤਾ ਬੈਨਰਜੀ, ਉੱਥੇ ਉਹ ਭਾਵੇਂ ਹਾਰ ਗਈ ਉਹ ਸੀਟ, ਪਰ ਉਹ ਵਾਕ ਕਰਕੇ ਸਟੇਜ ਦੇ ਉੱਤੇ ਪੂਰਾ ਚੰਡੀ ਦਾ ਪਾਠ ਸੁਣਾ ਰਹੀ ਹੈ ਔਰ ਉਹ ਕਹਿੰਦੇ ਮੈਂ ਬ੍ਰਾਹਮਣ ਹੈ ਬੰਗਾਲ ਦੀ। ਹੁਣ ਇਹ ਉਹਨੇ ਕਿਹਾ ਵੀ ਜਦੋਂ ਇਹ ਇੱਕ ਪ੍ਰਿੰਸੀਪਲ ਐਸਟੈਬਲਿਸ਼ ਹੋ ਗਿਆ ਹੈ ਤੇ ਫਿਰ ਕੋਈ ਵੀ ਧਿਰ ਜਿਹੜੀ ਹੈ ਉਹ ਪਿੱਛੇ ਨਹੀਂ ਰਹਿ ਰਹੀ। ਸੋ ਉਹਨੇ ਇਹਦਾ ਨਾਂ ਹੀ ਆਰਟੀਕਲ ਦਾ ਜਿਵੇਂ ਦਿੱਤਾ ਸੀ ਕਿ ਇਹ ਜਿਹੜਾ ਹਿੰਦੂ ਵੋਟ ਐਨ ਐਮਰਜਿੰਗ ਐਥਨੋਕ੍ਰੇਸੀ, ਕਿ ਇਹੀ ਹੁਣ ਰਹੇਗਾ ਆਉਣ ਵਾਲੇ ਪੀਰੀਅਡ ਤੇ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਜਾਂ ਈਵਨ ਦਲਿਤ, ਕਿਉਂਕਿ ਹਿੰਦੂ ਐਥਨੋਕ੍ਰੇਸੀ ਤਾਂ ਇਹੀ ਹੋਏਗੀ ਅਲਟੀਮੇਟਲੀ
ਮਨੂ ਸਮ੍ਰਿਤੀ ਭਾਰਤ ਦਾ ਕਨਸਟੀਟਿਊਸ਼ਨ ਹੋਏਗਾ ਜੋ ਆਰਐਸਐਸ ਦਾ ਅਲਟੀਮੇਟ ਨਿਸ਼ਾਨਾ ਹੈ। ਮਨੂ ਸਮ੍ਰਿਤੀ 'ਚ ਬ੍ਰਾਹਮਣ ਉੱਤੇ ਬੈਠਾ ਹੈ, ਸ਼ੂਦਰ ਥੱਲੇ ਹੈ, ਔਰਤ ਦੇ ਵੀ ਕੋਈ ਹਕੂਕ ਨਹੀਂ ਤੇ ਹਿੰਦੂਤਵਾਦੀ ਆਈਡੀਓਲੋਜੀ ਥੱਲੇ ਭਾਰਤ 'ਚ ਤਾਂ ਰਹਿੰਦੇ ਹੀ ਹਿੰਦੂ ਨੇ, ਕੋਈ ਹੋਰ ਹੈ ਹੀ ਨਹੀਂ। ਬਿਲਕੁਲ। ਔਰ ਇਹੀ ਏਜੰਡਾ ਹੈ ਔਰ ਇਹ ਆਸ ਕਰਨੀ ਕਿ ਜੀ ਹਕੂਮਤ ਬਦਲ ਜਾਏ ਜਾਂ ਅਦਰਵਾਈਜ਼ ਕੋਈ ਛੁਟਕਾਰਾ ਹੋਏ। ਇਸ ਲਈ ਅਸੀਂ ਜਿਹਨੂੰ ਇਹ 100 ਹੱਥ ਰੱਸਾ ਸਿਰੇ ਤੇ ਗੰਢ ਖਾਲਿਸਤਾਨ ਦੀ ਕਾਇਮੀ ਹੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਸਿੱਖ ਕੌਮ ਦੀ ਜਾਨ ਇਹਨਾਂ ਹਿੰਦੂਆਂ ਤੋਂ, ਹਿੰਦੂ ਤਵੀਆਂ ਤੋਂ ਛੁਡਾ ਸਕਦਾ ਹੈ। ਅਦਰਵਾਈਜ਼ घुट घुट के मर जाऊं ये मर्जी मेरे सयाद की है। घुट घुट के मरन वाला हाल साडा हो रहा और होएगा। जी डॉक्टर साहब बिल्कुल। सो ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਰਮਨੀ ਦੇ ਹਵਾਲੇ ਨਾਲ ਕਿ ਜਰਮਨੀ ਵਿੱਚ ਇੱਕ 100 ਸਾਲ ਦੇ ਨਾਜ਼ੀ ਦੇ ਉੱਤੇ ਮੁਕੱਦਮਾ ਚੱਲ ਰਿਹਾ ਹੈ। ਉਸ ਤੇ ਇਲਜ਼ਾਮ ਹੈ ਕਿ ਉਸ ਨੇ 75 ਸਾਲ ਪਹਿਲਾਂ ਨਾਜ਼ੀ ਫੌਜੀ ਹੁੰਦਿਆਂ 3000 ਤੋਂ ਜ਼ਿਆਦਾ ਯਹੂਦੀਆਂ ਦੇ ਕਤਲੇਆਮ ਵਿੱਚ ਸਹਿਯੋਗ ਕੀਤਾ ਸੀ। ਸਵਾਲ ਪੈਦਾ ਇਹ ਹੁੰਦਾ ਹੈ ਕਿ ਜੇ 75 ਸਾਲ ਬਾਅਦ ਇੱਕ ਵਾਰ ਕ੍ਰਿਮੀਨਲ ਨੂੰ ਆਪਣੇ ਜ਼ੁਰਮਾਂ ਲਈ ਜਵਾਬਦੇਹ ਬਣਾਇਆ ਜਾ ਸਕਦਾ ਹੈ ਤਾਂ ਭਾਰਤ ਵਿੱਚ ਸਿੱਖ ਨਸਲਕੁਸ਼ੀ ਕਰਨ ਵਾਲੇ ਭਾਰਤੀ ਹਾਕਮਾਂ ਅਤੇ ਉਹਨਾਂ ਦੇ ਕਰਿੰਦਿਆਂ ਤੇ ਕਿਉਂ ਨਹੀਂ ਮੁਕੱਦਮਾ ਚਲਾਇਆ ਜਾ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਲਫ਼ਜ਼ ਵਾਰ ਕ੍ਰਿਮੀਨਲ ਇਸਤੇਮਾਲ ਹੁੰਦਾ ਹੈ ਸੋ ਜ਼ਾਹਰ ਹੈ ਕਿ ਇਹ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਨਿਊਰਮਬਰਗ ਟ੍ਰਾਇਲ ਚੱਲੇ और इंटरनेशनल कोर्ट ऑफ जस्टिस और इंटरनेशनल क्रिमिनल कोर्ट भी एस्टैबलिश होए। उन्हां दे अपने पैरामीटर ने। मकसद ये सी कि जिन्हां ने नाजियां दा जां इटली दे विच मुसोलिनी और उन्हां सारे फाशीवादियां दा साथ दिता है जिहदे विच बहुत वड्डी गिणती दे विच यहूदी, जिप्सी, होर इनोसेंट कैथोलिक्स और आम लोग मारे गए। ਜਿਹੜੇ ਉਹਨਾਂ ਚੋਂ ਕਾਬੂ ਨੇ ਗ੍ਰਿਫਤਾਰ ਹੋਏ ਨੇ ਨਾਜ਼ੀ ਔਰ ਫਾਸ਼ਿਸਟ ਉਹਨਾਂ ਦੇ ਉੱਤੇ ਮੁਕੱਦਮੇ ਚਲਾ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਨਿਊਰਮਬਰਗ ਟ੍ਰਾਇਲ ਚੱਲੇ, ਬਹੁਤ ਸਾਰਿਆਂ ਨੂੰ ਸਜ਼ਾਏ ਮੌਤ ਹੋਈ। ਪਰ ਇਹ ਕੰਮ ਯਹੂਦੀ ਕੌਮ ਨੇ ਆਪਣੇ ਜ਼ਿੰਮੇ ਲੈ ਲਿਆ ਜਦੋਂ ਉਹਨਾਂ ਦਾ ਨੇਸ਼ਨ ਵੀ ਬਣ ਜਾਂਦਾ ਹੈ ਇਜ਼ਰਾਈਲ। ਉਹ ਇੱਕ ਵੱਖਰੀ ਕਹਾਣੀ ਹੈ ਕਿ ਅਸੀਂ ਛੱਡਣਾ ਨਹੀਂ ਹੈ। ਜਿਨ੍ਹਾਂ ਨਾਜ਼ੀਆਂ ਨੇ ਗੈਸ ਚੈਂਬਰਾਂ ਦੇ ਵਿੱਚ ਔਰ ਦੂਸਰੇ ਤਰੀਕਿਆਂ ਨਾਲ ਪਰਸੀਕਿਊਟ ਕੀਤਾ ਔਰ 1945 ਦੇ ਵਿੱਚ ਦੂਸਰਾ ਸੰਸਾਰ ਜੰਗ ਖਤਮ ਹੁੰਦਾ, 1939 ਸ਼ੁਰੂ ਹੋਇਆ। ਹੁਣ 75 ਸਾਲ ਤੋਂ 1945 ਨੂੰ ਹੋ ਗਏ। ਜਿਹੜੇ ਕ੍ਰਾਈਮ ਹੋਏ ਨੇ ਉਹ ਬਿਟਵੀਨ 1940 ਐਂਡ 45 ਹੋਏ ਨੇ। ਸੋ ਜ਼ਾਹਰ ਹੈ 80 ਸਾਲ ਬਿਲਕੁਲ 80 ਸਾਲ ਬਾਅਦ ਵੀ ਉਹ ਚੈਨ ਨਾਲ ਨਹੀਂ ਬੈਠੇ। ਉਹਨਾਂ ਨੇ ਮਿਸਟਰ ਆਈਕਮੈਨ ਉਹਨੂੰ ਅਰਜਨਟੀਨਾ ਚੋਂ ਉਹਨਾਂ ਦੀ ਮੁਸਾਦ ਕੱਢ ਕੇ ਲਗਾਈ ਬੋਰੀ 'ਚ ਪਾ ਕੇ ਇਜ਼ਰਾਈਲ ਜਾ ਕੇ ਟ੍ਰਾਇਲ ਕਰਕੇ ਹੈਂਗ ਕਰਕੇ ਜਿਹੜਾ ਖਤਮ ਕੀਤਾ 4 ਚਫੇਰੇ। ਹੁਣ ਅੱਜ ਜਿਹੜੀ ਖਬਰ ਸਾਰੇ ਮੀਡੀਆ 'ਚ ਹੈ ਕਿ 100 years old SS ਗਾਰਡ ਇਨ ਕੋਰਟ ਇਨ ਜਰਮਨੀ। ਹੁਣ ਉਦੋਂ ਉਹ 20-22 ਸਾਲਾਂ ਦਾ ਹੋਏਗਾ ਜਿਹਦਾ ਨਾਂ ਜੋਸੈਫ ਐਸ ਆਂਦਾ ਹੈ। ਉਹਨੂੰ ਉਹਨਾਂ ਨੇ ਟ੍ਰਾਇਲ ਦੇ ਉੱਤੇ ਖੜਿਆ ਜਰਮਨ ਦੇ ਵਿੱਚ, ਉਹਦੇ ਤੇ ਮੁਕੱਦਮਾ ਚੱਲ ਰਿਹਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕੈਂਪ ਗਾਰਡ ਸੀ ਜਿਹਦੇ 'ਚ ਕਿ 3518 ਜੂਇਸ਼ ਪ੍ਰਿਜ਼ਨਰਸ ਰੱਖੇ ਹੋਏ ਸੀ, ਇਹ
ਸੈਕੇਸੈਨਹੌਸਨ, ਇਹ ਕੋਈ ਪਲੇਸ ਹੈ ਬਰਲਿਨ ਦੇ ਨੇੜੇ, ਔਰ ਉਹਦੇ ਲਈ ਉਹਦਾ ਟਰਾਇਲ ਹੋ ਰਿਹਾ ਹੈ। ਉਹ ਵੀਲ ਚੇਅਰ ਦੇ ਉੱਤੇ 100 ਸਾਲ ਦਾ ਇਹ ਜਿਹੜਾ ਮਰਡਰਰ ਹੈ ਉਹਨੂੰ ਲਿਆਂਦਾ ਜਾਂਦਾ ਹੈ। ਉਹਨੇ ਬਰੀਫ ਕੇਸ ਹੈ, ਉਹਨੇ ਮੂੰਹ ਦੇ ਉੱਤੇ ਢੱਕਿਆ ਹੋਇਆ ਬਲੂ ਫਾਈਲ ਤਾਂ ਕਿ ਫੋਟੋਗ੍ਰਾਫਰ ਫੋਟੋਗ੍ਰਾਫੀ ਨਾ ਕਰ ਸਕਣ, ਔਰ ਉਹਦਾ ਵਕੀਲ ਵੀ ਕੀਤਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਬਈ ਇਸ ਸਾਰੇ 'ਚ ਉਹ ਤਾਂ 21 ਸਾਲਾਂ ਦਾ ਸੀ, ਉਹ ਗਾਰਡ ਉਦੋਂ ਬਣਿਆ 1992 'ਚ, ਹੁਣ ਉਹ 101 ਸਾਲ ਦਾ ਹੈ। ਉਹਨੇ ਤਾਂ ਆਰਡਰ ਅਬੇ ਕੀਤਾ ਔਰ ਕੁਝ ਨਹੀਂ ਕੀਤਾ। ਪਰ ਜਿਹੜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਸਾਡੇ ਲੋਕ ਜਿਨ੍ਹਾਂ ਨੇ 36-37 ਸਾਲ ਪਹਿਲਾਂ ਦੇਖਿਆ ਕਿ ਜੂਨ 84 'ਚ ਕਿਵੇਂ ਵਾਰ ਕ੍ਰਾਈਮ ਕਮਿਟ ਕੀਤੇ ਇੰਡੀਅਨ ਸਿਸਟਮ ਨੇ, ਨਵੰਬਰ 84 'ਚ ਕੀ ਕੀਤਾ ਮੁਸਲਮਾਨਾਂ ਦੇ ਹਵਾਲੇ ਨਾਲ ਗੁਜਰਾਤ ਦੇ ਵਿੱਚ ਔਰ ਲਗਾਤਾਰ ਹੋ ਰਿਹਾ ਹੈ ਵੀ ਇਹ ਤਾਂ 80 ਸਾਲ ਬਾਅਦ ਵੀ ਯਹੂਦੀ ਕੌਮ ਜਿਹੜੀ ਹੈ ਉਹ ਟਿਕ ਕੇ ਨਹੀਂ ਬਹਿਣ ਦੇ ਰਹੀ ਕਾਤਲਾਂ ਨੂੰ ਕਿ ਵੀ ਅਸੀਂ ਇਹਨਾਂ ਨੂੰ ਇਹਨਾਂ ਦੇ ਜੁਰਮਾਂ ਲਈ ਜਵਾਬਦੇਹ ਬਣਾਉਣਾ, ਤੇ ਅਸੀਂ 36 ਸਾਲਾਂ ਦੇ ਵਿੱਚ ਹੌਸਲਾ ਹਾਰਿਆ ਹੋਇਆ। ਬਿਲਕੁਲ ਅਸੀਂ ਇਹ ਰੱਖੀਏ, ਇਹ ਤਾਂ ਜਰਮਨ ਵਾਲੇ ਜਰਮਨ ਟਰਾਇਲ ਕਰ ਰਹੇ ਨੇ ਜਾਂ ਕਿਸੇ ਨੂੰ ਚੁੱਕ ਕੇ ਅਸੀਂ ਕਹੀਏ ਕਿ ਭਾਈ ਠੀਕ ਹੈ ਅੱਜ ਸਾਡਾ ਅਸੀਂ ਨੇਸ਼ਨਲੈਸ ਹੈ, ਸਟੇਟਲੈਸ ਲੋਕ ਹੈ, ਸਾਡਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਾਂ ਕਿਸੇ ਹੋਰ ਨੇ ਸੁਣਵਾਈ ਨਹੀਂ ਕਰਨੀ, ਪਰ ਅਸੀਂ ਖਾਲਿਸਤਾਨ ਲਿਬਰੇਟ ਕਰਵਾਉਣਾ ਹੈ ਔਰ ਇਹਨਾਂ ਸਾਰਿਆਂ ਵਾਰ ਕ੍ਰਿਮੀਨਲਸ ਨੂੰ। ਔਰ ਇਹ ਗੱਲ ਮੈਂ ਕੁਲਦੀਪ ਨਈਅਰ, ਹੁਣ ਤਾਂ ਮਰ ਗਿਆ ਉਹ, ਸ਼ਿਕਾਗੋ ਦੀ ਇੱਕ ਜਿਹੜਾ ਪਬਲਿਕ ਪਲੇਸ ਤੇ ਗੁਰਦੁਆਰੇ 'ਚ ਜਿੱਥੇ ਉਹਨੂੰ ਸੱਦਿਆ ਹੋਇਆ ਸੀ, ਉਹਨੂੰ ਉਹਦੇ ਬਾਅਦ ਮੈਨੂੰ ਬੋਲਣ ਦਾ ਮੌਕਾ ਮਿਲਿਆ ਔਰ ਮੈਂ ਉਹਦੇ 'ਚ ਉਹਨੂੰ ਇਹ ਚੈਲੰਜ ਕਰਕੇ ਕਿਹਾ ਸੀ ਕਿ ਜਿਹੜੇ ਤੁਸੀਂ ਵਾਰ ਕ੍ਰਿਮੀਨਲ ਹੋ ਜਿਨ੍ਹਾਂ ਨੇ ਤੁਸੀਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ, ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ, ਕਿ ਵੀ ਅਸੀਂ ਖਾਲਿਸਤਾਨ ਬਣਨ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਅਸੀਂ ਤੁਹਾਨੂੰ ਮਾਫ ਨਹੀਂ ਕਰਾਂਗੇ, ਅਸੀਂ ਅੱਖ ਰੱਖੀ ਹੋਈ ਹੈ ਇਹ ਵਾਰ ਕ੍ਰਿਮੀਨਲ ਜੋ ਤੁਸੀਂ ਕੀਤਾ ਕਿੱਥੇ ਕਿੱਥੇ ਬੈਠੇ ਹੋਏ ਹੋ, ਅਸੀਂ ਤੁਹਾਡਾ ਸ਼ਿਕਾਰੀ ਕੁੱਤੇ ਵਾਂਗ ਜਿਹੜਾ ਹੈ ਤੁਹਾਨੂੰ ਲੱਭਾਂਗੇ, ਤੁਹਾਨੂੰ ਜਿਹੜਾ ਉਹ ਐਕਸਟ੍ਰਾਡਾਈਟ ਕਰਕੇ ਲਿਜਾਵਾਂਗੇ ਆਪਣੇ ਮੁਲਕ 'ਚ, ਮੁਕੱਦਮਾ ਚਲਾ ਕੇ ਹੈਂਗ ਕਰਾਂਗੇ ਤੁਹਾਨੂੰ, ਔਰ ਜਿਹੜੇ ਹੈ ਇਹ ਕਿਸੇ ਨੂੰ ਕੋਈ ਮਾਫੀ ਨਹੀਂ ਹੋਏਗੀ ਵਾਰ ਕ੍ਰਿਮੀਨਲਸ ਨੂੰ। ਸੋ ਮੈਂ ਜਦੋਂ ਇਸ ਕਿਸਮ ਦੀ ਖਬਰ ਦੇਖਦਾ ਮੈਂ ਕਹਿੰਦਾ ਠੀਕ ਹੈ ਯਹੂਦੀ ਜੋ ਕਰ ਰਹੇ ਨੇ ਫਲਸਤੀਨੀਆਂ ਨਾਲ ਹਮੇਸ਼ਾ ਅਸੀਂ ਕੰਡੈਮ ਕਰਦੇ ਹਾਂ, ਪਰ ਘੱਟੋ ਘੱਟ ਇੱਕ ਗੱਲ ਤਾਂ ਉਹਨਾਂ ਨੇ ਮਿੱਥ ਲਈ ਕਿ ਵੀ ਜਿਨ੍ਹਾਂ ਨੇ ਵੀ ਉਹਨਾਂ ਨੂੰ ਟਾਰਗੇਟ ਕੀਤਾ ਹੈ 80 ਸਾਲ ਬਾਅਦ ਵੀ ਉਹ ਲੱਭ ਕੇ ਢੂੰਡ ਕੇ ਜਿਹੜਾ ਉਹਨਾਂ ਨੂੰ ਜਿਹੜਾ ਉਹ ਕਨਵਿਕਟ ਕਰਵਾਉਂਦੇ ਨੇ ਔਰ ਉਹਨਾਂ ਨੂੰ ਸਜ਼ਾਵਾਂ ਦਿਵਾਉਂਦੇ ਨੇ। ਔਰ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਗੁਰਬਾਣੀ ਵਿਚਾਰ ਕਰਦੇ ਹਾਂ, ਕਬੀਰ ਸਾਹਿਬ ਦੀ ਬਾਣੀ 33 ਗੌੜੀ ਅੱਜ ਉਸ ਦੀ ਸਮਾਪਤੀ ਹੈ। ਅਖੀਰਲੇ 3 ਜਿਹੜੇ ਸ਼ਲੋਕ ਨੇ ਉਹ ਕਿਉਂਕਿ ਜਿਵੇਂ ਅਸੀਂ ਐਕਸਪਲੇਨ ਕਰਦੇ ਰਹੇ ਕਿ 33 ਗੌੜੀ ਜਿਹੜੀ ਸੁਦੀ ਤੇ ਵਧੀ ਚੰਦਰਮਾ 15 ਦਿਨ ਉਸ ਦੀ ਕਲਾ ਘਟਦੀ ਹੈ, ਹਨੇਰਾ ਪੱਖ ਹੁੰਦਾ ਹੈ, ਜਦੋਂ ਮੁਕੰਮਲ ਹਨੇਰਾ ਹੁੰਦਾ ਹੈ ਉਦੋਂ ਮੱਸਿਆ ਹੁੰਦੀ ਹੈ ਅਮਾਵਸ, ਫਿਰ ਉਸ ਦੇ ਵਿੱਚ ਰੋਸ਼ਨੀ ਆਣੀ ਸ਼ੁਰੂ ਹੁੰਦੀ ਹੈ ਸਾਡੀਆਂ ਅੱਖਾਂ ਨੂੰ ਔਰ ਇੱਕ ਕਲਾ ਵੱਧਦੀ ਜਾਂਦੀ ਹੈ ਔਰ ਜਦੋਂ ਐਨ ਫੁੱਲ ਮੂਨ ਪੂਰਨ 15 ਦਿਨ ਬਾਅਦ ਜਿਹੜਾ ਉਹ ਪੂਰਨ ਕਲਾ ਦੇ ਵਿੱਚ ਹੁੰਦਾ ਉਹਨੂੰ ਅਸੀਂ ਪੂਰਨਮਾਸ਼ੀ ਕਹਿੰਦੇ ਹਾਂ। ਔਰ ਉਸ ਨੂੰ ਲੈ ਕੇ ਜਿਹੜਾ ਉਹ ਜਿਹੜੇ ਸ਼ਲੋਕ 12ਵੀਂ ਤੱਕ ਤਾਂ ਪਹੁੰਚ ਗਏ ਸੀ, 13, 14 ਤੇ 15 ਤੱਕ ਜਿਹੜੇ ਨੇ ਉਹ ਅੱਜ ਦੇ ਨੇ। ਤੇਰਾ ਅਗਮ ਬਖਾਨ, ਅਰਧ ਉਰਦ ਵਿੱਚ ਸਮ ਪਹਿਚਾਨ, ਨੀਚ ਊਚ ਨਹੀਂ ਮਾਨ ਅਮਾਨ, ਵਿਆਪਕ ਰਾਮ ਸਗਲ ਸਮਾਨ। ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਜਿਹੜੀਆਂ 13 ਪਵਿੱਤਰ ਕਿਤਾਬਾਂ ਮਜ਼ਹਬ ਦੀਆਂ ਸਿਖਾਉਂਦੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਉਹ ਰੱਬ ਨੂੰ ਨਾ ਦੇਖਿਆ ਜਾ ਸਕਦਾ ਹੈ ਨਾ ਪਾਇਆ ਜਾ ਸਕਦਾ, ਉਹ ਅਗੰਮ ਹੈ ਔਰ ਉਹ ਰੱਬ ਉੱਪਰ ਵੀ, ਅਰਧ ਕਹਿੰਦੇ ਨੇ ਨੀਵੇਂ ਨੂੰ, ਪਤਾਲ ਲੋਕ ਨੂੰ, ਉਰਦ ਕਹਿੰਦੇ ਨੇ ਉੱਪਰ ਨੂੰ, ਵਿਚਕਾਰ ਜ਼ਾਹਰ ਹੈ ਸਾਡੀ ਧਰਤੀ ਤੇ, ਅਰਧ ਉਰਦ ਵਿੱਚ ਸਮ ਪਹਿਚਾਨ ਕਿ ਭਾਈ ਇਹ 13ਵੀਂ ਜਿਹੜੀ ਥਿਤ ਹੈ ਇਹ ਤੈਨੂੰ ਯਾਦ ਦਹਾਨੀ ਕਰਵਾ ਰਹੀ ਹੈ ਕਿ ਉਸ ਰੱਬ ਨੂੰ ਹੀ ਦੇਖੋ ਚਾਰ ਚਫੇਰੇ ਕਿ ਉਹ ਅਸਮਾਨ 'ਚ ਵੀ ਹੈ, ਧਰਤੀ ਤੇ ਵੀ ਹੈ, ਉਹ ਪਤਾਲ ਦੇ ਵਿੱਚ ਵੀ ਹੈ। ਉਸ ਰੱਬ ਦੇ ਸਾਹਮਣੇ ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ, ਨੀਚ ਊਚ ਨਹੀਂ, ਮਾਨ ਅਮਾਨ, ਕੋਈ ਮਾਣ ਨਹੀਂ ਹੈ, ਕੋਈ ਅਮਾਨ ਨਹੀਂ ਹੈ। ਵਿਆਪਕ ਰਾਮ ਸਗਲ ਸਮਾਨ ਕਿ ਉਹ ਰਾਮ, ਹੁਣ ਇਹ ਰਾਮ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ। ਜਦੋਂ ਕਬੀਰ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ 'ਚ ਰਾਮ ਲਫ਼ਜ਼ ਹੈ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ, ਜਿਹਨੂੰ ਕਬੀਰ ਸਾਹਿਬ ਨੇ ਕਿਹਾ ਅਰਧ ਉਰਦ ਵਿੱਚ ਸਮ ਸਮਾਨ ਕਿ ਉਹ ਸਾਰਿਆਂ 'ਚ, ਸਾਰੀ ਕਾਇਨਾਤ ਦੇ ਅੰਦਰ ਉਹੀ ਰੱਬ ਹੈ। ਫਿਰ ਜਿਹੜਾ 14ਵਾਂ
ਹੁਣ ਇਹ ਜਦੋਂ 14ਵੀਂ ਥਿੱਤ ਦੀ ਅਸੀਂ ਗੱਲ ਕਰਦੇ ਹਾਂ ਤੇ ਮੈਂ ਵੀ ਇਹ ਜਦੋਂ ਬਾਣੀ ਪੜ੍ਹ ਰਿਹਾ ਸੀ ਤੇ ਮੈਂ ਰਿਅਲਾਈਜ਼ ਕੀਤਾ ਕਿ ਜਿਹੜਾ ਪੂਰਨਮਾਸ਼ੀ ਤਾਂ ਫੁੱਲ ਮੂਨ ਹੁੰਦਾ ਹੈ, ਅੱਛਾ, ਲੇਕਿਨ ਜਿਹੜਾ ਸਾਡੇ ਤਹਿਜ਼ੀਬ ਦੇ ਵਿੱਚ ਜਾਂ ਉਰਦੂ ਸ਼ਾਇਰੀ ਪੰਜਾਬੀ ਸ਼ਾਇਰੀ 'ਚ ਜਿਹੜਾ ਸਭ ਤੋਂ ਖੂਬਸੂਰਤ ਚੰਦਰਮਾ ਮੰਨਿਆ ਜਾਂਦਾ ਹੈ ਉਹ 14ਵੀਂ ਦਾ ਚਾਂਦ ਹੈ। ਹੁਣ ਜ਼ਾਹਰ ਹੈ ਕਿ ਫੁੱਲ ਮੂਨ ਵੇਲੇ ਤਾਂ ਪੂਰਾ ਚਿੱਟਾ ਰੰਗ ਹੁੰਦਾ ਹੈ, ਸੋ ਕਿਉਂਕਿ ਸਾਡੇ ਖਿੱਤੇ 'ਚ ਜਿਹੜੀ ਖੂਬਸੂਰਤੀ ਹੈ ਉਹ ਥੋੜਾ ਜਿਹਾ ਚਿੱਟੇ 'ਚ ਕਣਕ ਵੰਨਾ ਹੋਣਾ ਰੰਗ ਜਿਹੜਾ ਹੈ ਉਹ ਜ਼ਿਆਦਾ ਖੂਬਸੂਰਤੀ ਦਿੰਦਾ ਹੈ, ਸ਼ਾਇਦ ਇਸੇ ਲਈ 14ਵੀਂ ਦੇ ਚਾਂਦ ਦੀ ਖੂਬਸੂਰਤੀ ਦੀ ਗੱਲ ਹੈ। ਹੁਣ ਕਬੀਰ ਸਾਹਿਬ ਫਰਮਾਉਂਦੇ ਨੇ 14 ਲੋਕ ਮਝਾਰ, ਕਿ ਵੀ ਇਹ ਹੁਣ 14ਵਾਂ ਦਿਨ 14ਵੀਂ ਦੇ ਚੰਦ ਦਾ ਦਿਨ ਆ ਗਿਆ ਚੰਦਰਮਾ ਦਾ। ਇਸ ਗੱਲ ਨੂੰ ਦੇਖੋ ਕਿ ਭਾਈ ਉਹ ਰੱਬ ਹੁਣ ਜਿਹੜਾ ਇਸਲਾਮ ਦੇ ਵਿੱਚ 14 ਤਬਕ ਮੰਨੇ ਜਾਂਦੇ ਨੇ ਔਰ 14 ਇਸ ਦੀ ਗੱਲ ਵੀ ਕਬੀਰ ਸਾਹਿਬ ਨੇ ਕੀਤੀ, 14 ਲੋਕ ਬਜ਼ਾਰ ਰੋਮ ਰੋਮ ਮੈਂ ਬਸੈ ਮੁਰਾਦ, ਕਿ ਇਹ ਲਿਊਨਰ ਸਾਈਕਲ ਦੇ 14ਵੇਂ ਦਿਨ ਇਹ 14 ਵਰਡਸ 14 ਤਬਕ ਜਿਹੜੇ ਨੇ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਰੱਬ ਤੁਹਾਡੇ ਹਰ ਹੇਅਰ ਫੋਲੀਕਲ ਦੇ ਵਿੱਚ ਰੋਮ ਹੁੰਦਾ ਹੇਅਰ ਫੋਲੀਕਲ, ਤੁਹਾਡੇ ਸਾਰੇ ਵਜੂਦ ਦੇ ਵਸਦਾ ਹੈ। ਔਰ ਮੁਰਾਰ ਜ਼ਾਹਰ ਹੈ ਕਿ ਹਿੰਦੂ ਲਿਟਰੇਚਰ 'ਚ ਤਾਂ ਕ੍ਰਿਸ਼ਨ ਦੇ ਲਈ ਇਹ ਲਫ਼ਜ਼ ਇਸਤੇਮਾਲ ਹੁੰਦਾ ਸੀ, ਪਰ ਇਹ ਮੁਰਾਰ, ਰਾਮ, ਨੀਲਕੰਠ, ਨਰਹਰ, ਨਿਰੰਜਨ ਇਹ ਸਾਰੇ ਇੱਕ ਰੱਬ ਦੇ ਲਈ ਇਸਤੇਮਾਲ ਕੀਤੇ ਗਏ ਨੇ ਕਿ ਉਹ ਹਰ ਰੋਮ ਦੇ ਵਿੱਚ ਵਸਦਾ ਹੈ। ਸਤ ਸੰਤੋਖ ਕਾ ਧਰੋ ਧਿਆਨ ਕਥਨੀ ਕਥੀਐ ਬ੍ਰਹਮ ਗਿਆਨ। ਉਹਨਾਂ ਨੇ ਕਿਹਾ ਜਿਹੜਾ ਰੋਮ ਵਿੱਚ ਵਸਦਾ ਰੱਬ ਹੈ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੱਚਾਈ ਲਿਆਓ, ਸੰਤੋਖ ਹੈ ਕਿ ਜੋ ਤੁਹਾਡੇ ਕੋਲ ਹੈ ਉਹਦੇ ਸ਼ੁਕਰਗੁਜ਼ਾਰੀ, ਉਹ ਸੈਟੀਸਫਾਈਡ ਰਹਿਣਾ ਜੋ ਤੁਹਾਨੂੰ ਮਿਲਿਆ ਉਸ ਤੇ ਇਹਦਾ ਆਪਣਾ ਧਿਆਨ ਤੁਹਾਡਾ ਰੱਬ ਦੇ ਉੱਤੇ ਰਹੇ, ਸੰਤੋਖ 'ਚ ਰਹਿੰਦੇ ਆ। ਕਥਨੀ ਕਥੀਐ ਬ੍ਰਹਮ ਗਿਆਨ। ਔਰ ਜਿਹੜੀ ਤੁਹਾਡੀ ਸਪੀਚ ਹੈ, ਤੁਹਾਡਾ ਬੋਲਣਾ ਹੈ, ਉਸ ਦੇ ਵਿੱਚ ਤੁਸੀਂ ਰੱਬੀ ਸਿਆਣਪ ਦੀ ਗੱਲ ਕਰੋ, ਸਚਿਆਰਤਾ ਦੀ ਗੱਲ ਕਰੋ। ਔਰ ਕਨਕਲੂਜਨ ਇਸ ਬਾਣੀ ਦਾ ਵੀ ਹੈ ਤੇ ਹੁਣ ਅਸੀਂ ਪੂਰਨਮਾਸ਼ੀ ਦਾ ਚੰਨ ਵੀ ਚਾੜ ਦਿੰਦੇ ਹਾਂ। ਪੁੰਨਿਓ ਪੂਰਾ ਚੰਦ ਆਕਾਸ਼, ਪਸਰੈ ਕਲਾ ਸਹਿਜ ਪ੍ਰਗਾਸ, ਆਦ ਅੰਤ ਮਦ ਹੋਏ ਰਿਹਾ ਥੀਰ, ਸੁਖ ਸਾਗਰ ਮੈਂ ਰਮੈ ਕਬੀਰ। ਉਹਨਾਂ ਨੇ ਕਿਹਾ ਵੀ ਹੁਣ ਪੂਰਨਮਾਸ਼ੀ ਆ ਗਈ ਹੈ, ਅਸਮਾਨ ਦੇ ਵਿੱਚ ਪੂਰਾ ਚੰਦ ਜਿਹੜਾ ਅਸਮਾਨ ਤੇ ਚੜ੍ਹਿਆ ਔਰ ਇਹ ਯਾਦ ਦਹਾਨੀ ਕਰਵਾ ਰਿਹਾ ਕਿ ਉਹ ਜਿਵੇਂ ਚੰਦਰਮਾ ਦੀ ਰੋਸ਼ਨੀ ਚਾਰੇ ਪਾਸੇ ਪਸਰ ਕੇ ਇੱਕ ਠੰਡਕ ਦੇ ਰਹੀ ਹੈ, ਇਸੇ ਤਰ੍ਹਾਂ ਰੱਬ ਦਾ ਨਾਮ ਪਸਰੈ ਕਲਾ ਸਹਿਜ ਪ੍ਰਗਾਸ, ਉਹ ਸਾਰੇ ਪਾਸੇ ਮੌਜੂਦ ਹੈ, ਪ੍ਰਗਾਸ ਹੈ ਔਰ ਉਸ ਦੇ ਅੰਦਰ ਤੁਹਾਨੂੰ ਸਹਿਜ ਦੇ ਵਿੱਚ ਰਹਿਣਾ, ਉਸ ਰੱਬ ਦੀ ਕੁਰਬਤ ਦੇ ਵਿੱਚ ਰਹਿਣਾ। ਆਦ ਅੰਤ ਮਦ ਹੋਏ ਰਿਹਾ ਥੀਰ, ਕਿ ਉਹ ਰੱਬ ਜਿਹੜਾ ਜਦੋਂ ਕਾਇਨਾਤ ਨਹੀਂ ਵੀ ਬਣੀ ਸੀ ਉਦੋਂ ਵੀ, ਆਦ ਵੀ, ਜਦੋਂ ਮੁੱਕ ਜਾਏਗਾ ਉਦੋਂ ਵੀ, ਤੇ ਅੱਜ ਜਦੋਂ ਚੱਲ ਰਿਹਾ ਹੈ, ਇਸ ਸਾਰੇ ਦੇ ਵਿੱਚ ਜਿਹੜਾ ਰੱਬ ਹੈ ਉਹ ਸਟੈਡੀ ਹੈ, ਉਹ ਸਥਿਰ ਹੈ, ਉਹ ਹਿੱਲਣ ਵਾਲਾ ਨਹੀਂ ਹੈ, ਅਬਚਲ ਹੈ, ਅਬਨਾਸੀ ਹੈ। ਸੁਖ ਸਾਗਰ ਮੈਂ ਰਮੈ ਕਬੀਰ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਉਸ ਰੱਬ ਦੇ ਵਿੱਚ ਜੁੜ ਕੇ ਮੈਂ ਇਵੇਂ ਹੀ ਸੁਖ ਦੇ ਵਿੱਚ ਵਸਦਾ ਜਿਵੇਂ ਚਾਰ ਚਫੇਰੇ ਉਸ ਰੱਬ ਨੂੰ ਮੈਂ ਆਪਣੇ ਅੰਦਰ ਮਹਿਸੂਸ ਕਰਦਾ। ਮੇਰੇ ਅੰਦਰ ਅਮਨ ਦਾ, ਖੁਸ਼ੀ ਦਾ ਓਸ਼ਨ ਹੈ, ਸਮੁੰਦਰ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੋਅ 'ਚ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।